ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 3 ਦਸੰਬਰ 2020 19 ਮੱਘਰ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਜੋ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਸੁਰਖੀਆਂ ਦਾ ਜਿਹੜਾ ਹੈ ਪੂਰੇ ਸੰਸਾਰ ਦੇ ਵਿੱਚ ਵਿਸ਼ਾ ਬਣਿਆ ਹੋਇਆ ਹੈ। ਸੋ ਅੱਜ ਕਿਸਾਨਾਂ ਤੇ ਮੋਦੀ ਸਰਕਾਰ ਵਿਚਾਲੇ ਜਿਹੜੀ ਹੋਈ ਗੱਲਬਾਤ ਦਾ ਇੱਕ ਹੋਰ ਜਿਹੜਾ ਦੌਰ ਬਿਨਾਂ ਕਿਸੇ ਸਿੱਟੇ ਤੇ ਪਹੁੰਚਿਆ ਹੀ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਔਰ ਭਾਵੇਂ ਗੱਲਬਾਤ ਨੂੰ ਅਜੇ ਜਾਰੀ ਰੱਖਿਆ ਜਾਵੇਗਾ ਪਰ ਵਿਊਅਰਸ ਇਉਂ ਲੱਗਦਾ ਹੈ ਕਿ ਹਿੰਦੂਤਵੀ ਹਾਕਮ ਗੱਲਬਾਤ ਨੂੰ ਲੰਮੀ ਕਰਕੇ ਕਿਸਾਨਾਂ ਨੂੰ ਥਕਾਣਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਉਣਾ ਚਾਹੁੰਦੇ ਨੇ। ਸੋ ਚਾਲਬਾਜ਼ ਤੇ ਜਾਲਸਾਜ਼ ਹਿੰਦੂਤਵੀ ਹਾਕਮ ਇਹ ਸਮਝਦੇ ਨੇ ਕਿ ਉਹ ਖੁੱਲ੍ਹੇ ਮੈਦਾਨ ਵਿੱਚ ਸਿੱਖਾਂ ਦਾ ਟਾਕਰਾ ਉਹ ਨਹੀਂ ਕਰ ਸਕਦੇ ਪਰ ਉਹ ਕਿਸਾਨ ਮੁੱਦਿਆਂ ਨੂੰ ਜਲੇਬੀ ਵਾਂਗ ਘੁਮਾ ਕੇ ਗੱਲਬਾਤ ਨੂੰ ਕਿਸੇ ਨਤੀਜੇ ਤੇ ਨਹੀਂ ਪਹੁੰਚਣ ਦੇਣਗੇ। ਸੋ ਅੰਗਰੇਜ਼ੀ ਦੇ ਵਿੱਚ ਇਸ ਨੂੰ ਕਹਿੰਦੇ ਆ ਕਿ ਵਾਰ ਆਫ ਨਰਵਸ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵਾਰ ਆਫ ਨਰਵਸ ਆਪਣੇ ਆਪ ਦੇ ਵਿੱਚ ਇੱਕ ਪੂਰੀ ਕਹਾਣੀ ਬਿਆਨ ਕਰ ਦਿੰਦਾ ਹੈ। ਉਹਦੇ ਵੱਲ ਆਉਣ ਤੋਂ ਪਹਿਲੇ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ ਨੂੰ ਉਹਨਾਂ ਨੇ ਬਹੁਤ ਪਸੰਦ ਕੀਤਾ। ਬਹੁਤ ਸਾਰੀਆਂ ਕਾਲਾਂ ਸਾਡੇ ਆਪਣੇ ਸਿੱਖ ਵੀਰਾਂ ਭੈਣਾਂ ਵੱਲੋਂ ਵੀ ਆਈਆਂ ਕਿਉਂਕਿ ਇਸ ਵੇਲੇ ਹੁਣ ਅਸਲੀ ਦੌਰ ਪਹਿਲਾ ਜਲਵਾ ਸਿੱਖਾਂ ਨੇ ਦਿਖਾਇਆ ਖੁੱਲ੍ਹੇ ਮੈਦਾਨ ਦੇ ਵਿੱਚ। ਅੱਜ ਦਿੱਲੀ ਨੂੰ ਔਰ ਜਿਵੇਂ ਇੱਕ ਸਪੀਕਰ ਉੱਥੇ ਕਹਿ ਰਹੇ ਸੀ ਕਿ 1783 ਦੇ ਵਿੱਚ ਸਰਦਾਰ ਬਘੇਲ ਸਿੰਘ ਨੇ 30,000 ਖਾਲਸੇ ਦੇ ਨਾਲ ਦਿੱਲੀ ਘੇਰੀ ਸੀ ਔਰ ਹੁਣ ਆਲਮੋਸਟ ਇੱਕ ਪੂਰਾ ਚੱਕਰ ਜਿਹੜਾ ਉਹ ਘੁੰਮ ਗਿਆ ਸਦੀਆਂ ਦਾ ਔਰ ਪਹਿਲੀ ਵਾਰ ਸਿੱਖਾਂ ਨੇ ਦਿੱਲੀ ਨੂੰ ਇੱਕ ਵਾਰ ਫੇਰ ਘੇਰਿਆ। 4 ਚਫੇਰੇ 5-6 ਥਾਵਾਂ ਦੇ ਉੱਤੇ ਜਿਹੜਾ ਉਹ ਪੂਰੇ ਜਕਾਰੇ ਗੱਜ ਰਹੇ ਨੇ ਔਰ ਖਾਲਸੇ ਦੇ ਲੋਹ ਲੰਗਰ ਵੀ ਤਪ ਰਹੇ ਨੇ। ਲੇਕਿਨ ਨਾ ਤਾਂ ਉੱਥੇ ਲੋਹ ਲੰਗਰ ਤਪਾਉਣ ਲਈ ਖਾਲਸਾ ਗਿਆ ਨਾ ਹੀ ਸਟੇਜਾਂ ਦੇ ਉੱਤੇ ਗੀਤ ਸੁਣਾਉਣ ਲਈ ਗਿਆ ਜਿਹੜੇ ਕਿ ਬੜੇ ਪ੍ਰੋਮੀਨੈਂਟ ਆਰਟਿਸਟ ਆ ਕੇ ਹੌਸਲਾ ਅਫਜ਼ਾਈ ਕਰ ਰਹੇ ਨੇ। ਅਸਲੀ ਗੱਲ ਤਾਂ ਜੰਗ ਦੀ ਹੈ ਔਰ ਉਹ ਜੰਗ ਇਸ ਵੇਲੇ ਇੱਕ ਪਾਸੇ ਕ੍ਰਾਫਟੀ ਪੂਰਾ ਜਲੇਬੀ ਵਾਂਗ ਔਰ ਜਿਨ੍ਹਾਂ ਬਾਰੇ ਸਾਡੇ ਇੱਕ ਬਜ਼ੁਰਗ ਡਾਇਰੈਕਟਰ ਹੈਲਥ ਸਰਵਿਸਿਜ਼ ਉਹ ਟਰਮ ਯੂਜ਼ ਕਰਦੇ ਹੁੰਦੇ ਸੀ ਕਨਵੋਲਿਊਟਡ ਮਾਈਂਡ। ਕਨਵੋਲਿਊਟਡ ਮਾਈਂਡ ਹੈ ਕਿ ਵੀ ਇੱਕ ਪੇਜ ਦੇ ਵਿੱਚ ਦੂਸਰਾ ਪੇਜ ਹੈ ਉਹਦੇ 'ਚ ਅਗਲਾ ਪੇਜ ਹੈ। ਸੋ ਉਹਨੂੰ ਤੁਸੀਂ ਜਿੰਨੇ ਵੀ ਸਿੱਧੇ ਕਰੋ ਉਹ ਜਿਹੜੇ ਨੇ ਉਹ ਸਿੱਧੇ ਨਹੀਂ ਹੁੰਦੇ ਕਿਉਂਕਿ ਪੱਕੇ ਤੌਰ 'ਤੇ ਹੀ ਜਿਹੜੀ ਮਾਈਂਡ ਦੀ ਟ੍ਰੇਨਿੰਗ ਹੈ ਉਹ ਕਨਵੋਲੇਟਡ ਮਾਈਂਡ ਹੈ। ਚਾਣਕਿਆ ਦੇ ਪੁੱਤਰ ਨੇ ਔਰ ਇਹਨਾਂ ਨੇ ਹਮੇਸ਼ਾ ਜਿਸ ਕਿਸਮ ਦੀ ਜਿਹੜੀ ਗੱਲ ਜਦੋਂ ਅਸੀਂ ਬਾਰ-ਬਾਰ 47 ਦੌਰ ਦੇ ਉੱਤੇ ਆਉਂਦੇ ਤੇ ਹੁਣ ਪੰਡਿਤ ਜਵਾਹਰ ਲਾਲ ਨਹਿਰੂ ਨਾ ਉਹਦੇ ਸਿਰ ਤੇ ਬੋਦੀ ਸੀ ਨਾ ਕੋਈ ਉਹਨੇ ਉਹ ਗੰਗਾ ਨਹਾਉਂਦਾ ਸੀ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ। ਲੇਕਿਨ ਇਹਦੇ ਬਾਵਜੂਦ ਇਹ ਜਦੋਂ ਅਸੀਂ ਕਨਵੋਲਿਊਟਡ ਮਾਈਂਡ ਦੀ ਗੱਲ ਕਰਦੇ ਹਾਂ ਜਾਂ ਜ਼ਹਿਨੀਅਤ ਦੇ ਵਿੱਚ ਕਿਵੇਂ ਧੋਖਾ ਜਾਂ ਬੇਈਮਾਨੀ ਹੁੰਦੀ ਹੈ ਕਿ ਉਹਨੂੰ ਜਦੋਂ ਕਿ ਇਹ ਬੜਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ
ਕਿਵੇਂ ਤੁਸੀਂ ਇਸ ਸਾਰੇ ਨੂੰ ਰਿਜ਼ੋਲਵ ਕਰੋਗੇ। ਵੱਡੀ ਮਾਈਨੋਰਿਟੀ ਮੁਸਲਮਾਨ ਨੇ, ਸਿੱਖ ਨੇ, ਤੁਹਾਡਾ ਕਨਸਟੀਟਿਊਸ਼ਨ ਤੁਹਾਡਾ ਦੂਸਰਾ, ਉਹਦੇ 'ਚ ਵੀ ਉਹ ਕਹਿੰਦਾ ਜੀ ਅਸੀਂ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਜਿਹੜਾ ਕਨਸਟੀਟਿਊਐਂਟ ਅਸੈਂਬਲੀ 'ਚ ਕਨਸਟੀਟਿਊਸ਼ਨ ਬਣਾਵਾਂਗੇ, ਜਿਹਨੇ ਫਾਈਨਲੀ ਜਿਹੜੀ ਪਾਕਿਸਤਾਨ ਦੇ ਲਈ ਲੜਾਈ ਸੀ ਉਹਦੀ ਇੱਕ ਲਾਈਨ ਡਰਾ ਕੀਤੀ। ਦੂਸਰੀ ਗੱਲ ਜਿਹੜੀ ਉਹਨੇ ਬੜੇ ਬੇਪਰਵਾਹੀ ਦੇ ਨਾਲ ਕਹੀ, ਜਿਹੜੀ ਕਿ ਉਹਦੀ ਜ਼ਹਿਨੀਅਤ ਨੂੰ ਕਾਸ਼ ਉਸ ਵੇਲੇ ਸਾਡੀ ਸਿੱਖ ਲੀਡਰਸ਼ਿਪ ਸਮਝ ਸਕਦੀ, कि उसने ये शेर दोहराया कि बात ऐसी कीजिए हर बात के 100 पहलू हों, कोई पहलू तो रहे बात बदलने के लिए। कि भी तुसी 100 कलियां वाला जिहड़ा वो चोला छड्ड दिओ और ਉਹਦੇ 'ਚ ਕਿਹੜਾ ਫੜ ਕੇ ਤੁਸੀਂ ਫਿਰ ਜਿਹੜਾ ਬਚ ਕੇ ਨਿਕਲਣਾ ਹੈ ਤੁਹਾਡੇ ਕੋਲ ਹੈ। ਹੁਣ ਇਸ ਗੱਲ ਨੂੰ ਸਿਰਫ ਉਹੀ ਸਮਝ ਸਕਦਾ ਹੈ ਜਿਨ੍ਹਾਂ ਦਾ ਉਹਨਾਂ ਦੇ ਨਾਲ ਵਾਹ ਪਿਆ ਹੋਏ। ਬਿਲਕੁਲ। ਔਰ ਅੱਜ ਅਸੀਂ ਤਾਂ 72 ਸਾਲ ਦੀ ਇਸ ਕਹਾਣੀ ਨੂੰ, ਹਾਲਾਂ ਕਹਾਣੀ ਤਾਂ 5.5 ਸਦੀਆਂ ਦੀ ਹੈ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਜਾਂਦੀ ਹੈ ਕਿ ਕਿਵੇਂ ਉਹਨਾਂ ਨੇ ਸਿੱਖ ਵਿਚਾਰਧਾਰਾ ਨੂੰ ਵਿੰਗੇ ਟੇਢੇ ਢੰਗ ਦੇ ਨਾਲ ਮੁਗਲੀਆ ਦੌਰ ਦੇ ਵਿੱਚ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਬੇਸ਼ੱਕ ਉਹਦੇ ਪਾਤਰ ਕੋਈ ਚੰਦੂ ਹੈ, ਕੋਈ ਸੁੱਚਾਨੰਦ ਹੈ, ਕੋਈ ਲਖਪਤ ਰਾਏ ਹੈ, ਕੋਈ ਹੋਰ ਉਹਨਾਂ ਦੇ ਨਾਂ ਨੇ, ਜਸਪਤ ਰਾਏ ਹੈ, ਔਰ ਅੱਜ ਤੱਕ ਪਹੁੰਚਦੇ ਆ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਹੈ। ਪਰ ਇਹਦੇ ਪਿੱਛੇ ਲੁਕੀ ਹੋਈ ਜ਼ਹਿਨੀਅਤ ਉਹੀ ਹੈ ਕਿ ਔਰ ਜਿਹੜੀ ਮਾਰ ਅਸੀਂ ਹਮੇਸ਼ਾ ਖਾਂਦੇ ਰਹੇ ਹਾਂ ਬੀਤੇ 'ਚ ਵੀ, ਔਰ ਜਿਹੜਾ ਅੱਜ ਦੌਰ ਹੈ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਉਹ ਥਕਾਣਾ ਚਾਹੁੰਦੇ ਨੇ, ਭੰਬਲ ਭੂਸੇ 'ਚ ਪਾਉਣਾ ਚਾਹੁੰਦੇ ਨੇ, ਵਾਰ ਆਫ ਨਰਵਸ ਹੈ, ਕਿਉਂਕਿ ਇਹਨਾਂ ਦੇ ਅੰਦਰ ਬਿਲਟ ਇਨ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਕਿ ਬਈ ਇਹ ਜਿਹੜੀ ਇਹਨਾਂ ਦੀ ਛੁਰੀ ਹੈ ਇਹ ਕਦੋਂ ਚੱਲਣੀ ਹੈ। ਤੁਸੀਂ ਤਾਂ ਦੇਖ ਰਹੇ ਹੋ ਕਿ ਜੀ ਪੰਡਤ ਜੀ ਰਾਮ ਰਾਮ ਕਰ ਰਹੇ ਨੇ, ਇਹ ਤਾਂ ਬੜੇ ਭਗਤ ਨੇ ਔਰ ਬੜਾ ਦੂਸਰਾ ਹੈ। ਔਰ ਮੈਂ ਇਸ ਦੇ ਉੱਤੇ ਅੱਜ ਬੜਾ ਇੱਕ ਰੈਲੇਵੈਂਟ ਜਿਹੜੇ ਇੱਕ ਸ਼ੇਅਰ ਹੈ ਬਾਬਾ ਨਜ਼ਮੀ, ਪਾਕਿਸਤਾਨ ਦੇ ਬੜੇ ਪ੍ਰੋਮੀਨੈਂਟ ਪੰਜਾਬੀ ਦੇ ਸ਼ਾਇਰ ਨੇ, ਗੱਜ ਵੱਜ ਕੇ ਗੱਲ ਕਰਦੇ ਨੇ ਔਰ ਹਰ ਜਿਹੜੀ ਖਾਸ ਤੌਰ 'ਤੇ ਸਟਰਗਲ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਸ਼ੇਅਰ ਕੋਟ ਕੀਤਾ ਜਾ ਸਕਦਾ ਹੈ। ਔਰ ਉਹਨਾਂ ਦਾ ਇਹ ਸ਼ੇਅਰ ਹੈ, ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ। ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ। ਨਵੀਂ ਪਾਰਟੀ ਵੇਖ ਕੇ ਵਿਸਰ ਜਾਵੀਂ ਨਾ, ਨਵੀਂ ਪਾਰਟੀ ਵੇਖ ਕੇ ਵਿਸਰ ਜਾਵੀਂ ਨਾ, ਬੀਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ। ਹੁਣ ਤੁਸੀਂ ਸੁਰ ਤੋਂ ਅੰਦਾਜ਼ਾ ਲਾ ਸਕਦੇ ਹੋ ਬੀਨ ਦੇ ਕਿ ਵੀ ਇਹ ਪੁਰਾਣਾ ਹੀ ਨਾਗ ਹੈ, ਕੋਈ ਨਵੀਂ ਧਿਰ ਬਣ ਕੇ ਆ ਗਿਆ, ਤੁਹਾਨੂੰ ਲੱਗੇ ਕਿ ਨਹੀਂ ਇਹ ਨਹੀਂ ਉਹਨਾਂ 'ਚ ਇਹ ਬੈਠਾ ਹੈ ਉਹ ਬੈਠਾ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਇੰਨੀ ਖੂਬਸੂਰਤ ਰਚਨਾ ਹੈ ਜਿਹੜੀ ਇਹ ਗੱਲ ਅਸੀਂ ਆਪਣੇ ਉੱਥੋਂ ਦੇ ਵੀਰਾਂ ਤੱਕ ਵੀ ਪਹੁੰਚਾ ਰਹੇ ਹਾਂ ਨਜ਼ਮੀ ਸਾਹਿਬ ਰਾਹੀਂ ਕਿ ਬਈ ਨਵੀਂ ਪਾਰਟੀ ਵੇਖ ਕੇ ਵਿਸਰ ਜਾਵੀਂ ਨਾ, ਬੀਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ। ਔਰ ਇਹ ਠੀਕ ਹੈ ਕਿ ਇਸ ਵੇਲੇ ਅਪਬੀਟ ਸਪਿਰਿਟ ਹੈ ਸਿੱਖ ਕੌਮ ਦੇ ਵਿੱਚ। 4 ਚਫੇਰੇ ਪ੍ਰੋਟੈਸਟ ਰੈਲੀਜ਼ ਹੋ ਰਹੀਆਂ। ਅਸੀਂ ਨਿਊਯਾਰਕ, ਟੋਰਾਂਟੋ, ਵੈਨਕੂਵਰ, ਕੈਲੀਫੋਰਨੀਆ ਟਰੱਕ ਰੈਲੀਜ਼ ਦੇਖੀਆਂ ਔਰ ਸਾਡੇ ਵੀਰ ਮਨਵੀਰ ਸਿੰਘ ਜਿਹੜੇ TV 84 ਦੇ ਬਿਊਰੋ ਚੀਫ ਨੇ ਕੈਨੇਡਾ ਚੈਪਟਰ ਦੇ, ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਕਿ ਕੱਲ ਪੰਜਾਬ ਕਿਸਾਨ ਕਾਰ ਰੈਲੀ, ਜਿਸ ਰੈਲੀ ਦਾ ਉਹਨਾਂ ਨੇ ਨਾਂ ਦਿੱਤਾ ਹੈ, ਇਹ 1 ਵਜੇ ਤੋਂ 3 ਵਜੇ ਤੱਕ ਇੰਡੀਅਨ ਐਮਬੈਸੀ ਆਟਵਾ ਦੇ ਬਾਹਰ ਇਸ ਦਾ ਉਹਨਾਂ ਨੇ ਆਯੋਜਨ ਕੀਤਾ, ਇਸ ਨੂੰ ਪਲਾਨ ਕੀਤਾ। ਔਰ ਇਸ ਦੇ ਵਿੱਚ ਪ੍ਰਮੁੱਖ ਤੌਰ 'ਤੇ ਜੋਤ ਪ੍ਰਕਾਸ਼ ਗੁਰੂ ਘਰ ਬਰੈਂਪਟਨ, ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸੈਲ, ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਹੈ ਔਰ ਇਹਨਾਂ ਦੇ ਜਿਹੜੇ ਥੱਲੇ ਸਪਾਂਸਰਸ 'ਚ ਹੋਰ ਵੀ ਓਨਟਾਰੀਓ ਗੁਰਦੁਆਰਾ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ, ਸਿੱਖ ਵਿਜ਼ਨ, ਇਹ ਸਾਰੇ ਨੇ। ਔਰ ਇਸੇ ਤਰ੍ਹਾਂ ਜਿਹੜਾ ਜਿਸ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਐਡਵਰਟਾਈਜ਼ ਕੀਤਾ ਜਾਏਗਾ। ਅੱਜ ਹੀ ਵੀਰ ਹਿੰਮਤ ਸਿੰਘ ਹੋਰਾਂ ਨੇ ਦੱਸਿਆ ਕਿ ਬਹੁਤ ਵੱਡੀ ਕਾਰ ਰੈਲੀ ਜਿਹੜੀ ਆਉਂਦੇ ਸੈਚਰਡੇ ਦੁਪਹਿਰੇ 11 ਤੋਂ 1-2 ਵਜੇ ਤੱਕ ਹੋ ਰਹੀ ਹੈ, ਜਿਹਦੇ 'ਚ ਸੈਂਕੜਿਆਂ ਦੀ ਗਿਣਤੀ 'ਚ ਕਾਰਾਂ ਗੱਡੀਆਂ ਉਹੀ ਕੌਂਸੂਲੇਟ ਦੇ ਦੁਆਲੇ ਔਰ ਫਿਰ ਮੁਕਾਮ ਦੇ ਉੱਤੇ ਜਾ ਕੇ ਕੌਂਸੂਲੇਟ ਦੇ ਸਾਹਮਣੇ ਜ਼ੋਰਦਾਰ ਪ੍ਰੋਟੈਸਟ ਵੀ ਹੋਏਗਾ। ਹੁਣ ਤਾਂ ਇੰਨੇ ਪ੍ਰੋਗਰਾਮ 4 ਚਫੇਰੇ ਹੋ ਰਹੇ ਨੇ ਔਰ ਜਿਹੜਾ ਰੋਜ਼ 4 ਚਫੇਰੇ ਹੈ ਇਹ ਰਿਮਾਰਕੇਬਲ ਹੈ। ਔਰ ਇਹ ਸਾਰੇ ਦੇ ਵਿੱਚ
ਮੈਂ ਇਹ ਵੀ ਦੱਸਦੇ ਹਾਂ ਕਿ ਜਿੱਥੇ ਅਸੀਂ ਦੇਖਿਆ ਵੀ ਕਿਵੇਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਲੈਵਲ ਤੇ ਆਵਾਜ਼ ਉੱਠੀ ਹੈ, ਮਿਨਿਸਟਰ ਨੇ ਤਾਂ ਉਠਾਈ ਹੈ। ਅੱਜ ਇੰਗਲੈਂਡ ਦੇ ਹਾਊਸ ਆਫ ਲਾਰਡਸ ਦੇ ਵਿੱਚ, ਇੰਗਲੈਂਡ ਦੇ ਵਿੱਚ ਇੱਕ ਜਿਹੜਾ ਹਾਊਸ ਆਫ ਕਾਮਨਸ ਹੈ ਔਰ ਇੱਕ ਹਾਊਸ ਆਫ ਲਾਰਡਸ ਹੈ, ਉਹਦੇ 'ਚ ਕਿਉਂਕਿ ਲਾਰਡ ਪਰਮਾਨੈਂਟ ਹੁੰਦੇ ਨੇ ਤਹਿ ਜ਼ਿੰਦਗੀ ਅੰਟਿਲ ਅਨਲੈਸ ਉਹ ਕਿਸੇ ਐਥਿਕਸ ਦੇ ਮੁੱਦੇ ਤੇ ਜਾਂ ਸਿਹਤ ਕਾਰਨਾਂ ਕਰਕੇ ਰਿਜ਼ਾਈਨ ਨਾ ਕਰਨ ਜਾਂ ਰਿਜ਼ਾਈਨ ਨਾ ਕਰਵਾਇਆ ਜਾਏ। ਉਹਦੇ ਵਿੱਚ ਲਾਰਡ ਇੰਦਰਜੀਤ ਸਿੰਘ ਉਹਨਾਂ ਨੇ ਅੱਜ ਜਿਹੜੇ ਉੱਥੇ ਮਿਨਿਸਟਰ ਨੇ ਜਦੋਂ ਉਹ ਹਾਊਸ ਆਫ ਲਾਰਡਸ ਐਡਰੈਸ ਕਰ ਰਹੇ ਸੀ, ਬੌਰਨਸ ਡੀ ਸੂਜ਼ਾ, ਉਹਨਾਂ ਨੇ ਚੈਲੰਜ ਕੀਤਾ। ਉਹਨਾਂ ਨੇ ਕਿਹਾ ਜੀ ਕਿ ਜਿਹੜੇ ਦੁਨੀਆ ਦੇ 10 ਲੋਕਤੰਤਰ ਜਾਂ ਜਮਹੂਰੀਅਤਾਂ ਡੈਮੋਕ੍ਰੇਸੀਜ਼ ਗਣਾਈਆਂ ਜਾਂਦੀਆਂ ਉਹਨਾਂ 'ਚ ਭਾਰਤ ਨੂੰ ਵੀ ਤੁਸੀਂ ਗਿਣਦੇ ਹੋ, ਪਰ ਇਹ ਦੱਸੋ, ਉਹਨਾਂ ਨੇ ਸਵਾਲ ਜਵਾਬ ਸੈਸ਼ਨ ਦੇ ਕਿਹਾ ਕਿ ਵੀ ਅੱਜ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੇ ਆਪਣੇ ਹੀ ਖੇਤਾਂ 'ਚ ਬੌਂਡਡ ਲੇਬਰਸ ਬਣਾਇਆ ਜਾ ਰਿਹਾ, ਜਿਹਨੂੰ ਅਸੀਂ ਪੰਜਾਬੀ 'ਚ ਬੰਧੂਆ ਮਜ਼ਦੂਰ ਕਹਿੰਦੇ। ਔਰ ਉਹਨਾਂ ਨੇ ਕਿਹਾ ਵੀ ਕਿਵੇਂ ਜੇ ਇਹ ਅੱਜ ਸਿਚੁਏਸ਼ਨ ਹੈ ਤੇ ਭਾਰਤ ਨੂੰ ਕਿਵੇਂ 10 ਵੱਡੀਆਂ ਜਮਹੂਰੀਅਤਾਂ 'ਚ ਮੰਨਿਆ ਜਾ ਸਕਦਾ ਹੈ। ਫਿਰ ਲਾਰਡ ਸਿੰਘ ਨੇ ਕਿਹਾ ਕਿ ਲੱਖਾਂ ਮੁਸਲਮਾਨਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾਉਣ ਵਾਲੇ ਮੋਦੀ ਸਰਕਾਰ ਦੇ ਭੇਦਭਾਵ ਵਾਲੇ ਕਾਨੂੰਨਾਂ ਸਾਹਮਣੇ ਅਸੀਂ ਕਿਉਂ ਅੱਖਾਂ ਬੰਦ ਕਰ ਰਹੇ ਹਾਂ। ਜਿਵੇਂ CA ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹਦੇ ਥੱਲੇ ਮੁਸਲਮਾਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਿ ਉਹ ਪਨਾਹ ਵੀ ਨਹੀਂ ਲੈ ਸਕਦੇ ਔਰ ਉਹਨਾਂ ਨੂੰ ਜਿਹੜੇ ਹੈ ਨੇ ਉਹਨਾਂ ਨੂੰ ਅੱਗੋਂ NPR ਔਰ ਦੂਸਰੇ ਜਿਹੜਾ ਹੈ ਉਹਦੇ ਥੱਲੇ ਆਲਰੇਡੀ 2 ਮਿਲੀਅਨ ਅਸਾਮ ਦੇ ਵਿੱਚ ਜਿਹੜੇ ਨੇ ਉਹ ਸਟੇਟਲੈਸ ਬਣਾ ਦਿੱਤੇ ਗਏ ਨੇ। ਉਹਨਾਂ ਨੇ ਫਿਰ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ। ਉਹਨਾਂ ਨੇ ਕਿਹਾ ਕਿ ਵੀ ਕਸ਼ਮੀਰ ਤੇ ਇਨਸਾਨੀ ਹਕੂਕਾਂ ਦੀ ਉਲੰਘਣਾ ਦੇ ਮਾਮਲੇ ਵੀ ਉਹਨਾਂ ਨੇ ਉਠਾਏ ਤੇ ਉਹਨਾਂ ਨੇ ਲਾਰਡ ਇੰਦਰਜੀਤ ਸਿੰਘ ਨੇ ਕਿਹਾ ਕਿ ਜਿਹੜਾ ਦੇਸ਼ ਅਕਲੀਤਾਂ ਦੇ ਇਨਸਾਨੀ ਹਕੂਕਾਂ ਨੂੰ ਅਣਦੇਖਿਆ ਕਰਦਾ ਹੈ ਉਸ ਨੂੰ ਜਮਹੂਰੀਅਤ ਨਹੀਂ ਕਿਹਾ ਜਾ ਸਕਦਾ। ਔਰ ਇਸ ਦੇ ਜਵਾਬ ਦੇ ਵਿੱਚ ਮਿਨਿਸਟਰ ਨੇ ਕਿਹਾ ਜੀ ਨਹੀਂ, ਮੈਂ ਕਿਸੇ ਦੇਸ਼ ਦੀ ਤਾਂ ਨਿੰਦਾ ਨਹੀਂ ਕਰ ਸਕਦਾ, ਪਰ ਸਾਡੀਆਂ ਵਲਾਇਤ ਦੀਆਂ ਜਿਹੜੀਆਂ ਸਾਡੀਆਂ ਵੈਲਿਊਜ਼ ਜਿਹੜੀਆਂ ਨੇ ਉਹ ਜਮਹੂਰੀਅਤ ਵਾਲੀਆਂ ਨੇ, ਸਾਰੀ ਦੁਨੀਆ ਸਾਨੂੰ ਮੰਨਦੀ ਹੈ। ਪਰ ਉਹਨਾਂ ਨੇ, ਮੈਂ ਸਮਝਦਾ ਵੀ ਲਾਰਡ ਇੰਦਰਜੀਤ ਸਿੰਘ ਨੇ ਬੜੇ ਰੈਲੇਵੈਂਟ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਉਠਾਇਆ, ਹਾਈਲਾਈਟ ਕੀਤਾ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ, ਕਿਉਂਕਿ ਅਸੀਂ ਕੱਲ੍ਹ ਇਹ ਦੱਸਿਆ ਸੀ ਕਿ ਜਦੋਂ ਅਸੀਂ ਕੱਲ੍ਹ ਪ੍ਰੋਗਰਾਮ ਕਰ ਰਹੇ ਸੀ ਕਿ ਕਿਸਾਨ ਪਹੁੰਚ ਚੁੱਕੇ ਹੋਣਗੇ ਉਹਨਾਂ ਦੇ 3 ਮਿਨਿਸਟਰਸ ਦੇ ਨਾਲ ਜਿਹੜਾ ਗੱਲਬਾਤ ਦਾ ਚੌਥਾ ਦੌਰ। ਹੁਣ ਵੈਸੇ ਅੱਜ ਦਾ ਜ਼ਮਾਨਾ ਤੇ ਲਿਖਤ ਦਾ ਆ ਗਿਆ, ਐਗਰੀਮੈਂਟ ਹੁੰਦੇ ਨੇ, ਵਕੀਲ ਦੂਸਰੇ ਬੈਠਦੇ ਨੇ, ਪਰ ਮੈਂ ਦੇਖਦਾ ਹਾਂ ਵੀ ਜਦੋਂ ਅਸੀਂ ਆਪਣੇ ਬਜ਼ੁਰਗਾਂ ਵਾਲੀ ਜਨਰੇਸ਼ਨ ਵੱਲ ਦੇਖਦੇ ਹਾਂ ਜਿਨ੍ਹਾਂ ਨੇ ਕੋਈ ਕੜੇ ਕਾਨੂੰਨ, ਉਹਨਾਂ 'ਚੋਂ ਸ਼ਾਇਦ ਜਿਨ੍ਹਾਂ ਨੂੰ ਕੁਛ ਲਿਖਤ ਵੀ ਨਹੀਂ ਸੀ ਆਉਂਦਾ, ਜਿਹਨੂੰ ਆਮ ਲੋਕ ਅੱਜ ਅਨਪੜ੍ਹ ਕਹਿ ਦਿੰਦੇ ਨੇ, ਪਰ ਉਹਨਾਂ ਦੇ ਦਿੱਤੇ ਬੋਲ, ਉਹਨਾਂ ਦੇ ਮੂੰਹ 'ਚੋਂ ਨਿਕਲੀ ਜਿਹੜੀ ਕੋਈ ਗੱਲ ਹੈ ਉਹੀ ਇਕਰਾਰ ਹੁੰਦਾ ਸੀ। ਔਰ ਇਕਰਾਰ ਦਾ ਮਤਲਬ ਹੀ ਇਹ ਹੈ ਵਾਅਦਾ, ਔਰ ਇਕਰਾਰ ਨੂੰ ਤੋੜਨਾ, ਵਾਅਦਾ ਸ਼ਿਕਨੀ ਕਰਨਾ ਉਹਨਾਂ ਦੇ ਲਈ ਮੌਤ ਤੋਂ ਬਦਤਰ ਹੁੰਦਾ ਸੀ। ਔਰ ਕਈ ਮਾਮਲਿਆਂ 'ਚ ਇਹੀ ਨਹੀਂ ਕਿ ਵੀ ਉਹਨਾਂ ਨੇ ਸੱਥ 'ਚ ਬਹਿ ਕੇ ਜਾਂ ਪਰੇ 'ਚ ਬਹਿ ਕੇ ਕੋਈ ਗੱਲ ਕਹੀ। ਬਹੁਤ ਵਾਰ ਘਰਾਂ ਦੇ ਮਾਮਲਿਆਂ 'ਚ ਜੇ ਤੁਸੀਂ 2 ਜਨਰੇਸ਼ਨਾਂ ਪਹਿਲਾਂ ਦੇਖੋ ਕਿ ਕੋਈ ਕਿਤੇ ਗਏ, ਉਹਨਾਂ ਦੇ ਪਰਿਵਾਰ ਨੂੰ ਕਹਿ ਆਏ ਜੀ ਤੁਹਾਡੀ ਬੱਚੀ ਹੁਣ ਸਾਡੀ ਬੱਚੀ ਹੈ, ਭਾਵੇਂ ਉਹ ਅਜੇ ਛੋਟੇ ਹੁੰਦੇ ਸੀ, ਨਿਆਣੇ ਹੀ ਨੇ, 2-2 4-4 ਸਾਲ ਦੀ ਉਹਨਾਂ ਦੀ ਉਮਰ ਵਾਲੇ, ਤੇ ਆ ਕੇ ਭਾਵੇਂ ਆਪਣੇ ਕੁਝ ਵੀ ਕਹਿਣ ਜੀ ਤੁਸੀਂ ਸਲਾਹ, ਉਹ ਕਹਿੰਦਾ ਜੀ ਹੁਣ ਮੈਂ ਕਿਹਾ ਹੈ ਔਰ ਹੁਣ ਮੈਂ ਜ਼ੁਬਾਨ ਦੇ ਦਿੱਤੀ। ਸੋ ਗੱਲ ਤਾਂ ਅਲਟੀਮੇਟਲੀ ਜੇ ਦੇਖੀਏ ਤਾਂ ਜ਼ੁਬਾਨ ਦੀ ਹੈ। ਤੇ ਜਿਹੜੇ ਮੁੱਕਰਦੇ ਨੇ ਉਹ ਲਿਖ ਕੇ ਵੀ ਮੁੱਕਰਦੇ ਨੇ। ਹੁਣ ਸਾਡੇ ਅਜੇ ਕਈ ਨੇ ਕਿ ਜੀ ਹੁਣ ਇਹ ਕਿਸਾਨਾਂ ਦੀ ਗੱਲ ਹੈ, ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ, ਔਰ ਦੂਸਰਾ ਜੇ ਉਹ ਕਹੇ ਵੀ ਹੁਣ ਲਿਖਵਾ ਲੈਣਾ ਚਾਹੀਦਾ ਹੈ, ਜੇ ਕਾਨੂੰਨ ਵੀ ਬਣਾਉਣਾ ਪੈਂਦਾ ਹੈ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਆਰਟੀਕਲ 370 ਲਿਖਿਆ ਨਹੀਂ ਸੀ ਹੋਇਆ ਭਾਰਤੀ ਆਇਨ 'ਚ, 35A ਨਹੀਂ ਸੀ ਲਿਖਿਆ ਹੋਇਆ। ਕੀ ਇਕਰਾਰ ਇਹਨਾਂ ਨੇ ਐਸਾ ਕਿਹੜਾ ਹੈ ਜਿਹੜਾ ਇਹਨਾਂ ਨੇ ਤੋੜਿਆ ਨਹੀਂ ਹੈ? ਔਰ ਜੇ ਮੈਂ ਇਹਨੂੰ ਹੋਰ ਅੱਗੋਂ ਜਾ ਕੇ ਕਹਾਂ ਕਿ ਸਮਝੌਤੇ ਤਾਂ ਕੀਤੇ ਹੀ ਤੋੜਨ ਲਈ ਜਾਂਦੇ ਨੇ, ਨੋ ਡਾਊਟ, ਨਹੀਂ ਤਾਂ ਜਦੋਂ ਤੁਸੀਂ ਕੋਈ ਕਹਿ ਦਿੰਦੇ ਹੋ ਉਹ ਆਪਣੇ ਆਪ ਦੇ ਵਿੱਚ ਹੀ ਕਾਫੀ ਹੁੰਦਾ ਹੈ। ਬਾਕੀ ਜਦੋਂ ਜਿਹਨੇ ਮੁੱਕਰਨੇ, ਔਰ ਪੰਜਾਬੀ 'ਚ ਕਹਿੰਦੇ ਨੇ ਕਿ ਬਈ ਮਰ ਗਏ ਤੇ ਮੁੱਕਰ ਗਏ ਦਾ ਕੀ ਹੈ, ਬਿਲਕੁਲ ਇੱਕੋ ਹੀ ਲੈਵਲ ਚਲਾ ਜਾਂਦਾ। ਔਰ ਇਹ ਤਾਂ ਕਈ ਵਾਰ ਮਰੇ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਇਹ ਆਪਣੇ ਝੂਠ ਨੂੰ ਵੇਚਦੇ ਨੇ, ਪਰੋਸਦੇ ਨੇ, ਉਹ ਸਾਹਮਣੇ ਹੈ। ਉਹ CA ਦਾ ਮੁੱਦਾ ਹੋਏ, ਆਰਟੀਕਲ 370 ਦਾ ਹੋਏ, GST ਦਾ ਹੋਏ, ਨੋਟਬੰਦੀ ਦਾ ਹੋਏ। ਹੁਣ ਜੇ GST ਲਾਗੂ ਕੀਤੀ ਜਾਂਦੀ ਹੈ
ਵਪਾਰੀ ਕਹਿੰਦੇ ਨੇ ਸਾਨੂੰ ਭਾਈ ਇਹ ਪੁੱਛਿਆ ਹੀ ਨਹੀਂ, ਸਟੇਟਾਂ ਕਹਿੰਦੇ, ਉਹ ਕਹਿੰਦੇ ਨਹੀਂ ਨਹੀਂ ਇਹ ਤੁਹਾਨੂੰ ਨਹੀਂ, ਇਹ ਤੁਹਾਡੇ ਬਹੁਤ ਫਾਇਦੇ 'ਚ ਹੈ, ਇਹ ਤੁਹਾਨੂੰ ਨਹੀਂ ਪਤਾ ਹੈ, ਇਹ ਤੁਹਾਡੇ ਫਾਇਦੇ ਲਈ ਅਸੀਂ GST ਕਰ ਰਹੇ ਹਾਂ। ਨੋਟਬੰਦੀ ਕਰਕੇ 6-6 ਮੀਲ ਦੀਆਂ ਲਾਈਨਾਂ ਲਵਾਤੀਆਂ, ਘਰਾਂ 'ਚ ਵਿਚਾਰੇ ਕਈ ਹਾਰਟ ਅਟੈਕ ਨਾਲ ਮਰ ਗਏ, ਕਿਉਂਕਿ ਜਿਨ੍ਹਾਂ ਦੇ ਵਿਚਾਰੀਆਂ ਬੀਬੀਆਂ ਨੇ ਆਪਣੇ ਸ਼ਰਾਬੀ ਘਰ ਵਾਲਿਆਂ ਤੋਂ ਜਾਂ ਅਦਰਵਾਈਜ਼ ਡਿਫਿਕਲਟ ਟਾਈਮ ਲਈ ਪੈਸੇ, ਉਹ ਜੀ ਇਹ ਨੋਟ ਰੈਲੇਵੈਂਟ ਹੋ ਗਏ, ਨਵੇਂ ਨੋਟ। ਹਾਲਾਂ ਸਾਹਮਣੇ ਆਇਆ ਵੀ ਕੁਝ ਵੀ ਨਹੀਂ ਹੈ, ਸਾਰੇ ਹੀ ਉਹ ਵਾਪਸ ਆਏ। ਰਾਦਰ ਉਸ ਅੰਦਾਜ਼ ਉਹਨਾਂ ਨੇ ਕਿੰਨਿਆਂ ਦਾ ਨੁਕਸਾਨ ਕੀਤਾ ਹੈ। ਬਿਲਕੁਲ। ਲੇਕਿਨ ਉਹ ਇੱਕ ਅੱਜ ਤੱਕ ਵੀ ਕਿਹਾ ਜਾਂਦਾ ਜੀ ਦੇਖੋ ਨੋਟਬੰਦੀ ਨੇ ਬਹੁਤ ਫਾਇਦਾ ਕੀਤਾ, ਇਹ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਹਦਾ ਕੀ ਫਾਇਦਾ ਹੈ, ਇਹਨੇ ਬਹੁਤ ਫਾਇਦਾ ਕੀਤਾ। CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਹਜ਼ਾਰਾਂ ਦੀ ਗਿਣਤੀ 'ਚ ਬੀਬੀਆਂ ਬੱਚੇ ਜਿਹੜੇ ਨੇ ਸ਼ਾਹੀਨ ਬਾਗ 'ਚ ਬੈਠੇ ਨੇ, ਜੌਹਰੀ ਬਾਗ 'ਚ ਬੈਠੇ ਨੇ, ਲਖਨਊ ਭਾਰਤ ਭਰ ਦੇ ਵਿੱਚ ਨੇ, ਔਰ ਉਹ ਕਹਿ ਰਹੇ ਨੇ ਜੀ ਇਹ ਤਾਂ ਇਹਨਾਂ ਨੇ ਐਕਟ ਪੜ੍ਹਿਆ ਹੀ ਨਹੀਂ ਚੰਗੀ ਤਰ੍ਹਾਂ, ਇਹ ਗੁੰਮਰਾਹ ਕਰ ਰਹੇ ਨੇ, ਇਹਨਾਂ ਨੂੰ ਪਾਕਿਸਤਾਨੀ ਗੁੰਮਰਾਹ ਕਰ ਰਹੇ ਨੇ, ਇਹ ਦੂਸਰੇ ਜਿਹੜੇ ਜਿਹਾਦ ਵਾਲੇ ਗੁੰਮਰਾਹ ਕਰ ਰਹੇ ਨੇ, ਇਹ ਤਾਂ ਫਾਇਦੇ 'ਚ ਹੈ ਮੁਸਲਮਾਨਾਂ ਦੇ। ਅਸੀਂ CAA ਜਾਂ ਕਿਸੇ ਦੀ ਸਿਟੀਜ਼ਨਸ਼ਿਪ ਥੋੜ੍ਹੀ ਖਤਮ ਕੀਤੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹਨਾਂ ਦੇ ਫਾਇਦੇ 'ਚ ਕੀ ਹੈ। ਔਰ ਫਿਰ ਅਸੀਂ ਇਸੇ ਹਵਾਲੇ ਨਾਲ ਆਰਟੀਕਲ 370 ਦੇਖਦੇ ਹਾਂ। ਕਸ਼ਮੀਰ ਪਿਛਲੇ 15 ਮਹੀਨਿਆਂ ਤੋਂ ਜੇਲ੍ਹ ਬਣਾਇਆ ਹੋਇਆ ਹੈ, वो कहते हैं आर्टिकल 370 खत्म करके कश्मीर की डेवलपमेंट कर दी, कश्मीरियों को क्या फायदा होगा, ये उनको गुमराह किया जा रहा है। ये हुण वही हाल भी तुसी पैंडेमिक दे विच ऑर्डीनेंस जारी करके 3 ਜਿਹੜੇ ਨੇ ਕਿਸਾਨਾਂ ਨਾਲ ਸੰਬੰਧਿਤ ਬਿਨਾਂ ਕਿਸੇ ਨੂੰ ਪੁੱਛੇ, ਬਿਨਾਂ ਕਿਸੇ ਸਟੇਟ ਨੂੰ ਭਰੋਸੇ 'ਚ ਲਿਆ ਕਰ ਦਿੱਤਾ। ਫਿਰ ਉਹਨਾਂ ਨੂੰ ਧੱਕੇ ਨਾਲ ਤੁਸੀਂ ਪਾਰਲੀਮੈਂਟ ਔਰ ਰਾਜ ਸਭਾ 'ਚ ਪਾਸ ਕਰਾ ਕੇ ਐਕਟ ਬਣਾ ਦਿੱਤਾ। ਹੁਣ ਜਿੱਥੇ ਕਿ ਹਾਈਲੀ ਐਜੂਕੇਟਿਡ ਕਿਸਾਨ, ਉਹਨਾਂ ਦੇ ਬੱਚੇ, ਦੁਨੀਆ ਭਰ ਦੇ ਐਕਸਪਰਟ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਬਈ ਇਹ ਕਿਵੇਂ ਅਡਾਨੀ ਅੰਬਾਨੀ ਦੇ ਹਵਾਲੇ ਕਰਨ ਦੀ ਲਾਈਨ ਹੈ, ਇਹ ਕਿਵੇਂ ਕਾਰਪੋਰੇਟ ਅਮਰੀਕਾ ਵਾਲਾ ਜਿਹੜਾ ਮਾਡਲ ਹੈ ਉਹਦੇ ਥੱਲੇ ਜਿਹੜਾ ਹੈ ਉਹਨਾਂ ਨੂੰ ਫਾਇਦਾ ਪਹੁੰਚਾਉਣ ਦਾ। ਜਿਵੇਂ ਇਹਨਾਂ ਨੇ ਛੱਤੀਸਗੜ੍ਹ ਹੋਏ, ਝਾਰਖੰਡ ਹੋਏ, ਆਦੀਵਾਸੀ ਔਰ ਉਹ ਸਾਰੀ ਬੈਲਟ ਜਿਹੜੀ ਹੈ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਇਹਨਾਂ ਦੇ ਹਵਾਲੇ ਕੀਤੀਆਂ। ਇਹਨਾਂ ਨੂੰ ਜਿਹੜੇ ਉੱਥੇ ਵੱਡੇ ਵੱਡੇ ਜਾ ਕੇ ਆਪਣੇ ਮਿਨਰਲਸ ਔਰ ਦੂਸਰੇ ਕੱਢ ਰਹੇ ਨੇ, ਉਹਨਾਂ ਦੀਆਂ ਜ਼ਮੀਨਾਂ ਖੋ ਰਹੇ ਨੇ ਆਦੀਵਾਸੀਆਂ ਨੇ। ਉਹਨਾਂ ਨੂੰ ਕਹਿੰਦੇ ਜੀ ਇਹ ਤੁਹਾਨੂੰ ਪਤਾ ਹੀ ਨਹੀਂ, ਤੁਹਾਨੂੰ ਇਹ ਅਰਬਨ ਨਕਸਲ ਭੜਕਾ ਰਹੇ ਨੇ, ਅਸੀਂ ਤਾਂ ਇਹ ਤੁਹਾਡੀ ਡਿਵੈਲਪਮੈਂਟ ਕਰ, ਉਹਨਾਂ ਨੂੰ ਬੇਘਰੇ ਕਰਕੇ ਡਿਵੈਲਪਮੈਂਟ ਕਰ ਰਹੇ ਨੇ। ਅੱਜ ਇਹੀ ਆਰਗੂਮੈਂਟ ਜਿਹੜਾ ਉਹ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਇਹ ਕਾਨੂੰਨ ਤੁਹਾਡੇ ਭਲੇ 'ਚ ਨੇ, ਦੇਖੋ ਇਹ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਠੀਕ ਤਰ੍ਹਾਂ ਨਹੀਂ ਪੜ੍ਹੇ, ਤੁਸੀਂ ਆਓ। ਹੁਣ ਇਹ 4 ਰਾਊਂਡ ਗੱਲਬਾਤ ਦੇ ਕਿਉਂ ਹੋਏ ਨੇ ਕਿ ਜੀ ਅਸੀਂ ਸਮਝਾ ਰਹੇ ਹਾਂ। ਪਹਿਲੇ ਇੱਕ ਵਾਰੀ ਤਾਂ ਉਹਨਾਂ ਨੇ 3 ਘੰਟੇ ਬਿਠਾ ਕੇ ਪ੍ਰੈਜੈਂਟੇਸ਼ਨ ਦੇ ਦਿੱਤੀ, ਦੂਜੀ ਵਾਰੀ ਉਹੀ ਸੋਟੀ ਫੜ ਕੇ ਖਲੋਣ ਲੱਗਿਆ, ਕਹਿੰਦੇ ਬਹਿ ਜਾ ਤੂੰ, ਇਹ ਸਾਨੂੰ ਨਹੀਂ ਪਤਾ ਹੈ, ਇਹਨੂੰ ਬੰਦ ਕਰੋ। ਹਾਂਜੀ, ਹੁਣ ਅੱਜ ਚੌਥੇ ਦੌਰ ਦੀ ਗੱਲਬਾਤ ਜਿਹੜੀ ਹੈ ਉਹ ਬੇਸ਼ੱਕ ਆਲਮੋਸਟ 7 ਘੰਟੇ ਚੱਲੀ ਹੈ, ਵਿੱਚ ਲੰਚ ਦਾ ਟਾਈਮ ਆਇਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਸਰਕਾਰੀ ਭੋਜ, ਉਹਨਾਂ ਨੇ ਕਿਸਾਨਾਂ ਨੇ ਕਿਹਾ ਨਾ, ਆਪਣੇ ਡੱਬਿਆਂ 'ਚ ਉਹਨਾਂ ਨੇ ਰੋਟੀ ਕੱਢੀ ਹੋਵੇ, ਤੁਹਾਡਾ ਤਾਂ ਅਸੀਂ ਪਾਣੀ ਵੀ ਨਹੀਂ ਪੀਣਾ ਸੀ, ਆਪਣੇ ਨਾਲ ਲਿਆਏ। ਔਰ ਇਹ ਇੱਕ ਦੇਖਣ ਵਾਲਾ, ਹਾਲਾਂ ਕੱਲ ਨੂੰ ਕੀ ਹੋਏਗਾ ਮੈਨੂੰ ਨਹੀਂ ਪਤਾ ਹੈ, ਪਰ ਇਹ ਇੱਕ ਡਿਫਾਈਂਸ ਦੇਣ ਦਾ ਹੈ। ਉਹਨਾਂ ਨੇ ਜ਼ਮੀਨ ਤੇ ਬੈਠ ਕੇ ਜਿਹੜੇ 35 ਕਿਸਾਨ ਨੁਮਾਇੰਦੇ ਨੇ ਉਹ ਪ੍ਰਸ਼ਾਦਾ ਛਕ ਰਹੇ ਨੇ। ਉਹਨਾਂ ਨੇ ਕਿਹਾ ਜੀ ਨਾ, ਤੁਹਾਡਾ ਲੰਗਰ ਉਸ ਤੋਂ ਬਾਅਦ ਸਨੈਕ ਟੀ ਨਾ, ਕਹਿੰਦੇ ਤੁਸੀਂ ਆਪਣੇ ਕੋਲ ਹੀ ਰੱਖੋ, ਆ ਜਿਹੜਾ ਸਾਡਾ ਕੰਮ ਹੈ ਇਹ ਕਰੋ ਔਰ ਇਹਨੂੰ ਬੰਦ ਕਰੋ। ਜਿਹੜੇ ਤਿੰਨੋਂ ਹੀ ਨੇ ਇਹਨਾਂ ਨੂੰ ਵਾਪਸ ਲਓ ਕਾਨੂੰਨਾਂ ਨੂੰ, ਔਰ ਇਸ ਸਾਰੇ ਦੇ ਨਾਲ ਜਿਹੜਾ ਪਰਾਲੀ ਸਾੜਨ ਵਾਲਾ ਜਿਹੜਾ ਤੁਹਾਡਾ ਆਰਡੀਨੈਂਸ ਹੈ ਉਹਨੂੰ ਵੀ ਖਤਮ ਕਰੋ, ਔਰ ਇਲੈਕਟ੍ਰਿਸਿਟੀ ਦਾ ਵੀ ਕੁਝ ਕੀਤਾ ਹੋਇਆ ਇਹਨਾਂ ਨੇ। ਇਹ ਵੀ ਸਾਰਾ ਇਸ ਕੋਵਿਡ, ਉਹ ਜਦੋਂ ਉਹ ਇਹਨਾਂ ਦਾ ਸ਼ੈਤਾਨਾਂ ਦਾ ਪਿਓ ਮੋਦੀ ਕਹਿੰਦਾ ਨਾ ਕਿ ਵੀ ਵਿਪਤਾ ਮੇ ਵੀ ਅਫਸਰ ਤਲਾਸ਼ ਕਰੋ, ਉਹ ਤਾਂ ਉਹਨਾਂ ਨੇ ਹਰ ਇੱਕ ਨੂੰ ਹੀ ਜਿਹੜਾ ਉਹ ਪੈਰਾਂ 'ਚੋਂ ਕੱਢ ਦਿੱਤਾ ਹੈ ਕਿ ਭਾਈ ਖਲੋਣ ਜੋਗਾ ਨਹੀਂ ਛੱਡਿਆ ਹੈ। ਸੋ ਇਸ ਸਾਰੇ ਦੇ ਵਿੱਚ ਹੁਣ ਜਿਹੜੀ ਗੱਲਬਾਤ ਤੋਂ ਬਾਅਦ, ਹਾਲਾਂ ਸਰਕਾਰ ਨੇ ਤਾਂ ਇੱਕ ਗੱਲ ਤਾਂ ਸਭ ਨੇ ਕਿਹਾ ਕਿ ਡੈਡਲੌਕ ਆ ਗਿਆ, ਸਟੇਲਮੇਟ ਆ ਗਿਆ। ਹੁਣ ਉਹਨਾਂ ਨੇ 5ਵੇਂ ਰਾਊਂਡ ਲਈ ਜਿਹੜਾ 5 ਦਸੰਬਰ ਦਾ ਟਾਈਮ ਦਿੱਤਾ ਹੈ। ਹਾਲਾਂ ਇਹ ਉਹੀ ਡੇਟ ਹੈ ਜਦੋਂ ਭਾਰਤ ਭਰ ਦੇ ਵਿੱਚ ਅਡਾਨੀਆਂ, ਅੰਬਾਨੀਆਂ, ਅਮਿਤ ਸ਼ਾਹ, ਮੋਦੀ ਦੇ ਪੁਤਲੇ ਫੂਕਣ ਦਾ ਵੀ ਐਲਾਨ ਕਿਸਾਨਾਂ ਨੇ ਕੀਤਾ ਹੋਇਆ। ਅਸੀਂ ਸਪੋਰਟਸਮੈਨ ਦੀ ਗੱਲ ਕੀਤੀ ਸੀ ਕਿ ਵੀ ਕਿਵੇਂ ਉਹਨਾਂ ਨੇ ਜਿਹੜਾ ਉਹ ਆਪਣੇ ਅਵਾਰਡ ਵਾਪਸ ਕਰਨੇ ਨੇ, ਔਰ ਹੁਣ ਇਸ ਸਾਰੇ ਦੇ ਵਿੱਚ ਜਿਹੜੇ ਅਗਲੇ ਦੌਰ ਤੱਕ ਪਹੁੰਚਣ ਤੋਂ ਪਹਿਲਾਂ ਹੁਣ ਅੱਜ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਤੁਸੀਂ ਦੱਸੋ, 8 ਸੋਧਾਂ ਉਹਨਾਂ ਨੇ ਕਿਹਾ ਜੀ ਅਸੀਂ ਕਰ ਦਿੰਦੇ ਹਾਂ ਕਾਨੂੰਨਾਂ ਦੇ ਵਿੱਚ, ਔਰ ਮਿਨੀਮਮ ਸਪੋਰਟ ਪ੍ਰਾਈਸ ਦੀ ਗਾਰੰਟੀ ਕਰ ਦਿੰਦੇ। ਅੱਜ ਤੱਕ ਤਾਂ ਕਿਸਾਨਾਂ ਨੇ ਨਹੀਂ ਜੀ
ਅਸੀਂ ਇਹ ਨਾ ਸਾਨੂੰ ਸੋਧਾਂ ਸਾਧਾਂ ਕੋਈ ਨਹੀਂ ਚਾਹੀਦੀ, ਜੀ ਇਹ ਤੁਸੀਂ ਆਪਣਾ ਚੱਕੋ, ਜਿਹੜੇ ਤੁਸੀਂ ਲਿਆਂਦੇ ਨੇ ਇਹਨਾਂ ਨੂੰ ਜਿਹੜਾ ਆਪਣੇ ਰੱਖੋ ਫਾਈਲਾਂ 'ਚ ਹੀ ਵਾਪਸ ਕਾਨੂੰਨ ਲਓ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਜਦੋਂ ਅਸੀਂ ਇਹ ਕਿਹਾ ਕਿ ਇਹ ਵਾਰ ਆਫ ਨਰਵਸ ਹੈ, ਸੋ ਜ਼ਾਹਰ ਹੈ ਕਿ ਪਹਿਲਾ ਪਾਰਟ ਤੇ ਇਹਦੇ ਨਾਲ ਜੁੜਿਆ ਹੋਇਆ। ਔਰ ਇਹ ਵੀ ਹੁਣ ਉਹਨਾਂ ਨੇ ਕਿਹਾ ਜੀ ਤੁਸੀਂ ਆ ਸਾਰਿਆਂ ਦੇ ਉੱਤੇ, ਇਹ ਉਹਨਾਂ ਦੇ ਵੀ ਕਿਸੇ ਨੁਮਾਇੰਦੇ ਨੇ ਕਿਹਾ ਕਿ CAA ਤੁਸੀਂ ਕਹਿੰਦੇ ਮੁਸਲਮਾਨਾਂ ਨੂੰ ਸਮਝ ਨਹੀਂ ਆਈ, ਆਰਟੀਕਲ 370 ਕਸ਼ਮੀਰੀਆਂ ਨੂੰ ਨਹੀਂ ਸਮਝ ਆਇਆ ਉਹਨਾਂ ਦੇ ਭਲੇ, GST ਜਿਹੜੀ ਵਪਾਰੀਆਂ ਨੂੰ ਨਹੀਂ ਸਮਝ ਆਈ, ਤੁਹਾਨੂੰ ਸਮਝ ਆ ਗਈ, ਨੋਟਬੰਦੀ ਆਮ ਲੋਕਾਂ ਨੂੰ ਸਮਝ ਨਹੀਂ ਆਈ, ਤੁਹਾਨੂੰ ਸਮਝ ਆ ਗਈ, ਹੁਣ ਕਿਸਾਨਾਂ ਦੇ ਫਾਇਦੇ ਕੀ ਨੇ ਇਹ ਤੁਹਾਨੂੰ ਨਹੀਂ, ਤੁਹਾਨੂੰ ਸਮਝ ਆ। ਉਹਨੇ ਕਿਹਾ ਤੁਸੀਂ ਕਿਹੜੇ ਪਲੈਨਟ ਤੋਂ ਆਏ ਹੋ ਕਿ ਵੀ ਤੁਸੀਂ ਇਹ BJP ਵਾਲੇ, ਤੁਸੀਂ ਕਿਸੇ ਕਿਹੜੇ ਗ੍ਰਹਿ ਤੋਂ ਆਏ ਹੋ, ਕਿਹੜੇ ਪਲੈਨਟ ਤੋਂ ਆਏ ਹੋ ਕਿ ਸਿਰਫ ਤੁਹਾਨੂੰ ਹੀ ਸਮਝ ਆਉਂਦਾ ਹੈ। ਔਰ ਤੁਸੀਂ ਜਿਹੜਾ ਮਤਲਬ ਇਹ ਬੇਈਮਾਨੀ ਦੀ ਸਿਖਰ ਹੈ। ਔਰ ਹਾਲਾਂਕਿ ਇਹ ਉਹਦੇ ਤੇ ਕਰ ਰਹੇ ਨੇ ਕੰਮ, ਜਿਹੜੀ ਆਰਟ ਆਫ ਵਾਰ ਦੇ ਵਿੱਚ ਕਹੀ ਹੋਈ ਗੱਲ ਹੈ ਕਿ ਵੀ ਜੇ ਤੁਹਾਨੂੰ ਲੱਗੇ ਕਿ ਵੀ ਦੁਸ਼ਮਣ ਜਿਹੜਾ ਉਹ ਜਿੱਤ ਗਿਆ ਤਾਂ ਉਹਨੂੰ ਜੁਆਇਨ ਕਰ ਲਓ, ਫਿਰ ਉਹਨੂੰ ਜਿਹੜਾ ਸਟੈਬ ਇਨ ਦਾ ਬੈਕ ਕਰੋ। ਕਿਉਂਕਿ RSS ਦਾ ਜਿਹੜਾ ਮਜ਼ਦੂਰ ਵਿੰਗ ਹੈ ਉਹਨਾਂ ਨੇ ਕਿਹਾ ਕਿ ਜੀ ਨਹੀਂ ਇਹ ਕਿਸਾਨਾਂ ਦੀਆਂ ਜਾਇਜ਼ ਹੈ ਮੰਗ, ਉਹਨਾਂ MSP ਹੋਣਾ ਚਾਹੀਦਾ, ਹੁਣ ਵੜਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਹਾਲਾਂ ਸਾਡੇ ਇੱਕ ਦੋ ਵੀਰਾਂ ਦਾ ਇਹ ਕਹਿਣਾ ਹੈ ਕਿ ਜੀ ਦੇਖੋ ਮਤਲਬ ਇਹ ਸਾਡਾ ਸੰਘਰਸ਼ ਹੁਣ ਫੈਲ ਰਿਹਾ ਹੈ। ਔਰ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੈ ਉਹ ਜਿਹੜੇ ਕਿਸਾਨ ਆਏ ਨੇ ਜਾਂ ਕੋਈ ਹੋਰ ਸਟੇਟਾਂ ਦੇ, ਉਹਨਾਂ ਨੇ ਕਿਹਾ ਕਿ ਜੀ ਜੇ ਇਹ ਇਹਨਾਂ ਨੇ ਇਵੇਂ ਹੀ ਕਰਨਾ ਹੈ, ਔਰ ਇਹ ਤਾਂ ਜਿਵੇਂ ਸਿੱਖ ਨੇ ਔਰ ਕਿਸਾਨ ਇੰਨੇ ਚੰਗੇ ਨੇ, ਅਸੀਂ ਵੀ ਖਾਲਿਸਤਾਨੀ ਹਾਂ। ਸੋ ਬਹੁਤਿਆਂ ਨੂੰ ਇਹ ਵੀ ਲੱਗਣ ਲੱਗ ਪਿਆ ਕਿ ਵੀ ਇਹ ਜਿਹੜੀ ਖਾਲਿਸਤਾਨ ਦੀ ਗੱਲ ਹੈ ਇਹ ਸਾਰਿਆਂ ਨੂੰ ਸਮਝ ਆਉਣ ਲੱਗੀ। ਠੀਕ ਹੈ, ਇੰਡੀਵਿਜੂਅਲ ਅਲਟੀਮੇਟਲੀ ਸਾਡੇ ਇੱਕ ਬੜੇ ਹੀ ਸੁਹਿਰਦ ਵੀਰ ਨੇ ਨਿਊਯਾਰਕ ਤੋਂ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਉਹਨਾਂ ਨੇ ਸਗੋਂ ਕਾਲ ਕਰਕੇ ਮੈਨੂੰ ਕਿਹਾ ਕਿ ਵੀ ਇਹ ਉਹ ਟਾਈਮ ਹੈ ਕਿ ਵੀ ਜਿਹੜੀ ਸਿੱਖਾਂ ਦੀ ਗਲੋਰੀ ਹੈ, ਖਾਸ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਨਾਇਕ ਦੇ ਤੌਰ ਤੇ ਇਸ ਸਾਰੇ 'ਚ ਉਭਾਰਨਾ ਚਾਹੀਦਾ ਉਹਨਾਂ ਨੂੰ। ਕਿਉਂਕਿ 1710 ਦੇ ਵਿੱਚ ਪਹਿਲਾ ਜਿਹੜਾ ਰਾਜ ਐਸਟੈਬਲਿਸ਼ ਹੁੰਦਾ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਜਿਸ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ, ਜਦੋਂ ਕਿ ਉਸ ਦੇ ਵਿੱਚ ਇਹ ਬੜੀ ਦੇਗ ਹੋ ਤੇਗ ਹੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਔਰ ਇਹ ਦੇਗ ਕੇ ਫਤਿਹ ਦੇ ਨਾਰੇ ਉਸ ਕਿਸਾਨ ਰੈਲੀਆਂ ਦੇ ਵਿੱਚ ਵੀ ਵੱਜ ਰਹੇ ਨੇ। ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ ਔਰ ਸੱਚਮੁੱਚ ਜਿਵੇਂ ਉਹ ਲੰਗਰ ਹੈ। ਔਰ ਜਦੋਂ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਵੀ ਇਹ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਸਾਡੇ ਆਓ, ਤੁਹਾਨੂੰ ਅਸੀਂ ਖੀਰ ਵੀ ਖਵਾਵਾਂਗੇ, ਜਲੇਬੀਆਂ ਵੀ ਖਵਾਵਾਂਗੇ, ਸਾਡਾ ਲੰਗਰ ਹੈ ਉਹ ਉੱਥੇ ਹੀ ਹੈ, ਉਹ ਗੁਰੂ ਕਾ ਲੰਗਰ। ਔਰ ਉਵੇਂ ਹੀ ਉਹ ਅਰਦਾਸਾ ਸੋਧ ਕੇ ਜਿਵੇਂ ਵਰਤਾਉਂਦੇ ਨੇ। ਸੋ ਮੈਂ ਸਮਝਦਾ ਵੀ ਇਹ ਪਹਿਲੀ ਗੱਲ ਸੀ ਕਿ ਇਕਨੋਮਿਕਲ ਪ੍ਰੋਸਪੈਰਿਟੀ ਦੀ ਗਾਰੰਟੀ ਕਰਨਾ, ਔਰ ਉਹਦਾ ਪਹਿਲਾ ਸਟੈਪ ਸੀ, ਪਹਿਲਾ ਆਰਡੀਨੈਂਸ ਸੀ 1710 ਦੇ ਵਿੱਚ ਕਿ ਜ਼ਮੀਨ ਵਾਹੁਣ ਵਾਲਾ, ਜਿਹਨੂੰ ਹਲ ਵਾਹਕ ਕਹਿੰਦੇ ਸੀ, ਉਹ ਜ਼ਮੀਨ ਦਾ ਮਾਲਕ ਹੈ, ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਇਹ ਉਹ ਸਦੀਆਂ ਤੋਂ ਐਸਟੈਬਲਿਸ਼ ਜਿਹੜਾ ਜ਼ਿਮੀਂਦਾਰਾ ਸਿਸਟਮ ਸੀ ਉਸ ਦਾ ਲੱਕ ਤੋੜਨਾ ਸੀ। ਹਾਲਾਂ ਥੋੜ੍ਹਾ ਚਿਰ ਰਾਜ ਸੀ ਉਹ 8-10 ਸਾਲ, ਫਿਰ ਸ਼ੁਰੂ ਹੋਏ ਜ਼ੁਲਮਾਂ ਦੀ ਕਹਾਣੀ, ਇੱਕ ਸਦੀ ਚੱਲਿਆ। ਪਰ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ 310 ਸਾਲ ਬਾਅਦ ਉਹੀ ਕਹਾਣੀ ਜਿਹਨਾਂ ਹਲ ਵਾਕਾਂ ਨੂੰ, ਔਰ ਇਸ ਗੱਲ ਦਾ ਧਿਆਨ ਰਹੇ ਜੇ ਅਸੀਂ ਮੈਪ ਦੇਖੀਏ ਕਿ ਬਾਬਾ ਬੰਦਾ ਸਿੰਘ ਬਹਾਦਰ 1708 ਦੇ ਵਿੱਚ ਹਜ਼ੂਰ ਸਾਹਿਬ ਤੋਂ 10ਵੇਂ ਪਾਤਸ਼ਾਹ ਉਹਨਾਂ ਨੂੰ ਤੋੜਦੇ ਨੇ, 5 ਤੀਰਾਂ ਦੀ ਬਖਸ਼ਿਸ਼ ਕਰਕੇ, 5 ਸਿੱਖਾਂ ਦੀ ਕੌਂਸਲ। ਔਰ ਉਹ ਇਹ ਫਾਈਨਲ ਸਰਹੰਦ ਦੀ ਜੰਗ ਜਿਹੜੀ ਚਾਪੜਚਿੜੀ ਦੇ ਮੈਦਾਨ 'ਚ ਹੁੰਦੀ ਹੈ, 2 ਸਾਲ ਦਾ ਪੀਰੀਅਡ ਵਿਛਾੜੇ। ਹੁਣ 2 ਸਾਲ ਬੰਦਾ ਸਿੰਘ ਬਹਾਦਰ ਕਿਤੇ ਲੁੱਕ ਕੇ ਨਹੀਂ ਬੈਠਾ ਹੈ, ਉਹ ਜਦੋਂ ਤੁਰੇ ਨੇ ਔਰ ਇਧਰ ਤੱਕ ਸਰਹੰਦ ਤੱਕ ਪਹੁੰਚਣ ਤੋਂ ਪਹਿਲਾਂ ਜਿਹੜੇ ਸਹਾਰਨਪੁਰ, ਮੇਰਠ, ਉਹਨਾਂ ਇਲਾਕਿਆਂ 'ਚ ਅੱਜ ਵੀ ਸੈਂਕੜਿਆਂ ਤਾਂ ਨਹੀਂ, ਸ਼ਾਇਦ ਦਰਜਨਾਂ ਪਿੰਡ ਐਸੇ ਨੇ ਜਿਹੜੇ ਭਾਵੇਂ ਸਿੱਖੀ ਰੂਪ 'ਚ ਨਹੀਂ ਨੇ, ਪਰ ਉਹਨਾਂ ਦੇ ਵਿੱਚ ਕੁਛ ਮਾਨਤਾਵਾਂ ਸਿੱਖਾਂ ਵਾਲੀਆਂ ਨੇ। ਔਰ ਉਹ ਕਹਿੰਦੇ ਨੇ ਜੀ ਅਸੀਂ ਬੰਦਾ ਸਿੰਘ ਬਹਾਦਰ ਦੇ ਜ਼ਮਾਨੇ ਦੇ ਸਿੱਖ ਹਾਂ। ਉਦੋਂ ਅਸੀਂ ਫਿਰ ਕਿਸੇ ਨੇ ਫੋਲੋ ਨਹੀਂ ਕੀਤਾ ਜਾਂ 100 ਸਾਲ ਸਿੱਖ ਸਟਰਗਲ ਦੇ ਵਿੱਚ ਰਹੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਰੈਵੋਲੂਸ਼ਨਰੀ ਥਾਟ ਸੀ, ਔਰ ਅੱਜ ਵੀ ਇਹ ਗੱਲ ਹੋ ਸਕਦਾ ਹੈ ਗੁਰੂ ਦੀ ਕਲਾ ਇਵੇਂ ਵਾਪਰ ਰਹੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਨਹੀਂ ਸਮਝਾ ਸਕੇ ਆਪਣੀਆਂ, ਇਹਦੇ ਬਾਵਜੂਦ ਕਿ ਇੰਨੀਆਂ ਇੰਸਟੀਟਿਊਸ਼ਨਸ, SGPC, ਦਿੱਲੀ ਕਮੇਟੀ,
ਸਾਡੇ ਲੰਗਰ ਵੀ ਗੁਰਦੁਆਰਿਆਂ ਤੱਕ ਮਹਿਦੂਦ ਰਹੇ, ਲੇਕਿਨ ਕੋਵਿਡ-19 ਨੇ ਸਾਨੂੰ ਦੁਨੀਆ ਭਰ ਦੇ ਵਿੱਚ ਸਾਡੇ ਇਸ ਮਜ਼ਹਬ ਦੀ ਜਿਹੜੀ ਇਹ ਖਲਕਤ ਦੀ ਸੇਵਾ ਹੈ ਕਿ ਕਿਸੇ ਨੂੰ ਭੁੱਖੇ ਨਹੀਂ ਰਹਿਣ ਦੇਣਾ। ਹਾਲਾਂਕਿ ਇਹ ਤਾਂ ਗੁਰੂ ਅਮਰਦਾਸ ਜੀ ਨੇ ਆਰਡੇਨ ਕੀਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਵੀ ਜਿਨ੍ਹਾਂ ਨੇ ਦਰਬਾਰ ਦੇ ਵਿੱਚ ਆਣਾ ਰੱਬ ਦੀ ਇਬਾਦਤ ਲਈ, ਉਸ ਤੋਂ ਪਹਿਲਾਂ ਆਪਣਾ ਢਿੱਡ ਭਰੋ। ਕਿ ਖਾਲੀ ਢਿੱਡ ਰੱਬ ਦੀ ਗੱਲ ਨਹੀਂ ਸਮਝ ਸਕਦੇ ਜਾਂ ਰੱਬ ਨਾਲ ਨਹੀਂ ਜੁੜ ਸਕਦੇ। ਇਹ ਇਸ ਦੇ ਬਿਲਕੁਲ ਉਲਟ ਸੀ ਹਿੰਦੂ ਥਾਟ ਦੇ, ਜਿਨ੍ਹਾਂ ਨੇ ਸਾਰੇ ਸਾਲ ਦੇ ਕੈਲੰਡਰ 'ਚ ਕਿੰਨਾ ਵਰਤਾਂ ਦਾ ਸਿਸਟਮ ਰੱਖਿਆ ਹੋਇਆ ਔਰ ਕਿਵੇਂ ਕੀ ਡਰਾਮੇਬਾਜ਼ੀਆਂ ਰਿਚੁਅਲਿਜ਼ਮ ਕਰਦੇ ਨੇ। ਔਰ ਮੰਦਿਰ ਦੇ ਵਿੱਚ ਖਾਣਾ ਤਾਂ ਕੀ ਦੇਣਾ, ਕੋਈ ਜਾਂਦਾ ਤੇ ਉਹ ਚਮਚੇ ਦੇ ਨਾਲ ਪਾਣੀ ਦੇ ਕੇ, ਜਿਹਨੂੰ ਚਰਨਾ ਅੰਮ੍ਰਿਤ ਕਹਿੰਦੇ ਨੇ, ਉਹ ਵੀ ਹਨੇਰੇ ਜਿਹੇ ਕਮਰੇ 'ਚ ਦੇਵਤੇ ਦੀ ਮੂਰਤੀ ਰੱਖੀ ਹੁੰਦੀ। ਹਰ ਮੰਦਿਰ ਤੁਸੀਂ ਦੇਖੋਗੇ ਕਿ ਉੱਥੇ, ਕਿਉਂਕਿ ਉਹਨਾਂ ਬ੍ਰਾਹਮਣ ਨੇ ਆਪਣੀ ਖੇਡ ਖੇਡਣੀ ਹੈ, ਲੋਕਾਂ ਲਈ ਤਾਂ ਹੈ ਹੀ ਨਹੀਂ ਹੈ। ਔਰ ਉਹਦੇ 'ਚ ਵੀ ਸ਼ੂਦਰ ਜਿਹੜਾ ਨਹੀਂ ਵੜ ਸਕਦਾ, ਇਹ ਇੱਕ ਵੱਖਰੀ ਲਾਈਨ ਹੈ। ਤੇ ਇੱਥੇ ਸਾਰਿਆਂ ਦੇ ਲਈ ਰਲ ਕੇ, ਔਰ ਇਹ ਗੱਲ ਅੱਜ ਜਦੋਂ ਦਿੱਲੀ 'ਚ 4-5 ਲੱਖ ਸਿੱਖ, ਹਾਲਾਂਕਿ ਕਿਸਾਨਾਂ ਦੇ ਵਿੱਚ 90% ਸਿੱਖ ਨੇ, ਉਹ ਬੈਠੇ ਹੋਏ ਨੇ। ਔਰ ਇਹ ਗੱਲ ਮੈਂ ਦੇਖ ਰਿਹਾ ਕੁਛ ਈਵਨ ਜਿਹੜੀਆਂ ਦਲਿਤ ਬੱਚੀਆਂ ਜਾਂ ਉਹਨਾਂ ਦੇ ਕਾਮੈਂਟ ਨੇ ਕਿ ਵੀ ਜੇ ਤੁਸੀਂ ਭਾਰਤ 'ਚੋਂ ਜ਼ਾਤ-ਪਾਤ ਖਤਮ ਕਰਨੀ ਹੈ ਤਾਂ ਇਹ ਹੈ। ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਵੀ ਉਹ ਜਿਹੜੇ ਨੇ ਲੰਗਰ ਸਭ ਨੂੰ ਸਾਰੇ ਹੀ ਖਾ ਰਹੇ ਨੇ, ਕਿਉਂਕਿ ਉੱਥੇ ਤਾਂ ਉਹਨਾਂ ਨੇ ਆਪਣੇ ਪਿੰਡਾਂ 'ਚ ਦੇਖਿਆ। ਅੱਜ ਵੀ ਉਹਨਾਂ ਨੂੰ ਕਈ ਤਾਂ ਐਸੇ ਇਲਾਕੇ ਨੇ ਕਿ ਵਿਆਹ ਵੇਲੇ ਦਲਿਤ ਘੋੜੀ ਤਾਂ ਨਹੀਂ ਚੜ੍ਹ ਸਕਦਾ, ਉਹ ਫਸਾਦ ਹੋ ਜਾਂਦਾ। ਔਰ ਉਹਨਾਂ ਨੂੰ ਤਾਂ ਉਹ ਯਕੀਨ ਹੀ ਨਹੀਂ ਹੁੰਦਾ। ਔਰ ਜ਼ਾਹਰ ਹੈ ਕਿ ਜਦੋਂ ਉਹੀ ਲੰਗਰ ਵਰਤਾਉਣ ਵਾਲੇ ਦੂਜੇ ਜਾ ਕੇ ਪੁਲਿਸ ਵਾਲਿਆਂ ਜਾਂ ਦੂਜਿਆਂ ਨੂੰ ਵੀ ਜੇ ਡਾਂਗ ਵੀ, ਉਹਨੇ ਕਹਿੰਦਾ ਕੋਈ ਨਹੀਂ ਪੁੱਤਰ ਡਾਂਗ ਵੀ ਮਾਰ ਲਈ, ਪਹਿਲਾਂ ਲੰਗਰ ਛਕ ਲਿਆ। ਔਰ ਜਿਹੜੀ ਇੱਕ ਪਿਕਚਰ ਜਿਹੜੀ ਬੜੀ ਵਾਇਰਲ ਹੋਈ ਹੈ, ਪੋਸਟਰ ਬਣੇ ਹੋਏ, ਹਾਂ ਕਿਵੇਂ, ਔਰ ਉਹ ਇਸ ਵੇਲੇ ਉਹ ਪੋਸਟਰ ਪਿਕਚਰ ਬਣ ਗਈ ਹੈ। ਔਰ ਹਾਲਾਂ ਬੀਜੇਪੀ ਦੇ ਇੱਕ ਟਰੋਲਰ ਨੇ ਇਹ ਕਹਿ ਕੇ, ਪ੍ਰੋਮੀਨੈਂਟ ਨੇ, ਕਿ ਨਹੀਂ ਇਹ ਫੇਕ, ਉਹਨੂੰ ਮਾਰਿਆ ਨਹੀਂ ਹੈ, ਜਸ ਡੰਡਾ ਦਿਖਾਇਆ ਹੀ ਹੈ। ਲੇਕਿਨ ਜਿਹਨੇ ਉਹ ਫੋਟੋ ਲਈ ਸੀ ਜਰਨਲਿਸਟ, ਉਹਨੇ ਉਹ ਨਾਲ ਵੀਡੀਓ ਵੀ ਸਾਹਮਣੇ ਆ ਗਈ। ਔਰ ਅੱਜ ਮੈਂ ਈਵਨ ਉਸ ਬਜ਼ੁਰਗ ਦਾ ਇੰਟਰਵਿਊ ਵੀ ਦੇਖ ਰਿਹਾ ਸੀ ਕਿ ਉਹ ਕਿਵੇਂ ਹਰਟ ਹੋਇਆ, ਉਹਨੇ ਦੋ ਨੇ ਉਹਨੂੰ ਕੁੱਟਿਆ ਹੋਇਆ ਸੀ। ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜੇ ਟ੍ਰੇਟ ਦੇ ਬਾਵਜੂਦ ਕਿ ਮੋਦੀ ਮੀਡੀਆ ਜਿਹੜਾ ਉਹਨੇ ਇਹਨੂੰ ਸਭ ਨੂੰ ਬਲੌਕ ਕੀਤਾ ਖਬਰਾਂ, ਪਰ ਇਸ ਵੇਲੇ ਚਾਰ ਚਫੇਰੇ ਇਹ ਗੱਲ ਘੁੰਮ ਰਹੀ ਹੈ ਕਿ ਵੀ ਕੀ ਚੱਲ ਰਿਹਾ। ਔਰ ਇਸ ਨੇ ਜਿਹੜੇ ਸਿੱਖੀਜ਼ਮ ਦੇ ਬੈਸਟ ਪਾਰਟ ਨੇ ਔਰ ਸਿੱਖ ਬੀਬੀਆਂ ਦੀ ਡਿਫਾਈਂਸ, ਬਹੁਤ ਵਾਰ ਇਹ ਹੁੰਦਾ ਵੀ ਅਸੀਂ ਵੀ ਇੱਥੇ ਦੇਖਦੇ ਹਾਂ ਵੀ ਇੱਥੇ ਵੀ ਐਕਟਿਵਿਸਟ ਵੀ ਜਿਹੜੇ ਨੇ ਉਹਨਾਂ ਦੀਆਂ ਘਰ ਵਾਲੀਆਂ ਜਾਂ ਉਹਨਾਂ ਦੇ ਜੋ ਬੀਬੀਆਂ ਦੀ ਸ਼ਮੂਲੀਅਤ ਨਹੀਂ ਹੁੰਦੀ, ਉਹੀ ਸਾਡੇ ਈਵਨ ਮੀਟਿੰਗਸ ਦੇ ਵਿੱਚ ਵੀ। ਲੇਕਿਨ ਜੇ 25-30 ਹਜ਼ਾਰ ਸਿੱਖ ਬੀਬੀਆਂ ਜਾ ਕੇ ਬੈਠੀਆਂ ਨੇ ਔਰ ਉਹਨਾਂ 'ਚ ਕੱਲੀ ਉਹ ਐਕਟਿਵਿਸਟ ਦੀ ਤਰ੍ਹਾਂ, ਮੈਨੂੰ ਵੀ ਹੈਰਾਨੀ ਵੀ ਹੋਈ ਥੋੜੀ ਕਿ ਵੀ ਸਾਡੀਆਂ ਮਾਵਾਂ, ਸਾਡੀਆਂ ਬੱਚੀਆਂ, ਭੈਣਾਂ ਕਿੰਨਾ ਗਰਜ ਰਹੀਆਂ। ਸੋ ਮਤਲਬ ਇਹ ਇੱਕ ਰੈਸਟ ਆਫ ਇੰਡੀਆ ਦੇ ਲਈ ਜਿਹੜੇ ਹੁਣ ਥੋੜੇ ਬਹੁਤ ਨਿਊਟਰਲ ਗਰਾਊਂਡ ਤੇ ਖੜੇ ਨੇ, ਉਹ ਆਸ਼ੀਸ਼ ਕਰਨ ਵਾਲੇ ਨੇ ਕਿ ਵੀ ਵਾਹ ਵੀ ਇਹ ਹੈ। ਔਰ ਉਹਨਾਂ ਨੂੰ ਕਿੰਨਾ ਕੁ ਲਕੋਲ ਹੋ ਗਏ ਤੁਸੀਂ। ਔਰ ਉਹਨਾਂ ਕੋਲ ਹੁਣ ਕੋਈ ਨਹੀਂ ਹੈ ਇਹ ਟ੍ਰੋਲਿੰਗ ਤੋਂ ਬਿਨਾਂ ਕਿ ਖਾਲਿਸਤਾਨੀ ਤੇ ਇਹ ਦਹਿਸ਼ਤਗਰਦ ਤੇ ਇਹ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਵੀ ਇਹ ਕਿਵੇਂ ਡਿਫੈਂਸਿਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਦੇ 'ਚ ਕੱਲੀ ਕੰਗਣਾ ਰਣੌਤ ਨਹੀਂ ਹੈ, ਉਹਨੂੰ ਤਾਂ ਕਈਆਂ ਨੇ ਹਾਂ ਉਹ ਤਾਂ ਅੱਗੇ ਲਾਇਆ ਹੋਇਆ ਤੇ ਉਹ ਵੀ ਸੜੀ ਬੜੀ ਅੱਜ ਲਿਖ ਕੇ ਕਿ ਜੀ ਕੋਈ ਨਹੀਂ ਇਹ ਖਤਮ ਹੋ ਜਾਏ ਫਿਰ ਮੈਂ ਕਰਾਂਗੀ, ਤੇ ਥੱਲੇ ਆਪਣੇ ਆਪ ਨੂੰ ਬੱਬਰ ਸ਼ੇਰ ਨਹੀਂ ਲਿਖ ਰਹੇ। ਮੈਂ ਕਿਹਾ ਸ਼ਕਲ ਦੇਖ, ਇਲਾਜ ਕਰਾ ਆਪਣਾ ਜਾ ਕੇ, ਇਹ ਸੁਸ਼ਾਂਤ ਰਾਜਪੂਤ ਵਾਲਾ ਤੂੰ ਹਾਲ ਕਰਨਾ, ਉਹਦੇ ਮਾਪਿਓ ਜਾਂ ਕੋਈ ਹੈਗੇ ਨੇ ਤਾਂ ਉਹਦਾ ਫਿਕਰ ਕਰ। ਪਰ ਉਹ ਜਿਹੜਾ ਕੈਨੇਡਾ 'ਚ ਬਿਠਾਇਆ ਇਹਨਾਂ ਦਾ ਜਮੂਰਾ ਜਿਸ ਨੇ ਹਮੇਸ਼ਾ ਹੀ ਪਾਕਿਸਤਾਨ ਦਾ ਮੁੱਦਾ ਹੋਏ, ਇਸਲਾਮ ਦਾ ਮੁੱਦਾ ਹੋਏ, ਭਾਰਤੀ ਮੁਸਲਮਾਨਾਂ ਦਾ ਮੁੱਦਾ ਹੋਏ, ਉਸ ਨੂੰ ਉਹਨੇ ਹਮੇਸ਼ਾ ਹੀ ਇੱਕ ਜਿਹੜਾ ਉਹ ਜਮੂਰਾ ਬਣ ਕੇ ਤਾਰਕ ਫਤਿਹ, ਉਹਨੇ ਵੀ ਪੂਰਾ ਇਸ ਨੂੰ ਸ਼ਾਹੀਨ ਬਾਗ ਦੇ ਉਹਨੇ ਕਿਹਾ ਜੀ ਤੰਬੂ ਤੇ ਫਲਾਣੇ ਇੱਥੇ ਆ ਗਏ ਨੇ ਔਰ ਪੂਰਾ ਖਾਲਿਸਤਾਨ ਦੇ ਖਿਲਾਫ ਔਰ ਪੂਰਾ ਉਹਨਾਂ ਨੂੰ ਹਿੰਦੂਆਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ। ਉਹਦੇ ਘਰ ਅਸੀਂ ਦੂਸਰੇ ਸੈਗਮੈਂਟ ਕਰਾਂਗੇ ਕਿ ਵੀ ਕਿਵੇਂ ਇਹ ਸਾਰੀ ਜਿਹੜੀ ਉਹਨਾਂ ਦੀ, ਕਿਉਂਕਿ ਉਹਨਾਂ ਕੋਲ ਹੁਣ ਕੁਝ ਨਹੀਂ ਬਚਿਆ ਹੈ। ਔਰ ਜੇ ਈਵਨ ਅਸੀਂ ਸਮਝਦੇ ਹਾਂ ਵੀ ਜੇ ਉੱਥੇ ਜਿਹੜੇ ਆਪਣੇ ਬਚਾ ਲਈ ਇਹ ਵੀ ਕਹਿੰਦੇ ਨੇ ਨਹੀਂ ਅਸੀਂ ਖਾਲਿਸਤਾਨੀ ਨਹੀਂ, ਇਹ ਵੀ ਉਹਨਾਂ ਦੇ ਹੱਕ 'ਚ ਜਾਂਦਾ। ਸੋ ਉਹ ਤੁਹਾਨੂੰ ਡਿਫੈਂਸਿਵ ਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਸਾਨੂੰ ਆਪਣਾ ਨੈਰੇਟਿਵ ਨਹੀਂ ਬਦਲਣਾ ਚਾਹੀਦਾ। ਹਾਲਾਂਕਿ ਕਿਉਂਕਿ ਕਿਸਾਨ ਮੁੱਦੇ ਨੇ ਉੱਥੇ ਜਾ ਕੇ, ਜਿਵੇਂ ਸਾਡੀਆਂ ਧਿਰਾਂ ਵੀ ਉਹਨਾਂ ਨੇ ਜਿਹੜਾ ਉਹ ਗੌਨ ਰੋਲ ਲੈ ਲਿਆ, ਸੈਕੰਡਰੀ ਰੋਲ ਲੈ ਲਿਆ। ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਤੁਸੀਂ ਮੁੱਦਿਆਂ ਦੇ ਉੱਤੇ ਫਾਰਮ ਮੁੱਦਿਆਂ ਤੇ ਗੱਲ ਕਰਨੀ ਹੈ, ਇਹਨੂੰ ਤੁਸੀਂ ਅੱਗੇ ਤੋਰੋ, ਅਸੀਂ ਕੋਈ ਆਪਣਾ ਨੈਰੇਟਿਵ ਜਿਹੜਾ ਉਹ ਤੁਹਾਡੇ ਤੇ
ਜਿਹੜਾ ਉਹ ਥੋਪਦੇ ਨਹੀਂ ਹੈ, ਪਰ ਤੁਸੀਂ ਇਸ ਪ੍ਰੈਸ਼ਰ ਦਾ ਜਾਂ ਜਿਹੜੀ ਇਸ ਵੇਲੇ ਸਪਿਨ ਹੈ ਜਿਹੜੀ ਅਲਟੀਮੇਟਲੀ ਖਾਲਿਸਤਾਨ ਦੀ ਸਪਿਨ ਨਹੀਂ ਹੈ, ਇਹਨੂੰ ਕੋਈ ਜਿਵੇਂ ਮਰਜ਼ੀ ਜਿਹੜਾ ਇਹ ਕਹੋ ਵੀ ਇਹ ਭਾਰਤੀ ਹਕੂਮਤ ਸਮਝੇ ਵੀ ਇਹਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ, ਜਾਂ ਉਹਨਾਂ ਦਾ ਮੀਡੀਆ ਸਮਝੇ ਜਾਂ ਡਿਫੈਂਸਿਵ ਵਾਲੇ ਸਮਝਣ, ਅਲਟੀਮੇਟਲੀ ਦੋਨੋਂ ਪਾਸਿਓਂ ਵਿਕਟਰੀ ਵੀ ਜਿਹੜੀ ਹੈ ਉਹ ਵੀ ਸਿੱਖ ਫਿਲਾਸਫੀ ਸਿੱਖ ਥਾਟ ਪੰਜਾਬ ਦੀ ਧਰਤੀ ਤੇ ਜਾਇਆਂ ਦੀ ਹੋਈ ਤਾਂ ਉਹਦੇ ਹੀ ਖਾਤੇ 'ਚ ਪਏਗੀ ਜੇ ਹੁੰਦੀ ਹੈ। ਤੇ ਜੇ ਸਰਕਾਰ ਦੀ ਰਿਪਰੈਸਿਵ ਲਾਈਨ ਜਾਂ ਦੂਸਰੀ ਆਉਂਦੀ ਹੈ, ਠੀਕ ਹੈ ਸਾਰੇ ਇਕੱਠੇ ਹੋ ਰਹੇ ਨੇ, ਯੂਪੀ 'ਚੋਂ ਵੀ ਆ ਗਏ, ਦੂਜੇ ਵੀ ਫਾਰਮਰਸ ਵੀ ਆ ਗਏ, ਪਰ ਅਲਟੀਮੇਟਲੀ ਇੱਕ ਗੱਲ ਜਿਹੜੀ ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਫਰੰਗੀਆਂ ਜਿਹਦਾ ਪਹਿਲਾ ਨਾਂ ਜੰਗ ਹਿੰਦ ਪੰਜਾਬ ਸੀ, ਇਹ ਗੱਲ ਬੜੀ ਕਲੀਅਰਲੀ ਕਹੀ ਹੋਈ ਹੈ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਇਹ ਗੱਲ ਜ਼ਾਹਰ ਹੈ। ਔਰ ਹਾਲੇ ਮੈਨੂੰ ਥੋੜਾ ਜਿਹਾ ਅਫਸੋਸ ਹੈ ਪਾਕਿਸਤਾਨ ਦੇ ਮੀਡੀਆ, ਉਹਨਾਂ ਦੇ ਟਾਕ ਸ਼ੋ ਦੂਸਰੇ, ਕਿ ਇੰਨੀ ਵੱਡੀ ਗੱਲ ਵਾਪਰ ਰਹੀ ਹੈ ਦਿੱਲੀ 'ਚ ਆ ਕੇ ਪੰਜਾਬ ਨੇ ਉਹਨਾਂ ਦੀਆਂ ਚੂੜਾਂ ਹਿਲਾ ਕੇ ਰੱਖ ਦਿੱਤੀਆਂ। ਤੁਹਾਡੇ ਕੋਲ ਵਕਤ ਨਹੀਂ ਹੈ ਜਾਂ ਤੁਹਾਡਾ ਧਿਆਨ ਨਹੀਂ ਹੈ ਕਿ ਵੀ ਤੁਸੀਂ ਆਪਸੀ ਲੱਗੇ ਹੋਏ ਹੋ ਕਿ ਵੀ ਤੁਸੀਂ ਐਕਸਪੋਜ਼ ਕਰੋ ਇੰਡੀਅਨ ਸਿਸਟਮ ਕਿ ਕਿਸ ਕਿਸਮ ਦਾ ਜਿਹੜਾ ਉਹ ਬਿਲਕੁਲ ਜਿਹੜਾ ਇਸ ਵੇਲੇ ਫਸਿਆ ਹੋਇਆ, ਕਿ ਵੀ ਤੁਹਾਡੇ ਤੇ ਇੱਕ ਤੋਂ ਬਾਅਦ ਇੱਕ ਉਹ ਵਾਰ ਕਰਦੇ ਨੇ, ਕਦੇ ਕਿਸੇ ਪਾਸਿਓਂ ਕਦੇ ਕਿਸੇ ਪਾਸਿਓਂ, ਤੇ ਤੁਹਾਨੂੰ ਇੰਨੀ ਵੀ ਅਕਲ ਜਾਂ ਸ਼ਰਮ ਜਾਂ ਗੈਰਤ ਨਹੀਂ ਹੈ ਆਪਣੇ ਮੁਲਕ ਦੇ ਪਿਆਰ ਦੇ ਵਿੱਚ ਕੋਈ ਸਾਡੀ ਹਮਾਇਤ ਨਾ ਕਰੋ। ਅਸੀਂ ਤਾਂ ਆਪਣੀ ਲੜਾਈ ਲੜਾਂਗੇ, ਤੁਸੀਂ ਨਾਲ ਆਓਗੇ ਤਾਂ ਵੀ ਚੰਗਾ, ਨਹੀਂ ਆਓਗੇ ਤਾਂ ਵੀ ਅਸੀਂ ਤਾਂ ਲੜਨਾ। ਸ਼ਾਹ ਮੁਹੰਮਦ ਨੇ ਉਹ ਸਾਡੇ ਸਿਰ ਤੇ ਰੱਖ ਦਿੱਤਾ ਹੋਇਆ ਕਿ ਵੀ ਅਲਟੀਮੇਟਲੀ ਖਾਲਸਾ ਪੰਥ ਨੇ ਦਿੱਲੀ ਦਾ ਫੇਟ ਡਿਸਾਈਡ ਕਰਨਾ, ਲੇਕਿਨ ਘੱਟੋ ਘੱਟ ਇੰਨਾ ਆਪਣੇ ਮੁਲਕ ਦੇ ਪਿਆਰ ਦੇ ਵਿੱਚ ਹੀ ਸਹੀ। ਔਰ ਇਹ ਮੈਨੂੰ ਹੈਰਾਨੀ, ਮੈਂ ਦੇਖ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਇੱਕ ਦੋ ਸ਼ੋਆਂ ਨੇ ਤੁਰਦੇ ਤੁਰਦੇ ਕੀਤਾ ਜਿਵੇਂ ਕਿ ਐਵੇਂ ਉਹ ਇੱਕ ਐਵੇਂ ਰਾਹ ਜਾਂਦੀ ਕੋਈ ਘਟਨਾ ਹੋਏ, ਲੇਕਿਨ ਇਹਦਾ ਤੁਸੀਂ ਇੰਪੈਕਟ ਵਿਦਨ ਕੀ ਹੋ ਰਿਹਾ। ਜੇ ਹੁਣ ਪ੍ਰਕਾਸ਼ ਸਿੰਘ ਬਾਦਲ ਆਪਣਾ ਅਵਾਰਡ ਪਦਮ ਵਿਭੂਸ਼ਣ ਵਾਪਸ ਕਰ ਰਿਹਾ, ਸੁਖਦੇਵ ਸਿੰਘ ਢੀਂਡਸਾ ਜਿਹੜਾ ਬੀਜੇਪੀ ਨੇ ਖੜਾ ਕੀਤਾ ਉਹ ਵਾਪਸ ਕਰ ਰਿਹਾ ਆਪਣਾ ਪਦਮ ਭੂਸ਼ਣ, ਇਹ ਦੱਸ, ਕਿਉਂਕਿ ਇਹ ਬੁੱਢੇ ਘਾਗ ਨੇ ਬੜੇ ਖਤਰਨਾਕ ਜਿਹੜੇ ਲੋਕਾਂ ਦੀ ਪਲਸ ਵੀ ਸਮਝਦੇ ਨੇ। ਇਹਨਾਂ ਨੂੰ ਨਜ਼ਰ ਆ ਰਿਹਾ ਕਿ ਨਿਜ਼ਾਮ ਬਦਲ ਰਿਹਾ, ਇਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਚੈਲੰਜ ਦੇ ਵਿੱਚੋਂ ਕੀ ਨਿਕਲਣਾ, ਇਹ ਆਪਣੇ ਟੱਬਰਾਂ ਦੇ ਅਗਲੇ ਫਿਊਚਰ ਨੂੰ ਸੇਫ ਕਰਨ। ਹੁਣ ਇਹੀ ਇਮੈਜਿਨ ਕਰੋ ਕਿ ਜਿੰਨਾ ਵੱਡਾ ਹੋ ਗਿਆ ਜੇ ਬਾਦਲ ਟੱਬਰ ਅਜੇ ਸਰਕਾਰ 'ਚ ਬੈਠਾ ਹੁੰਦਾ, ਹਰਸਿਮਰਤ ਕੌਰ ਬੈਠੀ ਹੁੰਦੀ ਹੈ ਚਾਰ ਚਟਨੀ ਮੰਤਰੀ, ਤੇ ਇਹਨਾਂ ਦਾ ਕੀ ਹਾਲ ਕੀਤਾ ਹੁੰਦਾ ਸਿੱਖਾਂ ਨੇ। ਹੁਣ ਉਹ ਚੁੱਪ ਕਰਕੇ ਬਚੇ, ਉਹਨਾਂ ਨੇ ਕਿਹਾ ਜੀ ਹੁਣ ਕੱਲ ਨੂੰ ਜਿਹੜੀ ਚੇਂਜ ਹੋਣੀ ਹੈ ਉਹਦੇ 'ਚ ਵੀ ਆਪਣੀ ਥਾਂ ਬਣਾਓ। ਔਰ ਉਹਨੇ ਜਿਹੜਾ ਉਹ ਅਵਾਰਡ ਵਾਪਸ ਲੰਬਾ ਚੌੜਾ ਲੈਟਰ ਲਿਖਿਆ, ਲੈਟਰ ਵੀ ਇਸ ਤਰ੍ਹਾਂ ਦਾ ਹੈ ਕਿ ਵੀ ਵਾਹ ਵਾਹ ਮੈਂ ਤੇ ਮੇਰਾ ਤਾਂ ਹਾਂ ਹੀ ਮੈਂ ਕਿਸਾਨਾਂ ਲਈ ਜੰਮਿਆ ਵੀ ਇਹਨਾਂ ਚੋਂ ਇਹਨਾਂ ਲਈ, ਹੁਣ ਜੇ ਹੋ ਗਏ ਤੇ ਮੇਰਾ ਦਿਲ ਇੰਨਾ ਦੁਖੀ ਹੈ, ਮੈਂ ਤਾਂ ਮਾਨਸਿਕ ਸੰਤਾਪ 'ਚ ਚਲਾ ਗਿਆ, ਮੈਂ ਤਾਂ ਗਸ਼ ਖਾ ਕੇ ਡਿੱਗਿਆ ਹੋਇਆ, ਇੱਦਾਂ ਦੀ ਉਹ ਹੈ ਕਿ ਵੀ ਮੈਂ ਤਾਂ ਪੁੱਠਾ ਹੋ ਗਿਆ। ਔਰ ਮੈਂ ਹੁਣ ਇਹ ਪ੍ਰੈਜ਼ੀਡੈਂਟ ਸਾਹਿਬ ਤੁਸੀਂ ਉਹਨਾਂ ਨੂੰ ਕਹੋ ਤੁਸੀਂ 50 ਸਾਲ ਜਿਨ੍ਹਾਂ ਦੇ ਨਾਲ ਰਹੇ, ਪਹਿਲਾਂ ਤੂੰ ਅੱਗੇ ਆ ਕੇ ਜਿਹੜਾ ਉਹ ਪੂਰਾ ਬਿਆਨ ਰਿਕਾਰਡਡ ਕਿ ਜੀ ਇਹ ਕਿਵੇਂ ਭਲੇ 'ਚ ਨੇ ਸਿੱਖਾਂ ਦੇ ਔਰ ਪੰਜਾਬ ਦੇ। ਔਰ ਹੁਣ ਮੈਂ ਇਹ ਸਪਿਨ ਦੀ ਮੈਂ ਗੱਲ ਕਰ ਰਿਹਾ ਕਿ ਵੀ ਇਹ ਜਦੋਂ ਸਪਿਨ ਘੁੰਮਦੀ ਹੈ ਫਿਰ ਉਦੋਂ ਜਿਹੜੇ ਬੜੇ ਬੜੇ ਵਿਗੜੇ ਨੇ ਉਹਨਾਂ ਦੇ ਵੀ ਦਿਮਾਗ ਸਿੱਧੇ ਹੋ ਜਾਂਦੇ ਨੇ। ਔਰ ਇਹ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਭਾਈ ਸਾਨੂੰ, ਔਰ ਇੱਥੇ ਵੀ ਅਸੀਂ ਥੋੜ੍ਹਾ ਬਹੁਤ ਰੈਲੀਆਂ 'ਚ ਟ੍ਰੈਂਡ ਦੇਖ ਰਹੇ ਹਾਂ ਕਿ ਜੀ ਸਿਰਫ ਕਿਸਾਨਾਂ ਦੀ ਗੱਲ ਕਰੋ ਜੀ, ਵਿੱਚ ਖਾਲਿਸਤਾਨ ਨਾ ਆ ਜਾਏ, ਇਹ ਠੀਕ ਨਹੀਂ ਹੈ। ਕਿਉਂਕਿ ਇਹਦੇ ਨਾਲੋਂ ਤੁਸੀਂ ਅੱਜ ਜੇ ਇਸ ਲੜਾਈ ਨੂੰ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਪਜ਼ੀਰਾਈ ਮਿਲੀ ਹੈ, ਰੈਕਗਨੀਸ਼ਨ ਮਿਲੀ ਹੈ, ਤੇ ਇਹ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੇ ਜਿਨ੍ਹਾਂ ਨੇ ਝੰਡਾ ਚੁੱਕ ਕੇ ਰੱਖਿਆ ਹੋਇਆ, ਇਹ ਅਲਟੀਮੇਟਲੀ ਗੱਲ ਤੁਸੀਂ ਇਧਰੋਂ ਕਰ ਲਓ, ਕੰਨ ਇਧਰੋਂ ਫੜ ਲਓ, ਘੁਮਾ ਕੇ ਫੜ ਲਓ, ਲੇਕਿਨ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਚਾਣਕਿਆ ਦੇ ਪੁੱਤਰ ਨੇ। ਤੁਸੀਂ ਸਮਝੋ ਕਿ ਜਿਹਦੇ ਚੋਂ ਤੁਸੀਂ ਗੱਲ ਨਾ, ਇਹ ਅਲਟੀਮੇਟਲੀ ਇਹ ਲੜਾਈ ਦਾ ਇਸ ਜੰਗ ਦੇ ਇਸ ਦੌਰ ਦੇ ਵਿੱਚ ਜੇ ਅਸੀਂ ਜਿੱਤਦੇ ਹਾਂ ਤੇ ਸਾਡੀ ਲੜਾਈ ਬਹੁਤ ਸੌਖੀ ਹੋ ਜਾਏਗੀ ਆਜ਼ਾਦੀ ਦੀ, ਖਾਲਿਸਤਾਨ ਦੀ। ਤੇ ਜੇ ਇਹ ਲੂਜ਼ ਵੀ ਕਰਕੇ ਆਉਂਦੇ ਨੇ ਜਿਹੜੀ ਦੌਰ ਦੀ ਅੱਗੇ ਹਰੀਆਂ ਪੱਗਾਂ ਵਾਲੇ ਬਿਠਾਏ ਹੋਏ ਨੇ, ਤੇ ਫਿਰ ਸੈਕੰਡ ਇਨ ਕਮਾਂਡ ਜਿਹੜੀ ਲਾਈਨ ਹੈ ਲੀਡਰਸ਼ਿਪ ਦੀ, ਯੰਗਸਟਰਸ ਦੀ, ਔਰ ਗੱਲ ਜ਼ਾਹਰ ਹੈ ਅੱਜ ਹੀ ਮੈਂ ਦੀਪ ਸਿੱਧੂ ਜਿਹੜੇ ਇੱਕ ਯੰਗਸਟਰ ਦੇ ਤੌਰ ਤੇ ਜਿਨ੍ਹਾਂ ਨੇ ਆਪਣੀ ਪਛਾਣ ਬਣਾਈ ਹੈ, ਉਹ ਇੱਕ
ਟੀਵੀ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ, ਉਹਨਾਂ ਨੇ ਗੱਲ ਬੜੀ, ਉਹਨਾਂ ਨੇ ਕਿਹਾ ਜੀ ਤੁਸੀਂ ਕਿਵੇਂ ਬੈਰੀਕੇਡ ਟੱਪੇ ਔਰ ਕੀ ਹੋਇਆ? ਉਹਨਾਂ ਨੇ ਕਿਹਾ ਜੀ ਮੈਨੂੰ ਨਹੀਂ ਪਤਾ ਵੀ, ਉਹਨਾਂ ਨੇ ਆਪਣਾ ਦੱਸਿਆ ਉਹ ਕਿਉਂਕਿ ਜਿਹੜੇ ਟਰੈਕਟਰ ਨੇ ਸਭ ਤੋਂ ਪਹਿਲਾਂ ਨਿਕਲ ਕੇ ਅੱਗੇ ਆਇਆ, ਉਹਦੇ 'ਚ ਕਹਿੰਦਾ ਵੀ ਮੈਂ ਤਾਂ ਉਹਦੇ ਸਾਈਡ ਤੇ ਬੈਠ ਗਿਆ। ਉਹਨਾਂ ਨੇ ਕਿਹਾ ਆ ਜਾਓ ਬਾਈ ਜੀ, ਔਰ ਕਹਿੰਦੇ ਵੀ ਉਹ ਜਿਹੜਾ ਟਰੈਕਟਰ ਸੀ ਉਹ ਟੈਂਕ ਬਣ ਗਿਆ ਕਿ ਵੀ ਉਹਦੇ ਟਾਇਰਾਂ 'ਚ ਪਤਾ ਨਹੀਂ ਕਿੰਨੀ ਜਾਨ ਕਿੱਥੋਂ ਆਈ ਕਿ ਵੀ ਅਸੀਂ ਪੱਟਦੇ ਚਲੇ ਗਏ, ਬਾਕੀ ਤਾਂ ਜੋ ਹੋਇਆ। ਔਰ ਕਹਿੰਦੇ ਵੀ ਉਹਦੇ ਅੱਗੇ ਇੱਕ ਪਿਕਚਰ ਲੱਗੀ ਸੀ, ਉਹ ਘੁੰਮ ਰਹੀ ਸੀ, ਔਰ ਜਦੋਂ ਅਸੀਂ ਬੈਰੀਕੇਡ ਤੋੜ ਕੇ ਅੱਗੇ ਆਏ ਤੇ ਮੈਂ ਦੇਖਿਆ ਧਿਆਨ ਨਾਲ ਤੇ ਉਹ ਪਿਕਚਰ ਸੰਤ ਭਿੰਡਰਾਂ ਵਾਲਿਆਂ ਦੀ ਸੀ। ਉਹਨੂੰ ਪਤਾ ਵੀ ਨਹੀਂ ਸੀ ਵੀ ਟਰੈਕਟਰ ਕਿਹਦਾ ਹੈ। ਸੋ ਮਤਲਬ ਹੁਣ ਇਹ ਸਿੰਬੋਲਿਜ਼ਮ ਹੈ ਕਿ ਵੀ ਜੇ ਕੁਛ ਦਰਜਨ ਸਿੰਘਾਂ ਨੇ ਜੂਨ 84 ਚ ਵੰਗਾਰਿਆ ਸੀ ਔਰ ਕਿਵੇਂ ਟੈਂਕਾਂ ਤੋਪਾਂ ਵਾਲੀ ਭਾਰਤੀ ਫੌਜ ਦੀ ਬਾਹਾਂ ਕਰਵਾ ਦਿੱਤੀ ਸੀ, ਤੇ ਅੱਜ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਕੋਈ ਜਿਹੜਾ ਡਾਇਨਾਮਾਈਟ ਨਹੀਂ ਵਰਤਿਆ ਤੋੜਨ ਲਈ। ਉਹਨਾਂ 8-8 ਫੁੱਟ ਚੌੜੇ ਸੜਕ ਪੱਟੀ ਹੋਈ ਹੈ, ਤੁਸੀਂ ਕ੍ਰੇਨ ਦੇ ਨਾਲ ਲਿਆ ਕੇ ਪੱਥਰ ਰੱਖੇ ਹੋਏ ਨੇ, ਤੇ ਉਹ ਇਹ ਗੱਲ ਰਾਜ ਕਰੇਗਾ ਖਾਲਸਾ ਤੇ ਦੇਖ ਤੇਗ ਫਤਿਹ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਵਾਲਿਆਂ ਨੇ ਇਹ ਕੀਤਾ। ਔਰ ਜੇ ਪਹਿਲੀ ਸਟੇਜ ਦੇ ਜਿਹੜੇ ਹੁਣ ਬੈਠੇ ਨੇ ਔਰ ਉਹਨਾਂ ਨੇ ਇੱਕ ਅੱਗੋਂ ਪੋਲਾਈਟਨੈਸ ਦਿਖਾਈ ਹੈ ਕਿ ਉਹ ਸੈਕੰਡਰੀ ਰੋਲ 'ਚ ਬੈਠੇ ਨੇ ਕਿ ਭਾਈ ਠੀਕ ਹੈ ਤੁਸੀਂ ਕੱਢ ਲਓ ਕੁਛ ਨਾ ਕੁਛ ਜਾ ਕੇ, ਲੇਕਿਨ ਇਵੈਂਚੁਅਲੀ ਇਹ ਲੜਾਈ ਖਾਲਿਸਤਾਨ ਦੀ ਹੈ। ਔਰ ਮੈਂ ਸਮਝਦਾ ਵੀ ਇਹ ਸਾਰੇ 'ਚੋਂ ਸਾਨੂੰ ਅਲਟੀਮੇਟਲੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦੀ ਜਿਹੜਾ ਖਮੀਰ ਵੀ ਔਰ ਉਹਨਾਂ ਦੀ ਔਕਾਤ ਵੀ ਔਰ ਉਹਨਾਂ ਦੀ ਜਿਹੜੀ ਹੈ ਥਿੰਕਿੰਗ ਪੈਟਰਨ ਵੀ, ਮੋਡਸ ਆਪਰੈਂਡੀ ਵੀ, ਇਸ ਸਾਰੇ ਨੂੰ ਧਿਆਨ 'ਚ ਰੱਖਦੇ ਹਾਂ ਸਾਨੂੰ ਜਿਹੜਾ ਹੈ ਆਪਣਾ ਇੱਕ ਹੱਥ ਖੰਡੇ ਦੇ ਉੱਤੇ। ਔਰ ਠੀਕ ਹੈ ਗੱਲਬਾਤ ਤੋਂ ਭੱਜਣਾ ਨਹੀਂ ਚਾਹੀਦਾ, ਪਰ ਗੱਲਬਾਤ ਜਿਹੜੀ ਹੈ ਉਹ ਆਰ ਜਾਂ ਪਾਰ ਦੀ ਹੁੰਦੀ ਹੈ। ਵਿੱਚ ਵਿਚਾਲਾ ਜਿਹੜਾ ਭੰਬਲ ਪੂਸਾ ਹੁੰਦਾ ਹੈ ਉਹਦੇ 'ਚ ਫਿਰ ਕਿੱਥੇ ਜਾ ਕੇ ਫਸਦੇ ਹੋ। ਇਹ ਵੀ ਕਾਇਦੇ ਆਜ਼ਮ ਨੇ ਗਾਂਧੀ ਦੇ ਕਰੈਕਟਰ ਨੂੰ ਬਿਆਨਦੇ ਆ ਇੱਕ ਜੁਮਲੇ ਦੇ ਵਿੱਚ ਗੱਲ ਕਹੀ ਸੀ, ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਸੋ ਉਹਦੇ 'ਚ ਹੁਣ ਕਿਵੇਂ ਕਪਟ ਕੀ ਕਰਦਾ ਹੈ, ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਕਪਟੀਆਂ ਤੋਂ ਬਚੋ ਔਰ ਇਹ ਜਿਹੜੀ ਵਾਰ ਆਫ ਨਰਵਸ ਤੁਹਾਨੂੰ ਥਕਾਣਾ ਚਾਹੁੰਦੇ ਨੇ ਥੱਕੋ ਵੀ ਨਾ। ਤੇ ਹਰ ਵਾਰ ਜਿਵੇਂ ਉਹ ਕਹਿੰਦੇ ਨੇ ਕਿ ਜੀ ਤੁਹਾਡੀਆਂ 3 ਮੰਗਾਂ ਦੱਸੋ ਕੀ ਨੇ, ਕਿਉਂਕਿ ਸਾਡੀ ਪਹਿਲੀ ਮੰਗ ਆਜ਼ਾਦੀ, ਉਹ ਕਹੇ ਜੀ ਦੂਸਰੀ ਮੰਗ ਆਜ਼ਾਦੀ, ਤੀਸਰੀ ਮੰਗ ਤਾਂ ਜੀ ਆਜ਼ਾਦੀ। ਸੋ ਜਦੋਂ ਤੱਕ ਤੁਸੀਂ ਇਸ ਫੋਕਸ ਤੇ ਨਹੀਂ ਹੋਵੋਗੇ, ਜੋ ਹੁਣ ਤੱਕ ਤਾਂ ਠੀਕ ਜਾ ਰਹੇ ਨੇ ਕਿ ਜੀ ਇਹਨਾਂ ਨੂੰ ਖਤਮ ਕਰੋ, ਪਰ ਕੋਈ ਵੀ ਜਿਹੜਾ ਦਿੱਤਾ ਕੰਸੈਸ਼ਨ ਹੈ ਉਹਨਾਂ ਨੇ ਤਾਂ ਧੋਖਾ ਕਰਨਾ ਹੀ ਕਰਨਾ ਹੈ। ਪਰ ਜਿਹੜੇ ਬਾਹਰ ਬੈਠੇ ਨੇ ਨਾ ਉੱਥੇ ਉਹ ਵੀ ਬੈਠੇ ਨੇ ਸੋਟੇ ਲੈ ਕੇ ਭਾਈ, ਉਹ ਐਵੇਂ ਨਹੀਂ ਕਹਿੰਦੇ ਵੀ ਨਾ ਅਸੀਂ ਤੁਹਾਡਾ ਪਾਣੀ ਵੀ ਨਹੀਂ ਪੀਣਾ। ਪਤਾ ਬਾਹਰ ਵਾਲੇ ਦੇਖਦੇ ਨੇ। ਅੱਜ ਤੱਕ ਤਾਂ ਅਸੀਂ ਇਹੀ ਕਹਿੰਦੇ ਹਾਂ ਜੀ ਸਾਡੇ ਲੀਡਰ ਗਏ ਰਸਗੁੱਲਿਆਂ 'ਚ ਹੀ ਆਪਣਾ ਸਾਰਾ ਪੰਥ ਵੇਚ ਆਏ, ਉਹ ਕਹਿੰਦਾ ਚਾਹ ਦੀ ਪਿਆਲੀ 'ਚ ਡੋਬ ਆਏ ਪੰਥ ਨੂੰ। ਹੁਣ ਉਹਨਾਂ ਨੇ ਬਾਹਰ ਬੈਠਿਆਂ ਨੇ ਵੀ ਡੁੱਬਣ ਵੀ ਨਹੀਂ ਦੇਣਾ। ਡੁੱਬਣ ਵੀ ਨਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। ਉਹ TV 84 ਪਹਿਲੇ ਦਿਨ ਤੋਂ ਹੀ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਸਾਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੇ ਜੋ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਔਰ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਪਾਈ ਜਿਹੜੀ ਹੈ ਉਹ ਟੈਕਸ ਡਿਡਕਟੇਬਲ ਹੈ। ਔਰ ਡੋਨੇਸ਼ਨ ਕਰਨ ਲਈ ਤੁਸੀਂ TV 84 ਤੇ ਜਾ ਕੇ ਜਾਂ ਫਿਰ TV ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਪੇ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ।
ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਬੀਜੇਪੀ ਦੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਤਨਖਾਹਦਾਰ ਟਰੋਲਰਾਂ ਅਤੇ ਉਹਨਾਂ ਦੇ ਗੋਦੀ ਮੀਡੀਆ ਵੱਲੋਂ ਕਿਸਾਨ ਸੰਘਰਸ਼ ਨੂੰ ਅੱਤਵਾਦ, ਪਾਕਿਸਤਾਨ ਅਤੇ ਦਹਿਸ਼ਤਗਰਦੀ ਨਾਲ ਜੋੜਨ ਦਾ ਤਿੱਖਾ ਜਿਹੜਾ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ। ਔਰ ਇਸ ਕੰਮ ਲਈ ਕੰਗਨਾ ਰਣੌਤ ਔਰ ਤਾਰਿਕ ਫਤਿਹ ਵਰਗੇ ਜਿਹੜੇ ਵਿਕਾਊ ਮਾਲਾਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸਿੱਖ ਨੁਮਾਇੰਦੇ ਇਸ ਮੁੱਦੇ ਤੇ ਇੱਕਦਮ ਜਿਹੜੇ ਡਿਫੈਂਸਿਵ ਹੋ ਜਾਂਦੇ ਨੇ। ਇਹ ਪ੍ਰਭਾਵ ਬਾਹਰਲੇ ਮੁਲਕਾਂ ਵਿੱਚ ਹੋ ਰਹੀਆਂ ਜਿਹੜੀਆਂ ਰੈਲੀਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੋ ਸਾਡੀ ਨਸੀਹਤ ਹੈ ਕਿ ਇਸ ਮੁੱਦੇ ਤੇ ਡਿਫੈਂਸਿਵ ਨਾ ਹੋਇਆ ਜਾਵੇ, ਸਗੋਂ ਦੁਸ਼ਮਣ ਤੇ ਜਿਹੜਾ ਝੜ ਕੇ ਰਿਹਾ ਜਾਵੇ ਅਤੇ 72 ਸਾਲ ਵਿੱਚ ਜਿਹੜੇ ਸਿੱਖਾਂ ਨਾਲ ਹੋਏ ਸਲੂਕ ਬਾਰੇ ਖੁੱਲ੍ਹ ਕੇ ਜਿਹੜਾ ਬਿਆਨ ਕੀਤਾ ਜਾਵੇ। ਖਾਲਿਸਤਾਨ ਦੀ ਗੱਲ ਤੂੰ ਪਾਸਾ ਵਟਣਾ, ਆਪਣੇ ਪੈਰਾਂ ਤੇ ਆਪ ਹੀ ਉਘਾੜਾ ਮਾਰਨਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਅਕਸਰ ਇੱਕ ਫਰੇਜ਼ ਇਸਤੇਮਾਲ ਕਰਦੇ ਹੁੰਦੇ ਨੇ ਕਿ ਗਰੀਬਾਂ ਦੀ ਖੇਤੀ ਪਛੇਤੀ ਸੋ ਅਸੀਂ ਪਹਿਲਾਂ ਹੀ ਜਿਹੜਾ ਸਟਰਗਲ ਕਰ ਰਹੇ ਹਾਂ ਸਰਵਾਈਵ ਕਰਨ ਲਈ ਵੀ ਔਰ ਆਪਣੀ ਗੱਲ ਅੱਗੇ ਕਹਿਣ ਲਈ ਵੀ। ਬਿਲਕੁਲ। ਤੇ ਦੁਸ਼ਮਣ ਨੇ ਵੀ ਚਾਰ ਚਫੇਰਿਓਂ ਜਿਹੜੀਆਂ ਨੇ ਉਹ ਸੇਧਾਂ ਹੀ ਨਹੀਂ ਲਾਈਆਂ ਹੋਈਆਂ, ਪੂਰੇ ਤੀਰ ਛੱਡੇ ਹੋਏ ਨੇ। ਸਾਡਾ ਫੇਸਬੁੱਕ ਪੇਜ ਜਿਹੜਾ ਅਗੇਨ ਬਲੌਕ ਕਰ ਦਿੱਤਾ ਗਿਆ ਹੈ। ਹੁਣ ਕਿੰਨੇ ਦਿਨ ਇਹ ਹੁੰਦਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ। ਲੇਕਿਨ ਇਹ ਸਾਡੇ ਲਈ ਇੱਕ ਜਿਹੜੀ ਹੈ ਬੈਡ ਨਿਊਜ਼ ਹੈ। ਹਾਂ, ਬੈਡ ਨਿਊਜ਼ ਹੈ। ਭਾਰਤ ਦੇ ਵਿੱਚ ਪਹਿਲਾਂ ਹੀ YouTube, Facebook ਬੈਨ ਹੈ। ਫੇਸਬੁੱਕ ਤੇ ਚੱਲ ਰਿਹਾ। ਔਰ ਅੱਜ ਜਦੋਂ ਅਸੀਂ YouTube ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਕੋਈ ਇੰਟਰਨੈਟ ਦੀ ਪ੍ਰੋਬਲਮ ਨੇ ਪਹਿਲੇ ਸੈਗਮੈਂਟ ਦਾ ਵੀ ਬੇੜਾ ਗਰਕ ਕੀਤਾ। ਸੋ ਬਾਅਦ ਦੇ ਵਿੱਚ ਜਦੋਂ ਫੁੱਲ ਫਲੈਜਡ ਆਏਗਾ ਰਿਕਾਰਡਿੰਗ ਤੇ ਫਿਰ ਦੇਖ ਲਿਓ। ਸੈਕੰਡਲੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜੀ ਸਾਨੂੰ ਬਾਹਰ ਕੁਛ ਚੀਜ਼ਾਂ ਦੇਖਣ ਦੇ ਵਿੱਚ ਆਈਆਂ ਨੇ ਕਿ ਜਿਹੜੀਆਂ ਕੁਛ ਰੈਲੀਜ਼, ਕਾਰ ਰੈਲੀਜ਼ ਜਾਂ ਅਦਰ ਵੇ ਹੋ ਰਹੀਆਂ, ਉਹਨਾਂ 'ਚ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿਣ ਦੀ ਕਿ ਜੀ ਖਾਲਿਸਤਾਨ ਦੀ ਗੱਲ ਨਾ ਹੋਏ ਤਾਂ ਚੰਗਾ ਹੈ, ਇਹ ਹੋਏ। ਅਸੀਂ ਹਾਲੇ ਪਹਿਲੇ ਸੈਗਮੈਂਟ 'ਚ ਵੀ ਇਹਦਾ ਮੈਂਸ਼ਨ ਕੀਤਾ। ਪਰ ਉਹਦੇ ਵੱਲ ਜਾਣ ਤੋਂ ਪਹਿਲਾਂ ਔਰ ਇਹਦੇ ਸੰਬੰਧੀ ਸਰਦਾਰ ਜਪ ਸਿੰਘ ਹੋਰਾਂ ਦੀ ਇੱਕ ਲਿਖਤ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸੋਸ਼ਲ ਮੀਡੀਆ 'ਤੇ ਆਪਾਂ ਇਕੱਲੀ ਡਿਫੈਂਸਿਵ ਖੇਡ ਨਾ ਖੇਡੀਏ ਕਿ ਉਹ ਸਾਡੇ 'ਤੇ ਕੋਈ ਇਲਜ਼ਾਮ ਲਾ ਦੇਣ ਅਤੇ ਅਸੀਂ 4 ਦਿਨ ਸਫਾਈਆਂ ਦੇਣ 'ਤੇ ਹੀ ਰਹੀਏ, ਕਿ ਵੀ ਉਹਦੇ 'ਤੇ ਵੀ ਅਸੀਂ ਗੱਲ ਕਰਾਂਗੇ। ਪਰ ਇੱਕ ਇੰਟਰਸਟਿੰਗ ਛੋਟੇ ਬੱਚਿਆਂ ਦੀ ਜਿਹੜੀ ਨਜ਼ਮ ਹੁੰਦੀ ਹੈ, ਇੱਥੇ ਜਦੋਂ ਬੱਚੇ ਰਾਈਮ ਕਰਦੇ ਨੇ, ਕੁਛ ਕਰਦੇ ਨੇ ਤਾਂ ਕਹਿੰਦੇ ਨੇ ਉਹਦੇ 'ਤੇ ਅੱਜ ਦੀ ਮੋਦੀ ਦੀ ਕੀ ਸਥਿਤੀ ਹੈ। ਉਹਦੇ 'ਤੇ ਉਹਨਾਂ ਨੇ ਕਿਹਾ ਕਿ ਮੋਦੀ ਯਸ ਪਾਪਾ, ਐਨੀ ਡਿਵੈਲਪਮੈਂਟ ਨੋ ਪਾਪਾ, ਫਾਰਮਰਸ ਹੈਪੀ ਨੋ ਪਾਪਾ, ਵਿਮਨ ਸੇਫ ਨੋ ਪਾਪਾ, ਜੌਬ ਕ੍ਰੀਏਸ਼ਨ ਨੋ ਪਾਪਾ, ਓਨਲੀ ਜੁਮਲਾ ਹਾ। ਸੋ ਮੈਨੂੰ ਲੱਗਾ ਕਿ ਵੀ ਹਾਲਾਂ ਬਹੁਤ ਸਾਰਿਆਂ ਨੇ ਇਹਨੂੰ ਦੇਖਿਆ ਹੋਏਗਾ, ਪਰ ਮੈਂ ਕਿਹਾ ਕਿ ਵੀ ਬਹੁਤ ਵਾਰ ਵੱਡੀ ਕਹਾਣੀ ਜਾਂ ਨਾਵਲ ਵੀ ਜਿਹੜੀ ਗੱਲ ਨਹੀਂ ਕਹਿ ਸਕਦੇ ਉਹ 4 ਲਾਈਨਾਂ ਦੇ ਵਿੱਚ ਕਹਿ ਦਿੱਤੀ ਗਈ ਹੈ। ਔਰ ਹੁਣ ਅਸੀਂ ਪਹਿਲਾਂ ਤਾਂ ਜਿਹੜੇ ਸਰ ਜਪ ਸਿੰਘ ਜੀ ਨੇ
ਨੁਕਤੇ ਦਿੱਤੇ ਨੇ ਉਹਨਾਂ ਦੀ ਗੱਲ ਕਰੀਏ। ਜੀ ਉਹਨਾਂ ਕਿਹਾ ਕਿ ਵੀ ਡਿਫੈਂਸਿਵ ਖੇਡ ਨਾ ਖੇਡੋ, ਜਦੋਂ ਕੋਈ ਗੱਲ ਕਰਦਾ ਹੈ ਤੇ ਫਿਰ ਜਿਹੜਾ ਉਹ ਚੜ ਕੇ ਰਹੋ ਔਰ ਉਹਨਾਂ ਨੂੰ ਚੈਲੰਜ ਕਰੋ। ਜੀ ਉਹਨਾਂ ਨੇ ਕਿਹਾ ਕਿ ਵੀ ਜੇ ਜੇ ਮੀਡੀਆ ਨਾਲ ਵੀ ਗੱਲ ਕਰਨੀ ਤਾਂ ਤੁਸੀਂ ਕਾਊਂਟਰ ਕੁਐਸਚਨ ਕਰੋ ਕਿ ਜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਖਾਲਿਸਤਾਨ ਬਣਾਉਣ ਦੀ ਗੱਲ ਕਿਉਂ ਨਹੀਂ ਕੀਤੀ ਜਾ ਸਕਦੀ। ਬੜਾ ਰੈਲੇਵੈਂਟ ਹੈ। ਉਹਨੂੰ ਕਹੋ ਜੀ ਵੀ ਤੁਸੀਂ ਇਹ ਸਵਾਲ ਉਹਨਾਂ ਨੂੰ ਪੁੱਛਿਆ ਮੋਹਨ ਭਾਗਵਤ ਨੂੰ, ਦੂਜਿਆਂ ਨੂੰ, ਕਿ ਵੀ ਤੁਸੀਂ ਤਾਂ ਹਿੰਦੂ ਰਾਸ਼ਟਰ 2020 ਤੱਕ ਤੁਸੀਂ ਹਰ ਇੱਕ ਨੂੰ ਹਿੰਦੂ ਬਣਾਉਣਾ। ਫਿਰ ਉਹਨਾਂ ਨੂੰ ਇਹ ਪੁੱਛੋ ਕਿ ਕੀ ਤੁਸੀਂ ਤੁਹਾਡੀ ਮਨੂ ਸਮ੍ਰਿਤੀ ਜਿਹੜੀ ਜ਼ਾਤ ਪਾਤ ਔਰ ਊਚ ਨੀਚ ਕਰਦੇ ਹੋ ਉਹਨੂੰ ਤੁਸੀਂ ਰੱਦ ਕਰਦੇ ਹੋ ਕਿ ਮੰਨਦੇ ਹੋ? ਤੁਸੀਂ ਦੱਸੋ ਜੀ, ਔਨ ਰੈਕਡ ਤੁਸੀਂ ਆਓ। ਫਿਰ ਕੀ ਤੁਸੀਂ ਗੋਲਵਲਕਰ ਨੂੰ, ਜਿਹਨੇ ਇਹ ਨਾਜ਼ੀਆਂ ਵਾਲੀ ਆਈਡੀਓਲੋਜੀ ਦਿੱਤੀ, ਇਨਸਾਨੀਅਤ ਦਾ ਵਿਰੋਧੀ ਮੰਨਦੇ ਹੋ ਕਿ ਨਹੀਂ ਮੰਨਦੇ? ਇਹ ਬੜੇ ਰੈਲੇਵੈਂਟ ਸਵਾਲ ਨੇ। ਬਜਾਏ ਕਿ ਕੀ ਤੁਸੀਂ ਗੋਡਸੇ ਨੂੰ ਹੀਰੋ ਮੰਨਦੇ ਹੋ ਕਿ ਦਹਿਸ਼ਤਗਰਦ? ਹੁਣ ਜਿਵੇਂ ਬਰਖਾ ਦੱਤ ਪਿੱਛੇ ਪਈ ਦੀਪ ਸਿੱਧੂ ਦੇ ਕਿ ਤੂੰ ਸੰਤ ਭਿੰਡਰਾਂ ਵਾਲਿਆਂ ਨੂੰ ਦਹਿਸ਼ਤਗਰਦ ਕਹਿ, ਉਹਨੂੰ ਕਾਊਂਟਰ ਇਹੀ ਹੈ ਕਿ ਵੀ ਤੂੰ ਦੱਸ ਕਿ ਵੀ ਤੁਸੀਂ ਜੇ ਅੱਜ ਸਿੱਖਾਂ ਕੋਲ ਸ਼ਸਤਰ ਨੇ, ਕਿਰਪਾਨ ਹੈ, ਉਹਦੇ 'ਚੋਂ ਤੁਹਾਨੂੰ ਦਹਿਸ਼ਤਗਰਦੀ ਨਜ਼ਰ ਆਉਂਦੀ ਹੈ। ਰਾਮਚੰਦਰ ਜੀ ਜਿਨ੍ਹਾਂ ਦਾ ਤੁਸੀਂ ਮੰਦਿਰ ਬਣਾਇਆ, ਉਹਨੇ ਧਨੁਸ਼ਬਾਨ ਚੁੱਕਿਆ ਹੋਇਆ। ਧਨੁਸ਼ਬਾਨ ਜਿਹੜਾ ਹੈ ਇਹ ਸੇਬ ਤਾਂ ਨਹੀਂ ਹੈ ਖਾਣ ਵਾਲਾ, ਤੀਰ ਛੱਡਦੇ ਨੇ। ਫਿਰ ਕ੍ਰਿਸ਼ਨ ਜੀ ਜਿਨ੍ਹਾਂ ਨੂੰ ਤੁਸੀਂ ਉਹਨਾਂ ਦਾ ਤੁਸੀਂ ਚੱਕਰ ਘੁਮਾਉਂਦੇ ਹੋ, ਮਹਾਭਾਰਤ ਤੁਸੀਂ ਰੋਜ਼ ਪੜ੍ਹਦੇ ਹੋ, ਔਰ ਜਿਹੜੇ ਤੁਹਾਡੇ ਸਾਰੇ ਦੇਵਤੇ ਨੇ, ਕਿਸੇ ਦੇ ਹੱਥ 'ਚ ਕੁਛ ਹੈ, ਹਨੂਮਾਨ ਦੇ ਹੱਥ 'ਚ ਵੀ ਉਹ ਗੁਰਜ ਫੜਾਈ ਹੋਈ ਹੈ। ਸੋ ਜੇ ਤੁਹਾਡੇ ਜਿਹੜੇ ਨੇ ਦੇਵਤੇ ਤੇ ਤੁਹਾਡੀਆਂ ਲੜਾਈਆਂ ਜਸਟੀਫਾਈਡ ਨੇ, ਉਹਨਾਂ ਨੂੰ ਤੁਸੀਂ ਇਹ ਕਹਿੰਦੇ ਹੋ ਜੀ ਉਹ ਸੱਚ ਲਈ, ਹਾਲਾਂਕਿ ਸੱਚ ਲਈ ਕਾਹਨੂੰ, ਕੌਰਵਾਂ ਪਾਂਡਵਾਂ ਕਜ਼ਨਸ ਦੀ ਲੜਾਈ ਹੈ, ਭਰਾਵਾਂ ਦੀ। ਬਿਲਕੁਲ। ਤੇ ਜਿਨ੍ਹਾਂ ਨੇ ਸੱਚਮੁੱਚ ਚੁੱਕਿਆ ਔਰ ਇਹਨਾਂ ਦੇ ਤੁਸੀਂ ਝੂਠ ਦਾ ਦੇਖੋ। ਇਹ ਜਦੋਂ ਬਿਹਾਰ ਦਾ ਦੌਰਾ ਕਰ ਰਿਹਾ ਸੀ ਮੋਦੀ, ਚੋਣ ਦੌਰਾ, ਉਹ ਉੱਥੇ ਕਹਿੰਦਾ ਬਿਹਾਰੀ ਬਹੁਤ ਬਹਾਦਰ जिन्होंने सिकंदर को भी मार के भगाया। हसे लोग, वो कहते एक तो तारीख पढ़नी होंदी है। सिकंदर नूं तां पंजाब वाले पहला उन्होंने जेलम ते रोकिया, जख्मी भी किया, फिर वो रावी टप्पिया, ब्यासा तक पहुँचदे आ मझैलां ने जिहड़ा ਉਹਦਾ ਫਰਦਰ ਕੰਮ ਫੌਜੀਆਂ ਨੇ ਵੀ ਹੱਥ ਖੜੇ ਕਰਤੇ ਕਿ ਨਾ 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 ਅਸੀਂ ਨਹੀਂ ਜਾਣਾ। ਔਰ ਅਸੀਂ 2500 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਜਦੋਂ ਨਾ ਅਜੇ ਇਸਲਾਮ ਆਇਆ ਸੀ ਨਾ ਸਿੱਖੀ ਆਈ ਸੀ। ਉਸ ਧਰਤੀ ਦੇ ਲੋਕਾਂ ਨੇ ਉੱਥੋਂ ਜਿਹੜਾ ਹੈ ਉਹ ਮੁੜ ਗਿਆ ਵਾਪਸ। ਤੇ ਹੁਣ ਮੋਦੀ ਦੇਖੋ ਵੀ ਉਹਨੂੰ ਗੰਗਾ ਵੀ ਟਪਾਈ, ਜਮਨਾ ਵੀ ਟਪਾਈ, ਬਿਹਾਰ 'ਚ ਲੈ ਗਿਆ, ਕਿਉਂਕਿ ਤੁਸੀਂ ਝੂਠ ਬੋਲਣਾ। ਸੋ ਇਹ ਇਹਨਾਂ ਨੂੰ ਕਾਊਂਟਰ ਕਰਕੇ ਪੁੱਛਣਾ ਜਿਹੜਾ ਹੈ ਇਹ ਬਣਦਾ ਕਿ ਵੀ ਤੁਹਾਡੇ ਹੀਰੋ ਜਿਹੜੇ ਨੇ ਸਾਵਰਕਰ, ਜਿਹਨੂੰ ਤੁਸੀਂ ਵੀਰ ਸਾਵਰਕਰ ਕਹਿੰਦੇ ਹੋ, ਚਿੱਠੀਆਂ ਦਿਖਾ ਦਿਓ ਉਹਨਾਂ ਨੂੰ ਵੀ ਉਹਨਾਂ ਤਾਂ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ। ਸਾਡੇ ਤਾਂ ਜਿਹੜੇ ਕਾਲਾ ਪਾਣੀ ਬੈਠੇ ਸੜ ਗਈਆਂ ਜਵਾਨੀਆਂ ਉਹਨਾਂ ਦੀਆਂ, 20-20 ਸਾਲ ਮੁੜੇ ਹੀ ਨਹੀਂ ਉੱਥੋਂ ਕਈ। ਉਹਨਾਂ ਨੇ ਕਹੇ ਨੇ, ਉਹ ਅੰਗਰੇਜ਼ ਇੰਨਾ ਕਹਿੰਦਾ ਸੀ ਵੀ ਇੰਨਾ ਹੀ ਕਹਿ ਦਿਓ ਵੀ ਅਸੀਂ ਪਿੰਡ 'ਚ ਜਾ ਕੇ ਖੇਤੀ ਕਰਾਂਗੇ ਅਸੀਂ। ਹੁਣ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਤੁਹਾਨੂੰ ਕੱਢਾਂਗੇ, ਜਦੋਂ ਵੀ ਬਾਹਰ ਆਏ ਅਸੀਂ ਜਾ ਕੇ ਫਿਰ ਆਰਗੇਨਾਈਜ਼ ਹੋਵਾਂਗੇ, ਤੁਹਾਨੂੰ ਅਸੀਂ ਭਜਾਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਦੱਸੋ ਕਿ ਵੀ ਜੇ ਤੁਸੀਂ ਇਹ RSS ਹਿੰਦੁਸਤਾਨ ਦੀ ਗੱਲ ਕਰ ਸਕਦੇ ਨੇ ਤੇ ਸਿੱਖ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ? ਬਾਕੀ ਉਹਨਾਂ ਨੂੰ ਪੁੱਛੋ ਕਿ ਜਿਹੜਾ ਪੰਜਾਬ ਦਾ ਬਿਜਲੀ ਤੇ ਪਾਣੀ, ਰਾਜਸਥਾਨ, ਹਰਿਆਣਾ, ਤੁਸੀਂ ਦਿੱਲੀ ਵਾਲੇ ਸਰਕਾਰ ਉਹਦੇ ਪੈਸੇ ਕਦੋਂ ਦੇਣੇ ਨੇ ਵੀ? ਜਿਵੇਂ ਹੁਣ ਸ਼ਾਹੂਕਾਰ ਆ ਕੇ ਕਹਿੰਦਾ ਵੀ ਦਿਓ ਸਾਡੇ ਪੈਸੇ ਸੁੱਟੋ, ਉਹ ਕਹਿੰਦੇ ਜੀ ਅਸੀਂ ਆਏ ਹਾਂ ਦਿੱਲੀ, ਅਸੀਂ ਚਲੋ ਬਿੱਲ ਬੁੱਲ ਤਾਂ ਬਾਹਰ ਰਹੇ, ਅਸੀਂ ਪੈਸੇ ਲੈਣਾ ਹੈ ਕਿ ਵੀ ਸਾਡੀ ਜਿਹੜੀ ਤੁਸੀਂ ਲੁੱਟ ਰਹੇ ਹੋ ਸਾਡੀ ਬਿਜਲੀ ਔਰ ਪਾਣੀ। ਔਰ ਉਹਨਾਂ ਨੇ ਜਦੋਂ ਉਹ ਕਹਿਣਗੇ ਜੀ ਤੁਸੀਂ ਉਹਨਾਂ ਨੂੰ ਕਹੋ ਜੀ ਤੁਸੀਂ ਦੱਸੋ ਅਕਾਲ ਤਖਤ ਤੇ ਜਿਹੜੀ ਤੁਸੀਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਉਹਦਾ ਹਿਸਾਬ ਕਿਤਾਬ ਤੁਸੀਂ ਕਦੋਂ ਦੇਣਾ, ਔਰ ਕਦੋਂ ਨਵੰਬਰ 84 ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਕਦੋਂ ਸਜ਼ਾਵਾਂ ਦੇਣੀਆਂ ਨੇ ਤੁਸੀਂ। ਔਰ ਕਿ ਪੰਜਾਬ 'ਚੋਂ ਤੁਸੀਂ, ਜਿਸ ਪੰਜਾਬ 'ਚੋਂ ਅਸੀਂ ਆਏ ਹਾਂ, ਅਸੀਂ ਤਾਂ ਆਪਣੇ 1.5 ਲੱਖ ਨੌਜਵਾਨ ਗੱਭਰੂਆਂ ਮੁਟਿਆਰਾਂ ਦਾ ਹਿਸਾਬ ਲੈਣ ਆਏ ਆ ਤੁਹਾਡੇ ਤੋਂ, ਜਿਹੜੇ ਤੁਸੀਂ ਮਾਰੇ ਆ, ਦੱਸੋ ਤੁਸੀਂ ਕਦੋਂ ਹਿਸਾਬ ਦੇਣਾ। ਸੋ ਮੈਂ ਸਮਝਦਾ ਵੀ ਇਹ ਜਿਹੜੀ, ਔਰ ਇਹ ਗੱਲ ਨੈਪੋਲੀਅਨ ਦੀ ਬੜੀ ਪੁਰਾਣੀ ਕਹੀ ਹੋਈ ਹੈ ਜਿਹੜੀ ਕੋਟ ਹੁੰਦੀ ਹੈ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਅਫੈਂਸ, ਅਟੈਕ। ਬਿਲਕੁਲ। ਜਦੋਂ ਤੱਕ ਤੁਸੀਂ ਇਹ ਬਚਦੇ ਰਹੋਗੇ, ਜਾਂ ਇਹ ਜਿਹੜਾ ਬਾਹਰ ਵੀ ਇੱਕ ਰੁਝਾਨ ਕੁਛ ਨੇ ਜਿਹੜੇ ਪਹਿਲਾਂ ਹੀ ਜਿਹੜੇ ਨੇ ਐਵੇਂ ਉਹ ਡਰਾਕਲ ਜਿਹੇ ਕਿਸਮ ਦੇ ਬੈਠੇ ਹੋਏ ਨੇ ਕਿ ਜੀ ਨਾ 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 ਇੱਥੇ ਬਸ ਸਿਰਫ ਫਾਰਮਰਸ ਨੂੰ, ਉਹਨਾਂ ਨੂੰ ਸ਼ਕਲਾਂ ਨਹੀਂ ਤੁਹਾਡੀਆਂ ਨਜ਼ਰ ਆਉਂਦੀਆਂ ਵੀ ਤੁਸੀਂ ਕੀ ਹੋ ਤੁਹਾਡਾ। ਸੋ ਬਜਾਏ ਤੁਸੀਂ ਡਿਫੈਂਸਿਵ ਹੋਣ ਦੇ, ਔਰ ਇਹ ਇੱਕ ਬਿਲਕੁਲ ਠੀਕ ਹੈ। ਹੁਣ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਵਿੱਚ ਜਾਂ ਕਿਤੇ ਵੀ ਜਨੇਵਾ ਪ੍ਰੋਟੋਕਾਲ 'ਚ ਦਹਿਸ਼ਤਗਰਦ ਨੂੰ ਡਿਫਾਈਨ ਨਹੀਂ ਕੀਤਾ ਹੋਇਆ। ਹਾਲਾਂਕਿ ਇਹ ਤਾਂ ਹੈ ਜੀ ਦੁਨੀਆ 'ਚ ਜਿਹੜਾ ਫਲਾਣੇ ਨੂੰ ਤੁਸੀਂ UN ਦੀ ਲਿਸਟ ਨੇ ਮੰਨ ਲਿਆ, ਫਲਾਣੀ ਜਥੇਬੰਦੀ ਨੂੰ ਮੰਨ ਲਿਆ,
ਕਿਉਂਕਿ ਇਹ ਇੱਕ ਗੱਲ ਬੜੀ ਸਿੰਪਲ ਹੈ ਔਰ ਅਮਰੀਕਾ ਨੂੰ ਇੱਕ ਬੜਾ ਕਾਮਨ ਫਰੇਜ਼ ਹੈ ਕਿ ਵਨ ਪਰਸਨਸ ਟੈਰਰਿਸਟ ਇਜ਼ ਅਦਰ ਪਰਸਨਸ ਫਰੀडम ਫਾਈਟਰ, ਕਿ ਜਿਹਨੂੰ ਇੱਕ ਹਰ ਸਟੇਟ, ਹੁਣ ਜਾਰਜ ਵਾਸ਼ਿੰਗਟਨ ਜਿਹਨੇ ਮੁਲਕ ਫਾਊਂਡ ਕੀਤਾ ਹੈ, ਲੜਿਆ, ਉਹ 8 ਸਾਲ ਪਹਿਲੇ 2 ਟਰਮ ਪ੍ਰੈਜ਼ੀਡੈਂਟ ਰਿਹਾ। ਜਾਰਜ ਵਾਸ਼ਿੰਗਟਨ ਨੂੰ ਬ੍ਰਿਟਿਸ਼ ਅੰਪਾਇਰ ਜਿਹਦੇ ਖਿਲਾਫ ਉਹ ਲੜ ਰਿਹਾ ਸੀ, ਜਿੱਥੋਂ ਅਮਰੀਕਾ ਨੂੰ ਲਿਬਰੇਟ ਕਰਵਾਇਆ, ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਅੱਛਾ। ਇਜ਼ਰਾਈਲ ਜਿਹਦੇ ਹੁਣ ਤੱਕ ਵੀ ਜਿੰਨੇ ਪ੍ਰਾਈਮ ਮਿਨਿਸਟਰ ਬਣਦੇ ਰਹੇ ਨੇ ਇਸ ਤੋਂ ਪਹਿਲਾਂ ਪਿਛਲੇ 50 ਸਾਲ 'ਚ, ਉਹ ਦਹਿਸ਼ਤਗਰਦ ਸੀ, ਕਿਉਂਕਿ ਉਹਨਾਂ ਦੀ ਬੈਨ ਗੁਰਿਓਨ ਤੋਂ ਲੈ ਕੇ ਗੋਲਡਾ ਮਾਇਰ ਔਰ ਸਾਰੇ ਜਿਹੜੀ ਉਹਨਾਂ ਦੀ ਹਗਨਾ ਨਾਂ ਦੀ ਦਹਿਸ਼ਤਗਰਦ ਜਥੇਬੰਦੀ ਸੀ ਉਹਦੇ ਮੈਂਬਰ ਸੀ। ਉਹਨਾਂ 'ਚੋਂ ਕੁਛ ਤਾਂ ਜਿਹੜੇ ਨੇ ਇੰਗਲੈਂਡ ਹੀ ਨਹੀਂ ਗਏ ਕਿਉਂਕਿ ਉਹ ਦਹਿਸ਼ਤਗਰਦ ਐਲਾਨੇ ਹੋਏ ਸੀ। ਜਦੋਂ ਮੁਲਕ ਬਣ ਗਿਆ ਹੋਈ, ਅਸੀਂ ਅਫਗਾਨਾਂ ਦੇ ਮਾਮਲੇ 'ਚ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਕਿ ਜਿਨ੍ਹਾਂ ਨੂੰ ਫੜ ਕੇ ਲਿਆ ਕੇ ਇਹਨਾਂ ਨੇ ਉੱਥੇ ਗੁਆਟਾਨਾਮਾ ਬੇ 'ਚ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਦਹਿਸ਼ਤਗਰਦ ਉਹਨਾਂ ਦੇ ਨਾਲ ਬੈਠ ਕੇ ਐਗਰੀਮੈਂਟ ਸਾਈਨ ਕੀਤਾ ਫਰਵਰੀ 2020 'ਚ। ਸੋ ਇਸ ਗੱਲ ਤੋਂ ਘਬਰਾਉਣ ਦੀ ਲੋੜ, ਸੰਤ ਭਿੰਡਰਾਂ ਵਾਲਿਆਂ ਦਾ, ਸਾਡੇ ਜੁਝਾਰੂ ਯੋਧਿਆਂ ਦਾ ਜੋ ਰੋਲ ਹੈ ਉਹ ਹਿਸਟਰੀ ਨੇ ਉਹਨਾਂ ਨੂੰ ਲਿਖ ਦਿੱਤਾ ਹੋਇਆ। ਉਹ ਸਾਨੂੰ ਡਿਫੈਂਸਿਵ ਹੋਣ ਦੀ ਲੋੜ ਨਹੀਂ। ਇਹਨਾਂ ਨੂੰ ਪੁੱਛੋ ਕਿ ਤੁਹਾਡੇ ਗੋਲਵਲਕਰ, ਤੁਹਾਡੇ ਸਾਵਰਕਰ, ਤੁਹਾਡੇ ਨਥੂਰਾਮ ਗੋਡਸੇ, ਤੁਹਾਡਾ ਮੋਦੀ ਅਮਿਤ ਸ਼ਾਹ, ਇਹ ਜਿਹੜਾ ਹਜ਼ਾਰਾਂ ਮੁਸਲਮਾਨ ਗੁਜਰਾਤ 'ਚ ਮਾਰੇ ਔਰ ਉਹਨੂੰ ਇੰਟਰਵਿਊਅਰ ਨੂੰ ਕਹਿ ਰਿਹਾ, ਉਹਨੂੰ ਕਿਹਾ ਵੀ ਚੱਲ ਤੂੰ ਭਾਵੇਂ ਤੇਰਾ ਰੋਲ ਨਹੀਂ ਹੈ, ਤੂੰ ਕਹਿੰਦਾ ਤੈਨੂੰ ਅਦਾਲਤਾਂ ਨੇ ਬਰੀ ਕਰ ਦਿੱਤਾ ਹੈ, ਪਰ ਤੈਨੂੰ ਅਫਸੋਸ ਹੈ। ਕਹਿੰਦਾ ਹਾਂ, जब कोई कुत्ते का पिल्ला कार के नीचे आ जाए दुख तो होता है। देखो हुण इस लैवल दा जिहड़ा ब्रूटल इंसान है, मर्डरर है, ਉਹ ਉਹਨਾਂ ਦੇ ਬੰਦੇ ਸਾਨੂੰ ਕਹਿਣ ਜੀ ਤੁਸੀਂ ਜਿਹੜਾ ਉਹ ਦਹਿਸ਼ਤਗਰਦੀ ਔਰ ਫਲਾਣਾ ਕਰ ਰਹੇ ਹੋ। ਸੋ ਮੈਂ ਸਮਝਦਾ ਵੀ ਇਹ ਹੁਣ ਉਹਨਾਂ ਨੇ ਇਹਨੇ ਮਾਰਕੰਡੇ ਕਾਟਜੂ ਨੇ, ਜਸਟਿਸ ਨੇ ਪਿਛਲੇ ਦਿਨਾਂ 'ਚ ਇਹ ਇੱਕ ਟਵੀਟ ਕੀਤਾ ਸੀ ਕਿ ਜੀ ਸਰਕਾਰ ਬੜੇ ਵਿਵੇਕ ਤੋਂ ਕੰਮ ਲੈ ਰਹੀ ਹੈ, ਉਹਨਾਂ ਨੇ ਗੱਲਬਾਤ ਦਾ ਸੱਦਾ ਦਿੱਤਾ ਹੈ, ਅਜੇ ਤਾਂ ਅਥਰੂ ਗੈਸ ਚੱਲੀ ਹੈ, ਲਾਠੀ ਵੀ ਚਲੇਗੀ, ਗੋਲੀ ਵੀ ਚਲੇਗੀ। ਫਿਰ ਇਹਦੀ ਜਿਹੜੀ ਮਾਰਕੰਡੇ ਕਾਟਜੂ ਦੀ ਜਿਹੜੀ ਰੇਲ ਬਣਾਈ ਸਾਰਿਆਂ ਨੇ, ਉਹਨੂੰ ਦਾ ਇੱਕ ਟਵੀਟ ਜਿਹੜਾ 2 ਦਿਨਾਂ ਤੋਂ, ਹੁਣ ਅੱਜ ਕੱਲ੍ਹ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਅਸਲੀ ਕੀ ਹੈ ਨਕਲੀ ਕੀ ਹੈ, ਕਿਉਂਕਿ ਫੇਕ ਬਣਾ ਕੇ ਵੀ ਤੋੜ ਦਿੰਦੇ ਨੇ। ਲੇਕਿਨ ਉਹ ਹੁਣ ਕਹਿ ਰਿਹਾ ਉਹਦਾ, ਔਰ ਉਹਦੇ 'ਚ ਕਿਤੇ ਮੈਂ ਦੇਖਿਆ ਵੀ ਠੀਕ ਦਾ ਇਹ ਹੈ ਕਿ ਉਹਦਾ ਠੀਕਾ ਨਾਲ ਹੁੰਦਾ। ਮੈਂ ਕਿਹਾ ਉਹ ਕਿਹੜਾ ਜਾਲੀ ਨਹੀਂ ਹੋ ਸਕਦਾ। ਉਹ ਕਹਿੰਦਾ ਹੁਣ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜੀ ਸਿਰਫ ਬਾਕੀ देश को कोई समस्या नहीं है, सिर्फ 2% पंजाब के किसानों को है, इसका मतलब है कि बाकी देश के किसान खुश हैं। ये भी एक प्रोपेगेंडा है। तो ये हुण मारकंडे काटजू कह रहा है, जो किसी ने लिखा कि मारकंडे सीधा हो गया, वो कहता है जो लोग कह रहे हैं कि सिर्फ पंजाब के लोगों को दिक्कत है, उन्हें बता दें कि आज़ादी के लिए फांसी पर चढ़ने वाले 121 लोगों में से 93 पंजाबी थे। उम्र कैद काटने वाले 2626 लोगों में से 2147 पंजाबी थे। तो अंग्रेज भी कह सकते थे कि जब बाकी देश को गुलामी से कोई समस्या नहीं है तो पंजाब के लोगों को ज़्यादा दिक्कत क्यों है। गल तो आर्गूमेंट तो बिल्कुल ठीक है भी उदों मरन वाले 80% तो ज़्यादा जड़े ने फांसियां दे रस्सियां ते चढ़न वाले, काले पानी च करन वाले, और इस सारे हवाले दे नाल ਜਿਹੜਾ ਹੁਣ ਜਿਹਦੀ ਰੇਲ ਬਣਾਉਣ ਦੀ ਗੱਲ ਅਸੀਂ ਕਰ ਰਹੇ ਹਾਂ, ਮੈਂ ਪਹਿਲੇ ਸੈਗਮੈਂਟ 'ਚ ਗੱਲ ਕੀਤਾ। ਵੈਸੇ ਇੱਕ ਵੀਰ ਡਾਕਟਰ ਗੁਰਵਿੰਦਰ ਸਿੰਘ ਨੇ ਉਹਦੇ ਤੇ ਲਿਖਿਆ ਤਾਰਕ ਫਤਿਹ ਤੇ, ਕਿਉਂਕਿ ਇਹ ਵੀ ਗੁਰਵਿੰਦਰ ਸਿੰਘ ਕੈਨੇਡਾ 'ਚ ਰਹਿੰਦੇ ਨੇ, ਤੇ ਉਹਨਾਂ ਨੇ ਵੈਸੇ ਹੈਡਲਾਈਨ ਬੜੀ ਚੰਗੀ ਦਿੱਤੀ ਹੈ ਕਿ ਤਾਰਕ ਫਤਿਹ ਕੁੱਤੇ ਦੀ ਪੂਛ। ਸੋ ਉਹਨਾਂ ਨੇ ਕਿਹਾ ਜੀ ਕੁੱਤੇ ਦੀ ਪੂਛ 12 ਸਾਲ ਨਲਕੀ 'ਚ ਪਾਈ ਰੱਖੋ, ਸਿੱਧੀ ਨਹੀਂ ਹੁੰਦੀ। ਅਜਿਹਾ ਹੀ ਕੈਨੇਡਾ ਦਾ ਇੰਡੀਅਨ ਏਜੰਸੀਆਂ ਦਾ ਝੋਲੀ ਚੁੱਕ ਤਾਰਕ ਫਤਿਹ, ਉਸ ਨੇ ਆਪਣੇ ਭਾਈ ਬਰਾਦਰੀ ਨਾਲ ਭਾਵ ਮੁਸਲਮਾਨਾਂ ਨਾਲ ਗੱਦਾਰੀ ਕਰਨ ਸਮੇਤ ਅਕਲੀਅਤਾਂ ਸੰਬੰਧੀ ਜ਼ਹਿਰ ਉਗਲਣ ਵਿੱਚ ਕੋਈ ਮੌਕਾ ਨਹੀਂ ਖੁੰਝਾਇਆ। ਪਰ ਹੁਣ ਤਾਂ ਉਸ ਨੇ ਹੱਦ ਹੀ ਕਰ ਦਿੱਤੀ ਹੈ। ਕਿਸਾਨ ਸੰਘਰਸ਼ ਵਿੱਚ ਜੂਝ ਰਹੇ ਦਿੱਲੀ ਬੈਠੇ ਪੰਜਾਬੀਆਂ ਅਤੇ ਸ਼ਹਿਰੀਆਂ ਬਾਰੇ ਬਕਵਾਸ ਕਰਦਿਆਂ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਖਾਲਿਸਤਾਨੀ ਤੇ ਅਰਬਨ ਨਕਸਲਾਈਟਸ ਦਾ ਇਹ ਗੱਠਜੋੜ ਹੈ। ਉਹ ਬਕਵਾਸ ਕਰਦਾ ਲਿਖਦਾ ਹੈ ਕਿ ਸ਼ਾਹੀਨ ਬਾਗ ਦੇ ਕੰਬਲ, ਟੈਂਟ, ਬਾਵਰਚੀ ਸਭ ਇਸ ਵੇਲੇ ਕਿਸਾਨ ਮੋਰਚੇ ਵਿੱਚ ਪਹੁੰਚ ਚੁੱਕੇ ਹਨ, ਕਿਉਂਕਿ ਦਿੱਲੀ ਦੇ ਮੁਸਲਮਾਨਾਂ ਵੱਲੋਂ ਜਿਵੇਂ ਵਿਕਿਲਸ ਬਾਨੋ 82 ਸਾਲਾ ਮਾਤਾ, ਇਹਨੂੰ ਟਾਈਮ ਮੈਗਜ਼ੀਨ ਨੇ ਪ੍ਰੋਮੀਨੈਂਟਲੀ ਥਾਂ ਦਿੱਤੀ, ਆਪਣੇ ਪ੍ਰਮੁੱਖ ਸ਼ਖਸੀਅਤਾਂ ਜੋ ਵੀ ਪਹੁੰਚੇ। ਔਰ ਇਹ ਜਿਹੜਾ ਇਹਨਾਂ ਦਾ ਕੁੱਤਾ ਹੈ ਤਾਰਕ ਫਤਿਹ,
ਉਹ ਕਹਿ ਰਿਹਾ ਕਿ ਜੀ ਇਹ ਉਹੀ ਟੈਂਟ ਨੇ ਜਿਹੜੇ ਹੁਣ ਕਿਸਾਨਾਂ ਜਿਹੜੇ ਸ਼ਾਹੀਨ ਬਾਗ ਵੇੜੇ ਕੰਬਲ ਨੇ, ਏਜੰਸੀਆਂ ਦੇ ਟੁੱਕੜ ਬੋਝ ਹੋਣ ਦਾ ਫਰਜ਼ ਅਦਾ ਕਰਦਿਆਂ ਹੋਏ ਉਹ ਆਖਦਾ ਹੈ ਕਿ ਹੋਮ ਮਿਨਿਸਟਰੀ ਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕੱਠਿਆਂ ਚੱਲ ਰਹੇ ਸੰਘਰਸ਼ ਬਾਰੇ ਜ਼ਹਿਰ ਉਗਲਦਾ ਤਾਰਕ ਫਤਿਹ ਮਨੋਜ ਜੋਸ਼ੀ ਵਰਗੇ ਫਾਸ਼ੀਵਾਦੀਆਂ ਦੀਆਂ ਟਿੱਪਣੀਆਂ ਸਾਂਝੀਆਂ ਕਰਦਾ ਲਿਖਦਾ ਹੈ ਕਿ ਕਾਂਗਰਸ ਦੀ ਵਿਡੰਬਣਾ ਦੇਖੋ ਕਿ ਇੰਦਰਾ ਠੋਕਤੀ ਕਹਿਣ ਵਾਲਿਆਂ ਦਾ ਵੀ ਸਮਰਥਨ ਕਰਨਾ ਪੈ ਰਿਹਾ। ਹੁਣ ਉੱਥੇ ਬੈਠੇ ਹੋਰ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਇਹ ਕਹਿੰਦੇ ਨੇ ਕਿ ਇੰਦਰਾ ਨੂੰ ਵੀ ਠੋਕਤਾ ਮੋਦੀ, ਤੈਨੂੰ ਵੀ ਨਹੀਂ ਛੱਡਣਾ। ਹੁਣ ਇਹਦੇ ਝੂਠ ਤਾਂ ਨਹੀਂ ਹੈ, ਉਹ ਤਾਂ ਹਿਸਟਰੀ ਰਿਲੇਟ ਕਰ, ਜੇ ਕਿਸੇ ਨੇ ਕਿਹਾ ਵੀ, ਹਾਲਾਂ ਕੋਈ ਸਟੇਜ ਤੋਂ ਇਹ ਨਾਰੇ ਨਹੀਂ ਨੇ, ਯੰਗਸਟਰ ਕਹਿੰਦੇ ਨੇ ਕਿ ਬਈ ਦੇਖ ਇਹ ਮੋਦੀ 'ਚ ਇੰਦਰਾ ਗਾਂਧੀ ਦੀ ਰੂਹ ਆ ਗਈ, ਪਰ ਮੋਦੀ ਇਹ ਦੇਖ ਇੰਦਰਾ ਵੀ ਠੋਕਤੀ ਅਸੀਂ, ਤੂੰ ਦੇਖ ਆਪਣਾ ਹਾਲ, ਚੱਲ ਤੈਨੂੰ ਘਰ ਵਾਲੀ ਨੂੰ ਤਾਂ ਛੱਡ ਕੇ ਦੌੜ ਆਇਆ, ਜੇ ਮਾਂ ਤਾਂ ਤੇਰੀ ਰੋਏਗੀ ਤੈਨੂੰ। ਹੁਣ ਉਹਨੂੰ ਵੀ ਇਹ ਕਹਿ ਰਿਹਾ ਕਿ ਦੇਖੋ ਕਾਂਗਰਸ ਇਹਨਾਂ ਦੀ ਸਪੋਰਟ ਕਰ ਰਹੀ ਹੈ ਤੇ ਇਹ ਕਹਿ ਰਹੇ ਨੇ ਕਿ ਤੁਹਾਡੀ ਮਾਂ ਇੰਦਰਾ ਠੋਕ ਦਿੱਤੀ। ਹੁਣ ਟੋਰਾਂਟੋ ਰਹਿਣ ਵਾਲਾ ਇਹ ਦੁਮਛੱਲਾ ਸ਼ਰੇਆਮ ਕਿਸਾਨ ਵਿਰੋਧੀ ਬਕਵਾਸ ਕਰਦਾ, ਸੰਘਰਸ਼ ਕਰ ਰਹੇ ਲੋਕਾਂ ਬਾਰੇ ਜ਼ਹਿਰ ਉਗਲ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਫੇਸਬੁੱਕ ਟਵਿੱਟਰ ਤੇ ਜਾ ਕੇ ਇਸ ਦੇ ਖਿਲਾਫ ਲਿਖੋ, ਇਹਦੇ ਝੂਠ ਦੇ ਪੁਲੰਦੇ ਨੂੰ ਨੰਗਾ ਕਰਦਿਆਂ ਮੂੰਹ ਤੋੜਵਾਂ ਜਵਾਬ ਦਿਓ ਤੇ ਇਹਦੇ ਖਿਲਾਫ ਜੇ ਹੋ ਸਕੇ ਤੇ ਕਾਨੂੰਨੀ ਕਾਰਵਾਈ ਵੀ ਕਰੋ। ਔਰ ਇਹ ਜਿਹੜਾ ਹੁਣ ਇੰਨਾ ਜ਼ਹਿਰ ਉਗਲ ਰਿਹਾ ਹੈ, ਇਸ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ, ਇਹਨੂੰ ਐਕਸਪੋਜ਼ ਕਰਨਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਨਾ ਹੀ ਇਹ ਤਾਰਕ ਫਤਿਹ ਜਾਂ ਕੰਗਣਾ ਰਣੌਤ ਜਾਂ ਉਹ ਮਨੋਜ ਇਹ ਪਹਿਲੇ ਨੇ ਨਾ ਅਖੀਰਲੇ ਹੋਣਗੇ। ਅਸੀਂ ਤਾਂ ਰੋਜ਼ਾਨਾ ਦੇਖਦੇ ਹਾਂ ਦੋ ਪੱਕੇ ਟਰੋਲਰ, ਸੁਨੀਲ ਵਰਮਾ ਨਾਂ ਦਾ ਤੇ ਇੱਕ ਅਮਰਜੀਤ ਜੰਡਾ ਦੇ ਨਾਂ ਥੱਲੇ, ਉਹ ਸਾਡੀ ਹਰ ਵੀਡੀਓ ਜਿਉਂ ਹੀ ਉਹ ਅਪਲੋਡ ਹੁੰਦੀ ਹੈ ਉਹਦੇ ਥੱਲੇ ਉਹਨਾਂ ਨੇ ਡਰਟੀ ਕਮੈਂਟ ISI ਨਾਲ, ਪਾਕਿਸਤਾਨ ਨਾਲ ਔਰ ਆਪਣੇ ਆਪ ਨੂੰ ਇੱਕ ਸਿੱਖ ID ਦੇ ਥੱਲੇ ਇੱਕ ਦੂਜਾ। ਅਸੀਂ ਉਹਨਾਂ ਨੂੰ ਪਰਮਾਨੈਂਟ ਬਲੌਕ ਨਹੀਂ ਕਰਦੇ ਕਿਉਂਕਿ ਅਸੀਂ ਬਾਕੀਆਂ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਹ ਉਹਨਾਂ ਦੀ ਇੱਕ ਨਿਰਧਾਰਤ, ਉਹਨਾਂ ਦੀ ਬ੍ਰੈਡ ਐਂਡ ਬਟਰ ਹੈ। ਇਸ ਵੇਲੇ ਹਜ਼ਾਰਾਂ ਦੀ ਗਿਣਤੀ ਜਿਹੜੇ BJP ਦੇ ਇਹ ਪੇਡ ਏਜੰਟ ਨੇ, ਜਿਹੜੇ ਜਿੰਨੇ ਜਿਸ ਟਵੀਟ ਨੂੰ ਇਹ ਰੀਟਵੀਟ ਕਰਦੇ ਨੇ, ਫਿਰ ਜਾ ਕੇ ਪੈਸੇ 20-20 ਰੁਪਏ ਇਹ ਇੱਕ ਟਵੀਟ ਦੇ ਲੈਣ ਵਾਲੇ। ਔਰ ਉਹਨੂੰ ਕੰਗਣਾ ਰਣੌਤ ਨੂੰ ਤਾਂ ਉਸ ਮਾਈ ਨੇ, ਬੀਬੀ ਸਾਡੀ ਨੇ ਚੰਗਾ ਜਵਾਬ ਦਿੱਤਾ ਹੈ। ਔਰ ਵੈਸੇ ਹੁਣ ਹਾਕਮ ਸਿੰਘ ਨਾਂ ਦੇ ਸਿੱਖ ਐਡਵੋਕੇਟ ਨੇ ਉਹਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਹੈ। ਔਰ ਇੰਨਾ ਕਿ ਇਸ ਦਾ ਚਰਚਾ ਉਸ ਮਾਤਾ ਦੇ ਨਾਲ ਖਲੋਤੇ ਨੇ, ਇੰਗਲੈਂਡ ਦੇ ਇੱਕ ਸਿੱਖ ਵਪਾਰੀ ਨੇ ਉਹਨੂੰ ਕਿਹਾ ਕਿ ਵੀ ਤੂੰ ਅੱਧਾ ਦਿਨ ਆ ਕੇ ਕੰਗਣਾ ਨੂੰ ਕਿਹਾ ਵੀ ਮਾਤਾ ਦੇ ਨਾਲ ਤੂੰ ਜਿਹੜਾ ਉਹ ਕਈ ਵਾਅਦੇ ਨਾਲ ਆ ਕੇ ਉਹਦੇ ਕੰਮ ਕਰਾ ਖੇਤਾਂ ਦੇ ਵਿੱਚ, ਤੂੰ ਤਾਂ 100-100 ਰੁਪਏ ਤੇ ਵਿਕਣ ਵਾਲੀ ਕਹਿੰਦਾ ਵੀ ਤੈਨੂੰ ਅਸੀਂ 1 ਲੱਖ ਪਾਉਂਡ ਦੇਵਾਂਗੇ, ਤੂੰ ਜਾ ਕੇ ਕਰਕੇ ਦਿਖਾ। ਸੋ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਵੀ ਹਾਲਾਂ ਇਹ ਉਹਨਾਂ ਦੇ ਸੁੱਟੇ ਹੋਏ ਜਿਹੜੇ ਨੇ ਉਹ ਸੈਕੰਡਰੀ ਟੋਏ ਨੇ ਜਿਨ੍ਹਾਂ 'ਚੋਂ ਸਾਨੂੰ ਉਲਝਾਉਣਾ ਚਾਹੁੰਦੇ ਨੇ। ਪਰ ਇਹ ਵੀ ਇੱਕ ਜ਼ਰੂਰੀ ਹੁੰਦਾ ਹੈ ਕਿ ਵੀ ਜੇ ਤੁਸੀਂ ਗੱਲ ਨਾ ਕਹੋ, ਫਿਰ ਇਹ ਸਾਡੇ ਇੱਕ ਤਹਿਜ਼ੀਬ ਦਾ ਹਿੱਸਾ ਵੀ ਹੈ। 2 ਵਾਰੀ ਅਸੀਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਉਹ ਸੀ 10 ਦਸੰਬਰ ਦਾ ਦਿਨ, ਹਿਊਮਨ ਰਾਈਟਸ ਡੇ, ਤੇ ਉਹਨਾਂ ਨੇ ਕਿਹਾ ਜੀ ਨਹੀਂ, ਜਿਹੜੇ ਇੱਥੇ ਪ੍ਰੋਟੈਸਟ ਨੇ ਜੇ ਨਾਅਰੇ ਨਾ ਲਾਓ ਤੇ ਚੰਗੀ ਗੱਲ ਹੈ, ਸਿਰਫ ਕੈਂਡਲ ਲਾਈਟ ਮੋਮਬੱਤੀਆਂ ਕਰਕੇ ਆ ਗਏ, ਚਲੋ ਦਿੱਤੀ ਮੋਮਬੱਤੀਆਂ ਲੈ ਕੇ ਖੜੇ ਹੈ ਖਾਤਮੇ ਤੇ। ਕਹਿੰਦਾ ਜੀ ਅੱਗੇ ਤੋਂ ਨਾ ਸਾਨੂੰ ਸੱਦਿਓ, ਇਹ ਨਾਅਰਿਆਂ ਤੋਂ ਬਿਨਾਂ ਕੋਈ ਪ੍ਰੋਟੈਸਟ ਹੁੰਦਾ, ਇਹ ਅਸੀਂ ਮੋਮਬੱਤੀਆਂ ਜਿਹੀਆਂ ਫੜਾ ਕੇ ਤਾਂ ਚਰਚਾਂ ਦੇ ਬਾਹਰ ਅਸੀਂ ਦੇਖਿਆ ਬੈਠੇ ਹੁੰਦੇ ਨੇ ਵੀ ਅਸੀਂ ਤਾਂ ਫੜਕਾਉਣ ਵਾਲੀ ਕੌਮ ਹੈ, ਇਹ ਮੋਮਬੱਤੀਆਂ ਵਾਲਾ ਕੰਮ ਨਹੀਂ ਹੈ। ਸੋ ਮੈਂ ਸਮਝਦਾ ਵੀ ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਵੀ ਇਹਨਾਂ ਨੂੰ ਟੋਟਲੀ ਇਗਨੋਰ ਕਰੋ, ਨਾ ਕਰੋ, ਕਿਉਂਕਿ ਫਿਰ ਇਸ ਮਾਮਲੇ 'ਚ ਵੈਸੇ ਸਾਡੇ ਜਿਹੜੇ ਨੇ ਉਹ ਨੰਬਰ ਲੈ ਹੀ ਨਹੀਂ ਜਾਂਦੇ, ਉਹ ਸਾਰੀਆਂ ਹੱਦਾਂ ਵੀ ਫਿਰ ਲੰਘ ਕੇ ਉਹ ਕਹਿੰਦੇ ਨੇ ਵੀ ਅਸੀਂ ਹੁਣ ਬੁਰੇ ਦੇ ਘਰ ਤੱਕ ਜਾਣਾ, ਘਰ ਛੱਡ ਗਿਆ। ਸੋ ਪਰ ਮੈਂ ਜਿਹੜੀ ਗੱਲ ਕਨਕਲੂਜਨ 'ਚ ਕਹਾਂ ਕਿ ਵੀ ਇਸ ਸਾਰੇ ਦੇ ਵਿੱਚ ਡਿਫੈਂਸਿਵ ਹੋਣ ਦੀ ਲੋੜ ਨਹੀਂ ਹੈ। ਖਾਲਿਸਤਾਨ ਅਲਟੀਮੇਟ ਸੋਲਿਊਸ਼ਨ ਹੈ ਸਾਰੀਆਂ ਪ੍ਰੋਬਲਮਸ ਦਾ। ਔਰ ਇਸ ਦੇ ਉੱਤੇ ਠੀਕ ਹੈ ਵੀ ਇਹ ਨਹੀਂ ਹੈ ਕਿ ਵੀ ਤੁਸੀਂ ਜੇ ਉਹਨਾਂ ਦੇ ਕੋਈ ਡਿਸਪਲਿਨ ਹੈ ਉਸ ਨੂੰ ਤੋੜੋ, ਬਟ ਐਟ ਦਾ ਸੇਮ ਟਾਈਮ ਜਿਹੜੇ ਇਸ ਕਿਸਮ ਦੀਆਂ ਡਿਫੈਂਸਿਵ ਗੱਲਾਂ ਕਰਵਾਉਣ ਵਾਲੇ ਨੇ ਉਹਨਾਂ ਦਾ ਜਿਹੜਾ ਉਹ ਹਿਡਨ ਮੋਟਿਵ ਵੀ ਹੈ। ਕੱਲ੍ਹ ਨੂੰ ਕਹਿਣਗੇ ਜੀ ਇਹ ਜਿਹੜੇ ਆਏ ਨੇ ਕੋਈ ਖਾਲਿਸਤਾਨ ਦੀ ਹਮਾਇਤ ਥੋੜ੍ਹੀ ਆਏ, ਔਰ ਇਹ ਵੀ ਕਹਿਣਗੇ ਜੀ ਨਹੀਂ 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 ਇਹ ਦੇਖੋ ਕਿੰਨਾ ਇਕੱਠ ਹੋ ਗਿਆ ਕਿਉਂਕਿ ਖਾਲਿਸਤਾਨ ਦੀ ਗੱਲ ਨਹੀਂ ਸੀ। ਜਦੋਂ ਤੱਕ ਇੱਕ ਵੀ ਸਿੱਖ ਇਸ ਧਰਤੀ ਤੇ ਹੈ ਰਾਜ ਕਰੇਗਾ, ਖਾਲਸਾ ਦਾ ਮਤਲਬ ਨਹੀਂ ਰਹਿ ਜਾਂਦਾ ਪੜ੍ਹਨ ਦਾ। ਜੇ ਤੁਸੀਂ ਆਪਣੀ ਇੰਡੀਪੈਂਡੈਂਟ ਸੋਵਰਨਿਟੀ ਦੀ ਗੱਲ ਨਾ ਕਰੋ,
ਔਰ ਇਹ ਸਾਰੀਆਂ ਪ੍ਰੋਬਲਮਸ ਇਸ ਲਈ ਨੇ ਕਿ ਸਾਡੇ ਕੋਲ ਇੰਡੀਪੈਂਡੈਂਟ ਸੋਵਰਨ ਨੇਸ਼ਨ ਨਹੀਂ ਹੈ। ਕਿੰਨੀ ਕੁ ਦੇਰ ਕਿਰਾਏ ਦੇ ਮਕਾਨ ਤੇ ਰਹਿ ਕੇ ਗੁਜ਼ਾਰਾ ਹੁੰਦਾ। ਅਲਟੀਮੇਟਲੀ ਤੁਸੀਂ ਆਪਣਾ ਘਰ ਬਣਾਉਂਦੇ ਹੋ ਔਰ ਅਲਟੀਮੇਟ ਸੋਲੂਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ। ਇਹੀ ਸਾਡੀ ਆਖਰੀ ਜੰਗ ਹੈ। ਚਲੋ ਇਸ ਲੜਾਈ 'ਚ ਇਕੱਲੇ ਕਿਸਾਨਾਂ ਦੀ ਗੱਲ ਵੀ ਹੁੰਦੀ ਰਹੇ, ਕੋਈ ਨਹੀਂ ਹੈ, ਪਰ ਆਪਣੇ ਅਸਲ ਮੌਕਫ ਨੂੰ ਛੱਡ ਕੇ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਨਾउ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਅਤੇ ਪਾਕਿਸਤਾਨ ਵਿੱਚ ਸਿੱਖ ਮੈਰਿਜ ਐਕਟ ਲਾਗੂ ਕਰਨ ਸੰਬੰਧੀ ਜਿਹੜੀ ਪੇਸ਼ਕਦਮੀ ਹੈ ਉਹ ਹੋਈ ਹੈ ਔਰ ਇਸ ਸੰਬੰਧੀ ਦੁਨੀਆ ਭਰ ਦੇ 50 ਦੇ ਕਰੀਬ ਸਿੱਖ ਨੁਮਾਇੰਦਿਆਂ ਨਾਲ ਅੱਜ ਇੱਕ ਜ਼ੂਮ ਮੀਟਿੰਗ ਹੋਈ, ਜਿਸ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪਾਕਿਸਤਾਨ ਐਵੈਕੂਏਜ਼ ਟਰਸਟ ਬੋਰਡ ਦੇ ਐਡੀਸ਼ਨਲ ਸੈਕਟਰੀ ਸ਼ਾਮਲ ਨੇ ਹੋਏ ਸੀ। ਸੋ ਇਸ ਬਾਰੇ ਆਪਾਂ ਅਪਡੇਟ ਜਿਹੜੀ ਹੈ ਉਹ ਦੇਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਜਦੋਂ ਦੁਸ਼ਮਣ ਇੱਕ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਅੱਛਾ, ਜੇ ਤੁਹਾਡਾ ਈਮਾਨ ਹੈ, ਫੇਥ ਹੈ, ਤੇ ਰੱਬ 100 ਦਰਵਾਜ਼ੇ ਖੋਲ ਦਿੰਦਾ। ਬਿਲਕੁਲ, ਨੋ ਡਾਊਟ। ਔਰ ਅਸੀਂ 1947 'ਚ ਇੱਕ ਕੈਦ ਚੋਂ ਫਰੰਗੀ ਦੀ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਕੈਦ ਦੇ ਵਿੱਚ ਫਸੇ। ਅੱਛਾ, ਕੌਮ ਕਿਵੇਂ ਘਰੋਂ ਬੇਕਾਰ ਇੱਕ ਵੱਡਾ ਹਿੱਸਾ 40% ਲੋਕ ਸਭ ਕੁਝ ਛੱਡ ਛਡਾ ਕੇ ਲਹਿੰਦੇ ਪੰਜਾਬ ਤੋਂ ਇੱਧਰ ਆਏ ਔਰ ਜੋ ਕੁਝ ਛੱਡਿਆ ਉਹਦੇ 'ਚ ਸਾਡਾ ਸਭ ਤੋਂ ਕੀਮਤੀ ਸਰਮਾਇਆ 174 ਤੋਂ ਜ਼ਿਆਦਾ ਸਿੱਖ ਇਤਿਹਾਸਕ ਗੁਰਦੁਆਰੇ ਅੱਛਾ, ਔਰ ਹੋਰ ਬਹੁਤ ਸਾਰਾ ਸਾਰੀ ਸਾਡੀ ਹੈਰੀਟੇਜ ਵਿਰਸੇ ਦੀ ਜਿਹੜੀ ਲੈਗੇਸੀ ਦੀ ਅਸੀਂ ਗੱਲ ਕਰਦੇ ਹਾਂ, ਸਾਡਾ ਵਿਰਸਾ ਵੀ ਉੱਥੇ। ਔਰ ਜਿਸ ਥਾਂ ਤੇ ਆਇਆ ਜਿਨ੍ਹਾਂ ਨੇ ਸਾਨੂੰ ਆਲਮੋਸਟ ਜਿਹੜਾ 2 ਮਹੀਨੇ ਦੇ ਵਿੱਚ 10 ਅਕਤੂਬਰ 1947 ਨੂੰ ਕ੍ਰਿਮੀਨਲ ਟਰਾਈਬ ਬਣਾ ਦਿੱਤਾ ਹੈ। ਅੱਛਾ, ਔਰ ਫਿਰ ਉਹਨਾਂ ਦੇ ਯਤਨ ਰਹੇ ਕਿ ਵੀ ਕਦੇ ਵੀ ਜਿਹੜੀ ਸਿੱਖ ਕੌਮ ਇੱਧਰ ਅਸੀਂ ਆਪਣੇ ਕਬਜ਼ੇ 'ਚ ਕਰ ਲਈ ਹੈ ਗੁਲਾਮ ਬਣਾ ਕੇ, ਉਹਨਾਂ ਦੇ ਪਾਕਿਸਤਾਨ ਪ੍ਰਤੀ ਜਿਹੜਾ ਉਹ ਚੰਗੇ ਰਿਲੇਸ਼ਨ ਵੀ ਨਾ ਬਣਨ। ਆਉਣ ਜਾਣ ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਰੈਸਟ੍ਰਿਕਟ ਕੀਤਾ ਜੱਥਿਆਂ ਨੂੰ, ਕਦੇ ਵੀ ਗੁਰਦੁਆਰਿਆਂ ਦੀ ਯਾਤਰਾ ਦਾ ਮੁੱਦਾ ਜਿਹੜਾ ਹੈ ਉਹ ਕਿਸੇ ਲੈਵਲ ਤੇ ਨਹੀਂ ਚੁੱਕਿਆ ਗਿਆ। ਔਰ ਇਹ ਸੀ ਕਿ ਜੀ 3000 ਸਿੱਖ ਸਾਲ 'ਚ ਜਾਏਗਾ। ਜਦੋਂ ਲਿਆਕਤ ਅਲੀ ਨਹਿਰੂ ਪੈਕਟ ਵੀ ਹੋਇਆ ਕਿ ਜੀ ਇਹ ਜਿਹੜਾ ਹੈ ਉਹ 1000 ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ 1000 ਵਿਸਾਖੀ ਵੇਲੇ 500 ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੇਲੇ 500 ਜਿਹੜਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਉੱਤੇ।
ਔਰ ਗੁਰਦੁਆਰਾ ਸਾਹਿਬਾਨ ਵੀ ਉੱਥੇ ਖਸਤਾ ਹਾਲਤ ਜਾਂਦੇ ਰਹੇ। ਹਾਲਾਂ ਪ੍ਰੋਪਰਟੀ ਐਵੈਕੂਅਸ ਟਰਸਟ ਪ੍ਰੋਪਰਟੀ ਬੋਰਡ, ਜਿਹਨੂੰ ਇੱਧਰ ਅਸੀਂ ਵਕਫ ਬੋਰਡ ਕਹਿੰਦੇ ਹਾਂ, ਉਸ ਦੇ ਜਿਹੜੀ ਰਿਕਾਰਡ ਦੇ ਵਿੱਚ ਤਾਂ ਰਹੀਆਂ ਜ਼ਮੀਨਾਂ, ਪਰ ਉੱਥੇ ਕਬਜ਼ੇ ਵੀ ਹੋ ਗਏ, ਇਗਨੋਰ ਵੀ ਹੋਇਆ। ਲੇਕਿਨ ਗੁਰੂ ਨੇ ਰਹਿਮਤ ਕੀਤੀ। ਜੂਨ 84 ਨੇ ਸਾਡੀਆਂ ਅੱਖਾਂ ਵੀ ਖੋਲੀਆਂ। ਘੱਲੂਘਾਰਾ ਵਾਪਰਦਾ ਹੈ, ਸਿੰਘਾਂ ਦੀ ਆਮਦ ਦੂਸਰੇ ਪਾਸੇ ਵੀ ਸ਼ੁਰੂ ਹੁੰਦੀ ਹੈ, ਇੱਕ ਗੁੱਡਵਿਲ ਰਿਲੇਸ਼ਨਸ਼ਿਪ ਵੱਲ ਗੱਲ ਤੁਰਦੀ ਹੈ। ਔਰ 1998 ਤੱਕ ਪਹੁੰਚਦੇ ਹਾਂ, 98-99 ਤੱਕ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੁੰਦੀ ਹੈ। ਔਰ ਅੱਜ ਜਦੋਂ ਤੁਸੀਂ ਗੱਲ ਕੀਤੀ ਕਿ ਸਾਡੀ ਇੱਕ ਜ਼ੂਮ ਮੀਟਿੰਗ, ਜਿਸ ਨੂੰ ਸਿੱਖ ਕੌਮ ਦੇ ਬਹੁਤ ਹੀ ਪਿਆਰੇ ਦੋਸਤ, ਹਮਦਰਦ ਔਰ ਜਿਹੜੇ ਇੱਕ ਇਤਿਹਾਸਕ ਰੋਲ ਅਦਾ ਕਰ ਰਹੇ ਨੇ, ਡਾਕਟਰ ਇਕਦਾਰ ਕਰਾਮਤ ਚੀਮਾ, ਉਹਨਾਂ ਨੇ ਕੰਡਕਟ ਕੀਤਾ। ਉਹਨਾਂ 50 ਨੁਮਾਇੰਦਿਆਂ 'ਚ ਦੁਨੀਆ ਦੇ 2 ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਸ਼ਾਮਲ ਸੀ। ਔਰ ਉਹਨਾਂ ਦੀ ਇਹ ਕੋਈ ਆਪਸੀ ਗੁਫ਼ਤਗੂ ਨਹੀਂ ਸੀ, ਜਿੱਥੇ ਅਸੀਂ ਗੱਲ ਪਿਛਲੀ ਜ਼ੂਮ ਮੀਟਿੰਗ ਵੇਲੇ ਜਿਹੜੇ ਗਵਰਨਰ ਪੰਜਾਬ, ਲਹਿੰਦੇ ਪੰਜਾਬ ਦੇ ਚੌਧਰੀ ਮੁਹੰਮਦ ਸਰਵਰ, ਉਹਨਾਂ ਦੇ ਨਾਲ ਕੀਤੀ ਸੀ। ਔਰ 2 ਮੁੱਦੇ ਜਿਹੜੇ ਮੁੱਖ ਤੌਰ ਦੇ ਉੱਤੇ, ਜਿਸ ਦੇ ਉੱਤੇ ਉਦੋਂ ਵੀ ਡਿਸਕਸ਼ਨ, ਬਾਕੀ ਵੀ ਬਹੁਤ ਸਾਰੇ ਸੀ, ਲੇਕਿਨ ਜਿਨ੍ਹਾਂ ਦੀ ਅਸੀਂ ਅਪਡੇਟ ਚਾਹੁੰਦੇ ਸੀ ਉਹਨਾਂ 'ਚ, ਕਿਉਂਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ 'ਚ ਬਣਾਉਣ ਦਾ ਐਲਾਨ ਤਾਂ 2006 ਦੇ ਵਿੱਚ ਕੀਤਾ ਗਿਆ। ਸ਼ੌਕਤ ਅਜ਼ੀਜ਼ ਉਦੋਂ ਪ੍ਰਾਈਮ ਮਿਨਿਸਟਰ ਸੀ, ਔਰ ਉਹ ਗੁਰੂ ਅਰਜਨ ਸਾਹਿਬ ਦਾ 400 ਸਾਲਾ ਸ਼ਹੀਦੀ ਦਿਨ ਸੀ। ਪਰ ਇਨ ਬਿਟਵੀਨ ਜਿਹੜਾ ਹੈ ਉਹ ਕੋਈ ਬਹੁਤੀ ਪ੍ਰੋਗਰੈਸ ਨਹੀਂ ਹੋਈ। ਇਹ ਹੋਇਆ ਵੀ ਉਹਨੂੰ ਮੂਵ ਕਰਕੇ ਮੁਰੀਦ ਕੇ ਲਿਜਾਇਆ ਜਾਏ, ਫਿਰ ਇੱਧਰ ਲਿਜਾਇਆ ਜਾਏ। ਪਰ ਜਿਵੇਂ ਗੁਰੂ ਨੇ ਰਹਿਮਤ ਕੀਤੀ, ਅਸੀਂ 2 ਸਾਲ ਪਹਿਲਾਂ ਤੋਂ ਹੀ ਇਹ ਡਿਵੈਲਪਮੈਂਟਸ ਦੇਖ ਰਹੇ ਹਾਂ। ਕਿਵੇਂ ਇਮਰਾਨ ਖਾਨ ਸਾਹਿਬ ਦੀ ਹਕੂਮਤ ਦੇ ਥੱਲੇ ਕਰਤਾਰਪੁਰ ਸਾਹਿਬ ਕੋਰੀਡੋਰ ਮੁਕੰਮਲ ਹੀ ਨਹੀਂ ਹੋਇਆ, ਕਿਵੇਂ 550 ਸਾਲਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਦਿਨ ਔਰ ਆਮਦ ਦੀ ਸ਼ੁਰੂ ਹੋਈ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਗੁਰਦੁਆਰਿਆਂ ਦੀ ਰੀਸਟੋਰੇਸ਼ਨ, ਇਹ ਨਹੀਂ ਹੈ ਕਿ ਵੀ ਉਸ ਦੀ ਰਿਪੇਅਰ ਦੇ ਨਾਂ ਥੱਲੇ ਕੋਈ ਪੁਰਾਤਨਤਾ ਗਵਾਈ ਹੋਏ। ਇਸ ਦਾ ਜਿਹੜਾ ਅਮਲ ਹੈ ਉਹ ਲਗਾਤਾਰਤਾ ਨਾਲ ਜਾਰੀ ਹੈ। ਔਰ ਇਹਨਾਂ 2 ਮੁੱਦਿਆਂ ਦੇ ਉੱਤੇ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਮੁਸ਼ਰਫ ਰਜੀਮ ਦੇ ਵੇਲੇ ਜਦੋਂ ਅਫਜ਼ਲ ਹੈਦਰ ਲਾ ਮਿਨਿਸਟਰ ਸਨ, ਸੋ ਇੱਕ ਆਰਡੀਨੈਂਸ ਲਿਆਂਦਾ ਗਿਆ ਸਿੱਖ ਮੈਰਿਜ ਐਕਟ ਦੇ ਉੱਤੇ, ਤਾਂ ਕਿ ਬੇਸ਼ੱਕ ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਹੈ, ਪਰ ਸਿੱਖਾਂ ਨੂੰ ਇੱਕ ਅਕਲੀਅਤ ਦੇ ਤੌਰ 'ਤੇ ਰੈਕਗਨਾਈਜ਼, ਉਹਨਾਂ ਦੀ ਰਿਜ਼ਰਵੇਸ਼ਨ ਹੈ ਸੀਟਾਂ ਦੀ, ਕਿ ਵੀ ਸਾਡੇ ਜਿਹੜੇ ਮੈਰਿਜਸ ਨੇ ਉਹਨਾਂ ਦੀ ਸੈਪਰੇਟ ਰਜਿਸਟ੍ਰੇਸ਼ਨ ਹੋਏ। ਹਾਲਾਂ ਇੰਡੀਆ ਨੇ ਜਿਹੜਾ ਆਰਟੀਕਲ 25(b) ਹੈ ਉਹਨਾਂ ਦੇ ਕਨਸਟੀਟਿਊਸ਼ਨ ਦਾ, ਉਹਦੇ ਥੱਲੇ ਤਾਂ ਹਿੰਦੂ ਮੈਰਿਜ ਐਕਟ ਉਸ ਤੋਂ ਬਾਅਦ ਭਾਵੇਂ ਲਿਆਂਦਾ ਉਹਨਾਂ ਨੇ 1955-56 'ਚ, ਪਰ ਉਹਨਾਂ ਦੇ ਸਾਰੇ ਜਿਹੜੇ ਐਕਟ ਨੇ, ਹਿੰਦੂ ਸਕਸੈਸ਼ਨ ਐਕਟ, ਮੇਨਟੇਨੈਂਸ ਐਕਟ, ਮੈਰਿਜ ਐਕਟ, ਉਹ ਸਾਰੇ ਸਾਨੂੰ ਹਿੰਦੂ ਬਣਾਉਂਦੇ ਨੇ। ਸੋ ਇਹ ਕਿਉਂ ਆਰਡੀਨੈਂਸ ਤਾਂ ਆਇਆ ਅਫਜ਼ਲ ਹੈਦਰ, ਜਿਵੇਂ ਮੈਂ ਕਿਹਾ, ਲਾਅ ਮਿਨਿਸਟਰ ਦੇ ਥੱਲੇ ਆਇਆ, ਲੇਕਿਨ 6 ਮਹੀਨੇ ਤੋਂ ਬਾਅਦ ਜੇ ਉਹਦੀ ਪਾਰਲੀਮੈਂਟ ਨੇ ਰੈਟੀਫਾਈ ਨਹੀਂ ਕੀਤਾ, ਸੈਸ਼ਨ ਨਹੀਂ ਹੋਇਆ, ਉਹ ਲੈਪਸ ਹੋ ਗਿਆ। ਔਰ ਇਹਦਾ ਫਿਰ ਐਫਰਟ ਦੂਸਰੀ ਵਾਰ ਰਮੇਸ਼ ਸਿੰਘ ਅਰੋੜਾ, ਜਿਹੜੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮੈਂਬਰ ਬਣੇ, ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਔਰ ਉਹ ਪਾਸ ਵੀ ਹੋਇਆ। ਔਰ ਉਸ ਸਾਰੇ ਨਾਲ ਰਿਲੇਟਡ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਅਸੀਂ ਲਾਸਟ ਵੇਲੇ ਗੱਲ ਕੀਤੀ ਸੀ ਕਿ ਕਿਵੇਂ ਚੌਧਰੀ ਮੁਹੰਮਦ ਸਰਵਰ ਉਹਨਾਂ ਨੇ ਐਲਾਨ ਕੀਤਾ ਕਿ ਵੀ ਉਹਨਾਂ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਲਈ ਵਾਈਸ ਚਾਂਸਲਰ ਜਿਹੜੇ ਨੇ ਉਹਨਾਂ ਦਾ ਨਾਂ, ਔਰ ਉਹ ਅਸਗਰ ਅਲੀ ਜ਼ੈਦੀ, ਜਿਹੜੇ ਬਾਹਰ ਸਾਊਥ ਕੋਰੀਆ 'ਚ ਰਹੇ ਨੇ, ਬੜੇ ਐਕਸਪੀਰੀਅੰਸਡ ਐਕੈਡਮਿਸ਼ੀਅਨ ਨੇ, ਉਹਨਾਂ ਨੂੰ ਅਪਾਇੰਟ ਕੀਤਾ ਸੀ। ਸੋ ਅਸੀਂ ਇਹ ਜਾਣਨਾ ਚਾਹੁੰਦੇ ਸੀ, ਉਹ ਡਾਕਟਰ ਚੀਮਾ ਨੇ ਇਸ ਮਾਮਲੇ ਦੇ ਵਿੱਚ ਕਾਫੀ ਇਸ ਸਾਰੇ ਪੀਰੀਅਡ 'ਚ ਕੰਮ ਕੀਤਾ ਹੈ, ਕਿ ਇਹ ਜਾਣਨ ਦੇ ਲਈ ਕਿ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਗੱਲ ਕਿੱਥੇ ਪਹੁੰਚੀ ਹੈ ਔਰ ਸਿੱਖ ਮੈਰਿਜ ਐਕਟ ਦੀ ਗੱਲ ਕਿੱਥੇ ਪਹੁੰਚੀ ਹੈ। ਇਹ ਜ਼ੂਮ ਮੀਟ ਕੀਤੀ, ਜਿਸ ਦੇ ਵਿੱਚ ਵਾਈਸ ਚਾਂਸਲਰ ਜਿਹੜੇ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਅਸਗਰ ਅਲੀ ਜ਼ੈਦੀ, ਲਗਭਗ 2.5 ਘੰਟੇ ਦੀ ਇਹ ਮੀਟਿੰਗ ਸੀ। ਔਰ ਐਡੀਸ਼ਨਲ ਸੈਕਟਰੀ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਪੋਲੀਟੀਕਲ ਅਪਾਇੰਟੀਜ਼ ਜਾਂ ਪੋਲੀਟੀਕਲ ਲੋਕ ਤਾਂ ਆਉਂਦੇ ਚਲੇ ਜਾਂਦੇ ਨੇ, ਜਿਹੜਾ ਅਸਲ ਪਾਰਟ ਐਵੈਕੂਅਸ ਪ੍ਰੋਪਰਟੀ ਟਰਸਟ ਬੋਰਡ ਹੈ ਉਹਦੇ ਕੋਲ ਹੈ। ਉਹਦੇ ਹੀ ਜਿਹੜੀ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਗੁਰਦੁਆਰਿਆਂ ਦੇ ਅੰਦਰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੀ ਕੰਮ ਕਰਦੀ ਹੈ, ਪਰ ਕੁੱਲ ਜਿਹੜਾ ਸਟਰਕਚਰ ਹੈ ਉਹ ਇਹਨਾਂ ਦਾ ਹੈ। ਔਰ ਇੰਡੀਅਨਸ ਕਿਵੇਂ ਮਿਸਇਨਫੋਰਮੇਸ਼ਨ ਵੀ ਫੈਲਾਉਂਦੇ ਨੇ, ਜਿਵੇਂ ਕਰਤਾਰਪੁਰ ਸਾਹਿਬ ਦਾ ਇੱਕ ਆਪਣਾ ਉਹਨਾਂ ਨੇ ਬੋਰਡ, ਕਿਉਂਕਿ ਫੌਜ ਦੀ ਕੰਸਟਰਕਸ਼ਨ ਕੰਪਨੀ ਜਿਹੜੀ ਫੌਜ ਦੀ ਹੁੰਦੀ ਹੈ ਉਹਨਾਂ ਨੇ ਉਹਨੂੰ ਬਿਲਟ ਕੀਤਾ। ਸੋ ਉਹਨਾਂ ਨੇ ਜਦੋਂ ਚਾਰਜ ਸ਼ਿਫਟ ਕੀਤਾ ਔਰ
ਐਡੀਸ਼ਨਲ ਸੈਕਟਰੀ ਜਿਹੜੇ ਇਸ ਵੇਲੇ ਵੈਕਿਊਜ਼ ਟਰਸਟ ਬੋਰਡ ਦੇ ਨੇ ਉਹਨਾਂ ਨੂੰ ਹੀ ਉਹਦਾ ਚੇਅਰਮੈਨ ਲਾਇਆ ਤਾਰਕ ਸਾਹਿਬ। ਤੇ ਇੰਡੀਅਨ ਮੀਡੀਆ ਨੇ ਬੜਾ ਪ੍ਰੋਪੇਗੈਂਡਾ ਕੀਤਾ ਕਿ ਜੀ ਉਹ ਤਾਂ ਗੁਰਦੁਆਰਾ ਕਮੇਟੀ ਦੀ ਵਜੂਦ ਮਿਟਾ ਦਿੱਤਾ ਹੈ, ਉਹ ਸਾਰਾ ਪ੍ਰਬੰਧ ਉਹਦੇ 'ਚ ਲੈ ਦਿੱਤਾ, ਉਹਦੇ 'ਚ ਤਾਂ ਕੋਈ ਸਿੱਖ ਮੈਂਬਰ ਵੀ ਨਹੀਂ ਹੈ। ਹਾਲਾਂਕਿ ਉਹਦੀ ਕਲੈਰਿਟੀ ਉਦੋਂ ਵੀ ਉਹਨਾਂ ਵੱਲੋਂ ਆਈ, ਲੇਕਿਨ ਅੱਜ ਵੀ ਜਦੋਂ ਇਹ ਸਾਡੀ ਜ਼ੂਮ ਮੀਟਿੰਗ ਹੋਈ ਇਸ ਬਾਰੇ ਤਾਰਕ ਸਾਹਿਬ ਨੇ ਜਿਹੜੇ ਜਿਨ੍ਹਾਂ ਨੇ 2 ਸਾਲ ਲਗਭਗ ਉੱਥੇ ਕਰਤਾਰਪੁਰ ਪ੍ਰੋਜੈਕਟ ਨੂੰ ਕੰਪਲੀਸ਼ਨ ਤੱਕ ਪਹੁੰਚਾਇਆ, ਉਹਨਾਂ ਨੇ ਬਰੀਫ ਕੀਤਾ ਕਿ ਭਾਈ ਇਹ ਕਿਵੇਂ ਹੈ, ਇਹ ਸਿਰਫ ਇੱਕ ਟੈਕਨੀਕਲ ਇਸ਼ੂ ਹੈ ਕਿਉਂਕਿ ਉਹਦੇ ਨਾਲ ਰਿਲੇਟਡ ਬਾਕੀ ਬਿਲਡਿੰਗਸ ਔਰ ਸਰਕਾਰੀ ਪ੍ਰਾਪਰਟੀਜ਼ ਵੀ ਨੇ, ਪਰ ਗੁਰਦੁਆਰਿਆਂ ਦੇ ਅੰਦਰ ਸਾਰਾ ਜਿਹੜੀ ਮਰਿਆਦਾ ਹੈ ਜਾਂ ਉਹਦਾ ਕੰਟਰੋਲ ਹੈ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਔਰ ਇਹ ਪਹਿਲੀ ਵਾਰ ਹਾਲਾਂ ਇਹਨਾਂ ਦੇ ਅਸੀਂ ਇਹ ਦੇਖਿਆ ਕਿ ਇਕੱਲੇ ਰਮੇਸ਼ ਸਿੰਘ ਅਰੋੜਾ ਹੀ ਨਹੀਂ, ਮਹਿੰਦਰਪਾਲ ਸਿੰਘ ਜਿਹੜੇ ਇਸ ਵੇਲੇ ਪਾਰਲੀਮੈਂਟਰੀ ਸੈਕਟਰੀ ਨੇ ਗਵਰਨਰ ਪੰਜਾਬ ਦੇ ਨਾਲ, ਉਹ ਵੀ ਉਸ ਜ਼ੂਮ ਦੇ ਵਿੱਚ ਸਨ। ਰਮੇਸ਼ ਸਿੰਘ ਅਰੋੜਾ ਜਿਹੜੇ ਨੇ ਐਕਸ ਉਹਨਾਂ ਦੇ ਰਹੇ ਨੇ ਲੈਜਿਸਲੇਚਰ ਸਟੇਟ ਅਸੈਂਬਲੀ ਦੇ, ਉਹ ਵੀ ਸਨ। ਔਰ ਅਮੀਰ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਵੀ ਸਨ। ਔਰ ਇਹ ਵਾਈਸ ਚਾਂਸਲਰ ਜਿਹੜੇ ਨੇ ਅਸਗਰ ਅਲੀ ਜ਼ੈਦੀ ਸਾਹਿਬ ਔਰ ਐਡੀਸ਼ਨਲ ਸੈਕਟਰੀ ਤਾਰਕ ਸਾਹਿਬ, ਇਹ ਅਖੀਰ ਤੱਕ ਜਿਹੜੇ ਨੇ ਰਹੇ। ਔਰ ਇਸ ਸਾਰੇ 'ਚ ਜਿਹੜੇ ਸਾਰੇ ਨੁਮਾਇੰਦੇ ਸੀ ਉਹਨਾਂ ਨੂੰ ਵਾਰੀ-ਵਾਰੀ ਬੋਲਣ ਦਾ ਵੀ ਮੌਕਾ ਦਿੱਤਾ ਗਿਆ। ਓਪਨਿੰਗ ਜਿਹੜੀ ਹੈ ਉਹ ਤਾਰਕ ਸਾਹਿਬ ਨੇ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਕੀ ਪ੍ਰੋਜੈਕਟ ਚੱਲ ਰਹੇ ਨੇ। ਔਰ ਅਸੀਂ ਜ਼ਿਆਦਾ ਇੰਟਰਸਟਿਡ ਸੀ ਇਹਦੇ ਨਾਲ ਦੋਨੋਂ ਹੀ ਮੁੱਦਿਆਂ 'ਤੇ ਸੁਣਨ ਦੇ ਲਈ ਬਾਬਾ ਗੁਰੂ ਨਾਨਕ ਯੂਨੀਵਰਸਿਟੀ। ਔਰ ਜਦੋਂ ਉਹਨਾਂ ਦੇ ਅਸਗਰ ਅਲੀ ਜ਼ੈਦੀ ਸਾਹਿਬ ਜਿਹੜੇ ਬੜੇ ਹੀ ਗੰਭੀਰ ਔਰ ਬੜੇ ਸੰਜੀਦਾ ਇਨਸਾਨ ਲੱਗੇ, ਕਿਉਂਕਿ ਜ਼ੂਮ ਮੀਟਿੰਗ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੀ ਜਿਹੜੀ ਹੈ ਤਸਵੀਰ ਨੂੰ। ਸੋ ਉਹਨਾਂ ਨੇ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਮੈਂ ਇਹਨਾਂ 1.5-2 ਮਹੀਨਿਆਂ 'ਚ ਕੀ ਕੀਤਾ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹਦੇ ਨਾਲ ਆਲਮੋਸਟ ਮੇਰੇ ਖਿਆਲ ਮੈਂ ਐਗਜ਼ੈਕਟ ਫਿਗਰ ਕਿਉਂਕਿ ਮੈਂ ਉਹਦੇ ਨੋਟਸ ਵੀ ਲੈ ਰਿਹਾ ਸੀ, 80 ਏਕੜ ਜਿਹੜੀ ਹੈ ਉਹ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਔਰ ਉਹਦੀ 4 ਦੀਵਾਰੀ ਜਿਹੜੀ ਹੈ ਉਹ ਮੁਕੰਮਲ ਕਰ ਲਈ ਗਈ ਹੈ। ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਹੈ ਵਿਜ਼ਨ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਕਿ ਵੀ ਅਸੀਂ ਇਹ ਜਿਹੜਾ ਨੈਚੁਰਲ ਸੋਸ਼ਲ ਐਂਡ ਬਿਹੇਵੀਅਰਲ ਸਾਇੰਸਿਸ ਫॉर ਆਲ ਕਮਿਊਨਿਟੀਜ਼, ਕਿਉਂਕਿ ਨਨਕਾਣਾ ਸਾਹਿਬ ਨੂੰ ਡਿਸਟ੍ਰਿਕਟ ਵੀ ਦਾ ਰੁਤਬਾ ਵੀ ਦਿੱਤਾ ਗਿਆ ਕਿਉਂਕਿ ਪਹਿਲਾਂ ਇਹ ਜ਼ਿਲ੍ਹਾ ਸ਼ੇਖੂਪੁਰਾ ਦਾ ਹਿੱਸਾ ਸੀ। ਔਰ ਜਦੋਂ ਪ੍ਰਵੇਜ਼ ਜ਼ਿਲਾਈ ਜਿਹੜੇ ਹੁਣ ਸਪੀਕਰ ਨੇ ਪੰਜਾਬ ਅਸੈਂਬਲੀ ਦੇ, ਉਹ ਚੀਫ ਮਿਨਿਸਟਰ ਸਨ ਪੰਜਾਬ ਦੇ ਉਸ ਵੇਲੇ ਨਨਕਾਣਾ ਸਾਹਿਬ ਨੂੰ, ਪਰ ਇਹ ਪਛੜਿਆ ਹੋਇਆ ਜ਼ਿਲ੍ਹਾ ਐਜੂਕੇਸ਼ਨ ਦੇ ਲਿਹਾਜ਼ ਨਾਲ ਜਾਂ ਦੂਜੇ। ਸੋ ਜਿਹੜੀ ਵਿਜ਼ਨ ਹੈ ਔਰ ਜਿਹੜਾ ਸਾਰਾ ਸੀ ਕਿ ਵੀ ਇਹ ਇਕੱਲੀ ਯੂਨੀਵਰਸਿਟੀ ਜਿਵੇਂ ਹੋਰ ਦਰਜਨਾਂ ਯੂਨੀਵਰਸਿਟੀਜ਼ ਨੇ ਉਹਨਾਂ ਵਾਂਗ ਨਹੀਂ ਹੋਏਗੀ, ਇਹ ਇੰਟਰਨੈਸ਼ਨਲ ਯੂਨੀਵਰਸਿਟੀ। ਔਰ ਕਿਉਂਕਿ ਇੰਗਲੈਂਡ ਦੀ ਪ੍ਰਮੁੱਖ ਯੂਨੀਵਰਸਿਟੀ ਦੇ ਡਾਕਟਰ ਗੁਰਨਾਮ ਸਿੰਘ ਵੀ ਇਸ ਸਨ ਔਰ ਜਿਹੜਾ ਵਿਜ਼ਨ ਸੀ ਕਿ ਜਿਵੇਂ ਆਕਸਫੋਰਡ ਹੈ, ਹਾਰਵਰਡ ਹੈ ਔਰ ਇਸ ਲੈਵਲ ਕੈਂਬਰਿਜ ਹੈ, ਇਹ ਸਾਡਾ ਵਿਜ਼ਨ ਹੈ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਇਸ ਲੈਵਲ ਦੀ ਹੋਏ ਜਿਹਦੇ 'ਚ ਲੋਕਲ ਸਟੂਡੈਂਟਸ ਨੂੰ ਵੀ ਜਿਹੜੀ ਹੈ ਬੈਸਟ ਐਜੂਕੇਸ਼ਨ ਮਿਲੇ, ਲੇਕਿਨ ਇੰਟਰਨੈਸ਼ਨਲੀ ਵੀ ਅਸੀਂ ਆਪਣੇ ਬੱਚੀਆਂ ਉੱਥੇ ਭੇਜੀਏ ਔਰ ਯੂਨੀਕ ਤਰੀਕੇ ਦੇ ਨਾਲ। ਅੱਜ ਯੂਨੀਵਰਸਿਟੀਆਂ ਤਾਂ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਕਈ ਨੇ, ਚੇਅਰਸ ਦਰਜਨਾਂ ਯੂਨੀਵਰਸਿਟੀਜ਼ ਨੇ, ਲੇਕਿਨ ਜਿਹੜੀਆਂ ਵਿਦਨ ਭਾਰਤ ਦੇ ਮੈਪ 'ਚ ਨੇ ਉਹਦੇ 'ਚ ਤਾਂ ਉਹ ਹਿੰਦੂਤਵਾ ਦੇ ਰੰਗ 'ਚ ਰੰਗ ਕੇ ਸਿੱਖ ਫਿਲਾਸਫੀ ਨੂੰ ਪੇਸ਼ ਕੀਤਾ ਜਾ ਰਿਹਾ। ਔਰ ਬਹੁਤ ਸਾਰੇ ਜਿਹੜੇ ਉਹਦੇ 'ਚ ਪਾਰਟਿਸਪੈਂਟ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਈ ਇਹਨੂੰ ਜਿਹੜਾ ਇੱਕ ਸਿੱਖ ਯੂਨੀਕ ਆਈਡੈਂਟੀਟੀ ਦੇ ਤੌਰ 'ਤੇ ਹੋਏ। ਔਰ ਉਹਨਾਂ ਨੇ ਅਸਗਰ ਅਲੀ ਸਾਹਿਬ ਨੇ ਇਹ ਕਿਹਾ ਕਿ ਵੀ ਇਹ ਕਮਿਊਨਿਟੀਜ਼ ਲਈ ਹੈ, ਰਿਸਰਚ ਐਂਡ ਐਜੂਕੇਸ਼ਨ, ਇਹ ਦੋ ਇਸ ਦੇ ਜਿਹੜੇ ਨੇ ਬੇਸਿਕ ਇਸ ਵਿਜ਼ਨ ਸਟੇਟਮੈਂਟ ਦਾ ਹਿੱਸਾ ਨੇ। ਪੀਸ, ਇੰਟਰਫੇਥ ਔਰ ਕਨਫਲਿਕਟ ਰੈਜ਼ੋਲੂਸ਼ਨ, ਇਹ ਵੀ ਇੱਕ ਡਿਫਰੈਂਟ ਲੈਵਲਸ ਦੇ ਉੱਤੇ ਇਸ ਨਾਲ ਸੰਬੰਧਿਤ ਡਿਪਾਰਟਮੈਂਟਸ ਹੋਣਗੇ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਅਸੀਂ ਮਾਰਕੀਟ ਓਰੀਐਂਟਡ ਜਿਹੜੀਆਂ ਨੇ ਕੋਰਸਿਸ ਉਹ ਵੀ ਸ਼ੁਰੂ ਕਰਾਂਗੇ ਤਾਂ ਕਿ ਜਿਹੜੇ ਅਨਇੰਪਲੋਇਡ ਨੇ ਉਹਨਾਂ ਨੂੰ ਵੀ ਜਿਹੜਾ ਉਹ ਰੁਜ਼ਗਾਰ ਦਾ ਸਾਧਨ ਹੋਏ ਔਰ ਐਂਟਰਪ੍ਰੀਨਿਓਰਸ਼ਿਪ ਜਿਹੜੀ ਹੈ ਉਸ ਨੂੰ ਐਨਕਰੇਜ ਕੀਤਾ ਜਾਏ। ਔਰ ਇਹ ਜਿਹੜਾ ਰਿਪੋਜ਼ਿਟਰੀ ਆਫ ਨੌਲੇਜ ਹੋਏ ਯੂਨੀਵਰਸਿਟੀ, ਔਰ ਉਹਦੇ ਲਈ ਸਿੱਖ ਹੈਰੀਟੇਜ ਐਂਡ ਪੰਜਾਬੀ ਲੈਂਗੁਏਜ ਐਂਡ ਸਿੱਖ ਮਿਊਜ਼ਿਕ, ਇਸ ਦੇ ਉੱਤੇ ਸਪੈਸ਼ਲ ਜਿਹੜੇ ਨੇ ਉਹ ਡਿਪਾਰਟਮੈਂਟਸ ਦੀ ਗੱਲ ਹੋਏਗੀ। ਇਸ ਦੇ ਉੱਤੇ ਹਰ ਇੱਕ ਨੇ ਆਪਣੀ ਇਨਪੁਟ ਦਿੱਤੀ ਔਰ ਡਾਕਟਰ ਚੀਮਾ ਨੇ ਇਸ ਦੇ ਉੱਤੇ ਫਿਰ ਇਹ ਵੀ ਕਿਹਾ ਸੀ ਕਿ ਵੀ ਇੱਕ ਕੰਡਿਊਸਿਵ ਹੋਏ ਜਿਹੜਾ ਐਨਵਾਇਰਨਮੈਂਟ, ਤਾਂ ਕਿ ਜਿਹੜੀ ਐਕੈਡੈਮਿਕ ਯੂਨੀਕ ਸਿੱਖ ਫਿਲਾਸਫੀ ਹੈ ਉਸ ਨੂੰ ਜਿਹੜਾ ਉਹ ਸਪੇਸ ਮਿਲ ਸਕੇ। ਔਰ ਉਹਨਾਂ ਨੇ ਕਿਹਾ ਵੀ ਬਿਲਡਿੰਗ ਇੰਪੋਰਟੈਂਟ ਨਹੀਂ ਹੁੰਦੀ, ਪ੍ਰੋਗਰਾਮ ਇੰਪੋਰਟੈਂਟ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿਵੇਂ
ਇਸਲਾਮਿਕ ਯੂਨੀਵਰਸਿਟੀ ਹੈ ਇਸਲਾਮਾਬਾਦ ਦੇ ਵਿੱਚ, ਜਾਂ ਸਾਊਥ ਕੋਰੀਆ ਜਿੱਥੇ ਬੁੱਧਿਜ਼ਮ ਨਾਲ ਰਿਲੇਟਡ ਯੂਨੀਵਰਸਿਟੀ ਹੈ, ਕਿਉਂਕਿ ਅਸਕਰ ਅਲੀ ਜ਼ੈਦੀ ਸਾਹਿਬ ਉੱਥੋਂ ਆਏ ਨੇ, ਸੋ ਉਹਨਾਂ ਨੇ ਉਹਨਾਂ ਦਾ ਹਵਾਲਾ ਵੀ ਦਿੱਤਾ ਹੈ। ਔਰ ਇਹ ਉਹਦੇ 'ਚ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਡੇ ਵੀ ਜਿਹੜਾ ਤੁਸੀਂ ਪ੍ਰਪੋਜ਼ਲ ਸੁਜੈਸ਼ਨਸ ਇਸ ਮਾਮਲੇ ਦੇ ਵਿੱਚ ਦੇ ਸਕਦੇ ਹੋ। ਉਹਨਾਂ ਨੇ ਆਪਣੀ ਪਰਸਨਲ ਈਮੇਲ ਵੀ ਸ਼ੇਅਰ ਕੀਤੀ। ਸੋ ਮੈਂ ਘੜੀ ਵੱਲ ਦੇਖ ਰਿਹਾ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਇਸ ਦੇ ਵਿੱਚ ਜਿਨ੍ਹਾਂ ਦੀਆਂ ਪ੍ਰੈਜੈਂਟੇਸ਼ਨ ਸਨ ਉਹਨਾਂ ਦੇ ਮੈਂ ਘੱਟੋ ਘੱਟ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿ ਭਾਈ ਕੌਣ ਇਸ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਿਹੜੇ ਸ਼ਾਮਲ ਹੋਏ। ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ, ਜਿਵੇਂ ਮੈਂ ਜ਼ਿਕਰ ਕੀਤਾ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਸਕਰ ਅਲੀ ਜ਼ੈਦੀ ਸਾਹਿਬ ਤੋਂ ਬਾਅਦ ਡਾਕਟਰ ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਸਿੱਖ ਮੈਰਿਜ ਐਕਟ ਜਿਹੜਾ ਅੱਜ ਹੋਂਦ ਦੇ ਵਿੱਚ ਆਇਆ, ਕਿਵੇਂ 2006 ਤੋਂ ਇਸ ਦੇ ਲਈ ਐਫਰਟ ਹੋਏ, ਕਿਵੇਂ ਇਹ ਐਜ਼ ਏ ਆਰਡੀਨੈਂਸ ਅਫਜ਼ਲ ਹੈਦਰ ਜਿਹੜੇ ਮੁਸ਼ਰਫ ਦੀ ਕੈਬਨਿਟ 'ਚ ਲਾ ਮਿਨਿਸਟਰ ਸਨ, ਉਹਨਾਂ ਨੇ ਜਿਹੜਾ ਐਜ਼ ਏ ਆਰਡੀਨੈਂਸ ਇਹਨੂੰ ਜਾਰੀ ਕੀਤਾ ਸੀ। ਔਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੀ ਇੱਕ ਯੂਨੀਕ ਕੰਟਰੀਬਿਊਸ਼ਨ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਤੇ ਵੀ, ਔਰ ਪਾਕਿਸਤਾਨ 'ਚ ਪਿਛਲੇ ਲਗਭਗ 20 ਸਾਲ ਤੋਂ ਜ਼ਿਆਦਾ ਵਕਤ ਤੋਂ ਉਹਨਾਂ ਨੇ ਵਕਤ ਉੱਥੇ ਗੁਜ਼ਾਰਿਆ। ਔਰ ਅੱਜ ਜਿੱਥੇ ਅਸੀਂ ਇੱਕ ਪ੍ਰੋਪਰ ਸੈਟਅਪ ਦੇਖਦੇ ਹਾਂ ਉਹਦੇ 'ਚ ਡਾਕਟਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਡਾਕਟਰ ਸਾਹਿਬ ਨੂੰ ਸਾਰੇ ਹੀ ਮਾਣ ਦੀ ਨਜ਼ਰ ਨਾਲ ਦੇਖਦੇ ਨੇ। ਇਹ ਗੱਲ ਸਰ ਅਮੀਰ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਨੇ ਵੀ ਆਪਣੇ ਕਮੈਂਟ ਦੇ ਵਿੱਚ ਕਹੀ। ਔਰ ਡਾਕਟਰ ਚੀਮਾ ਨੇ ਆਪਣੇ ਐਡਰੈਸ 'ਚ ਉਹਨਾਂ ਨੂੰ ਪਿਤਾ ਸਮਾਨ ਕਹਿ ਕੇ ਐਡਰੈਸ ਕੀਤਾ, ਔਰ ਸਾਰਿਆਂ ਨੇ ਹੀ ਉਹਨਾਂ ਦਾ ਨਾਮ ਮਾਣ ਦੇ ਨਾਲ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਸਾਰੇ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ ਇਸ ਨੂੰ ਕਾਮਯਾਬ ਬਣਾਉਣ ਦੇ ਵਿੱਚ। ਡਾਕਟਰ ਚੀਮਾ ਨੇ ਇਸ ਨੂੰ ਕੰਡਕਟ ਕੀਤਾ ਔਰ ਇਹ ਵਾਈਸ ਚਾਂਸਲਰ ਸਾਹਿਬ ਔਰ ਤਾਰਕ ਸਾਹਿਬ ਉਸ ਦਾ ਹਿੱਸਾ ਸਨ। ਰਮੇਸ਼ ਸਿੰਘ ਅਰੋੜਾ ਜਿਹੜੇ ਲੈਜਿਸਲੇਚਰ ਰਹੇ ਨੇ, ਉਹਨਾਂ ਨੇ ਸਿੱਖ ਮੈਰਿਜ ਐਕਟ ਜਿਹੜਾ ਆਲਮੋਸਟ ਪਾਸ ਹੋ ਚੁੱਕਾ, ਉਹਨਾਂ ਨੇ ਕਿਹਾ ਵੀ ਕੋਵਿਡ-19 ਕਰਕੇ ਇਹਦੇ 'ਚ ਰੁਕਾਵਟ ਆਈ ਹੈ, ਜਿਹੜੇ ਹੋਰ ਰੈਗੂਲੇਸ਼ਨ ਸੈੱਟ ਕਰਨੇ ਨੇ। ਸੋ ਜਿਹੜਾ ਨਨਕਾਣਾ ਸਾਹਿਬ ਸਾਕਾ ਦੀ 100ਵੀਂ ਵਰ੍ਹੇਗੰਢ ਹੈ 21 ਫਰਵਰੀ 2021 ਨੂੰ ਹੋਏਗੀ, ਉਦੋਂ ਜਿੱਥੇ ਬਾਕੀ ਉਹਨੂੰ ਸੈਲੀਬ੍ਰੇਟ ਕੀਤਾ ਜਾਏਗਾ, ਉੱਥੇ ਨਾਲ ਉਹਨਾਂ ਨੇ ਕਿਹਾ 5 ਸਿੱਖ ਜੋੜਿਆਂ ਦਾ ਆਨੰਦ ਕਾਰਜ ਉੱਥੇ ਹੋਏਗਾ। ਸਿੱਖ ਮੈਰਿਜ ਐਕਟ ਦੇ ਥੱਲੇ ਉਹਨੂੰ ਰਜਿਸਟਰ ਕੀਤਾ ਜਾਏਗਾ ਔਰ ਗਵਰਨਰ ਹਾਊਸ ਸੱਦ ਕੇ ਉਹਨਾਂ ਨੂੰ ਆਨਰ ਵੀ ਕੀਤਾ ਜਾਏਗਾ। ਔਰ ਉਹਨਾਂ ਨੇ ਹੋਰ ਵੀ ਸਾਰੀਆਂ ਡਿਟੇਲਸ ਦਿੱਤੀਆਂ ਕਿ ਇਹ ਕਿਵੇਂ ਜਿਹੜਾ ਇਹ ਇੱਕ ਯੂਨੀਕ ਹੋਏਗਾ, ਦੁਨੀਆ 'ਚ ਪਹਿਲੀ ਕਿਸਮ ਦਾ। ਮਹਿੰਦਰਪਾਲ ਸਿੰਘ ਜਿਹੜੇ ਕਰੰਟ ਪਾਰਲੀਮੈਂਟਰੀ ਸੈਕਟਰੀ ਨੇ, ਉਹਨਾਂ ਨੇ ਇਸ ਦੇ ਉੱਤੇ 551 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਮੁਬਾਰਕ ਦਿੱਤੀ ਔਰ ਉਹਨਾਂ ਨੇ ਇਹ ਦੱਸਿਆ ਕਿ ਵੀ ਕਿਵੇਂ ਰੂਲ ਫਾਈਨਲਾਈਜ਼ ਕੀਤੇ ਜਾ ਰਹੇ ਨੇ। ਔਰ ਇਹ ਜਿਹੜੀ 5 ਜੋੜਿਆਂ ਦੀਆਂ ਲਾਵਾਂ ਔਰ ਇਹ ਸਾਰੀ ਵੀ ਬਰੀਫਿੰਗ ਉਹਨਾਂ ਨੇ ਕੀਤੀ। ਔਰ ਡਾਕਟਰ ਚੀਮਾ ਨੇ ਵੀ TV 84 ਦੀ ਸ਼ਲਾਘਾ ਕੀਤੀ, ਕਿਉਂਕਿ ਅਸੀਂ ਇਹ ਹਮੇਸ਼ਾ ਇਹ ਕਿਹਾ, ਮੈਂ ਵੀ ਉਹਨਾਂ ਨੂੰ ਕਿਹਾ ਆਪਣੀ ਪ੍ਰੈਜੈਂਟੇਸ਼ਨ ਵੇਲੇ ਕਿ ਵੀ ਕੋਈ ਵੀ ਮਿਸ ਇਨਫੋਰਮੇਸ਼ਨ ਇੰਡੀਅਨ ਮੀਡੀਆ ਜਦੋਂ ਫੈਲਾਉਂਦਾ ਹੈ, ਸਾਲ ਦਾ ਕੀਤਾ ਕੰਮ ਪਿੱਛੇ ਚਲਾ ਜਾਂਦਾ ਹੈ। ਵੀ ਤੁਸੀਂ ਆਪਣਾ ਕੋਈ ਸਪੋਕਸਪਰਸਨ ਰੱਖੋ ਜਿਹੜਾ ਕਿ ਜਦੋਂ ਕੋਈ ਮਿਸ ਇਨਫੋਰਮੇਸ਼ਨ ਹੁੰਦੀ ਹੈ, ਤੁਹਾਡਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਵੱਲੋਂ ਤੁਹਾਡੀ ਪੋਜੀਸ਼ਨ ਬੜੀ ਕਲੀਅਰ ਹੋਏ। ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਫਿਰ ਅਮੀਰ ਸਿੰਘ ਪ੍ਰੈਜ਼ੀਡੈਂਟ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਬਿਲਕੁਲ ਸ਼ਾਮ ਦਾ ਵਕਤ ਸੀ, ਨਨਕਾਣਾ ਸਾਹਿਬ ਦੇ ਬਾਹਰ ਬੈਠੇ ਸੀ ਲੌਂਜ, ਔਰ ਪਿੱਛੇ ਜਿੰਨੀ ਦੇਰ ਗੱਲਬਾਤ ਚੱਲਦੀ ਰਹੀ ਨਨਕਾਣਾ ਸਾਹਿਬ ਦੇ ਅਸੀਂ ਦੀਦਾਰ ਵੀ ਕਰਦੇ ਰਹੇ। ਔਰ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਿਵੇਂ ਬਣੀ ਇਹਦੀ ਬੈਕਗਰਾਉਂਡ ਵੀ ਦਿੱਤੀ। ਸਾਡੇ ਵੀਰ ਮਨਵੀਰ ਸਿੰਘ ਜਿਹੜੇ TV 84 ਦੇ ਬਿਊਰੋ ਚੀਫ ਨੇ, ਕੈਨੇਡਾ ਤੋਂ ਪਹਿਲੀ ਵਾਰ ਇਹਦੇ 'ਚ ਸ਼ਾਮਲ ਹੋਏ, ਉਹਨਾਂ ਨੇ ਸਿੱਖ ਮੁਸਲਮਾਨ ਸਾਂਝਾਂ ਦੀ ਗੱਲ ਵੀ ਕੀਤੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਸ ਗੱਲ ਤੋਂ ਅਸੀਂ ਖਬਰਦਾਰ ਰਹੀਏ ਕਿ ਕਿਵੇਂ ਇੰਡੀਅਨ ਏਜੰਟ ਵੀ ਇਸ 'ਚ ਵੜ ਸਕਦੇ ਨੇ। ਸਰ ਗੁਰਪ੍ਰੀਤ ਸਿੰਘ ਬਹਿਰੀਨ ਤੋਂ, ਜਿਨ੍ਹਾਂ ਦੀ ਕਿਤਾਬ ਦਾ ਜ਼ਿਕਰ TV 84 'ਤੇ ਹੁੰਦਾ ਹੈ ਜਦੋਂ ਐਡ ਚੱਲਦੀ ਹੈ ਉਹਨਾਂ ਦੀ, ਔਰ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਪੁਜਾਰੀਵਾਦ ਦੇ ਖਿਲਾਫ ਇਹ ਜਿਹੜੀ ਪ੍ਰੀਸਟਲੀ ਕਲਾਸ ਕਰਪਟ ਹੁੰਦੀ ਹੈ, ਉਹਨਾਂ ਕਿਹਾ ਵੀ ਸਾਕਾ ਨਨਕਾਣਾ ਸਾਹਿਬ ਦੀ ਜੜ 'ਚ ਵੀ ਇਹੀ ਪੁਜਾਰੀਵਾਦ ਹੈ, ਇਸ ਦੇ ਖਿਲਾਫ ਆਵਾਜ਼ ਉੱਠੇ। ਔਰ ਭਾਰਤ ਤੋਂ ਗਲੋਬਲ ਸਿੱਖ ਕੌਂਸਲ ਦੇ ਗੁਰਪ੍ਰੀਤ ਸਿੰਘ ਹੋਰਾਂ ਨੇ
ਇਹ ਕਿਹਾ ਕਿ ਵੀ ਡਾਇਸਪੋਰਾ ਸਿੱਖਾਂ ਨੂੰ ਠੀਕ ਮੈਸੇਜ ਆਉਣਾ ਚਾਹੀਦਾ ਹੈ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਗੁਰਮਤਿ ਸੰਗੀਤ ਹੈ ਬਾਬਾ ਗੁਰੂ ਨਾਨਕ ਯੂਨੀਵਰਸਿਟੀ 'ਚ ਉਹਦੇ ਜਿਹੜੇ ਗੁਰੂ ਸਾਹਿਬ ਦੇ ਵੇਲੇ ਵਰਤੇ ਜਾਂਦੇ ਸਾਜ਼ ਸੀ, ਹਾਰਮੋਨੀਅਮ ਤਾਂ 20ਵੀਂ ਸਦੀ 'ਚ ਆਇਆ ਕਿ ਉਹਦੇ 'ਚ ਉਹ ਤੌਸ ਵੀ ਹੈ, ਰਬਾਬ ਵੀ ਹੈ, ਸਰੰਦਾ ਵੀ ਹੈ, ਇਹਨਾਂ ਦੀ ਪੁਰਾਣੀ ਰਵਾਇਤ ਦੇ ਮੁਤਾਬਕ ਇਸ ਦਾ ਇਸਤੇਮਾਲ ਹੋਏ। ਫਿਰ ਅੰਮ੍ਰਿਤ ਕੌਰ ਗਿੱਲ, ਔਰ ਇਹ ਇੱਕ ਚੰਗੀ ਗੱਲ ਸੀ ਕਿ ਯੰਗਸਟਰਸ ਨੂੰ ਇਹ ਬੱਚੀ ਸਾਡੇ ਵੀਰ ਜਸਵੰਤ ਸਿੰਘ ਹੋਠੀ ਉਹਨਾਂ ਦੀ ਦੋਤੀ ਹੈ, ਉਹਨੇ ਅੰਗਰੇਜ਼ੀ ਦੇ ਵਿੱਚ ਪ੍ਰੈਜੈਂਟੇਸ਼ਨ ਦਿੱਤੀ ਔਰ ਉਹਨੇ ਐਪਰੀਸ਼ੀਏਟ ਕੀਤਾ। ਇਸੇ ਤਰ੍ਹਾਂ ਅਰਸ਼ਦੀਪ ਸਿੰਘ PhD ਸਟੂਡੈਂਟ ਨੇ ਜਿਹੜੀ ਹੈ ਆਇਓਵਾ ਦੇ ਵਿੱਚ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਹਰਦੀਪ ਸਿੰਘ ਆਸਟ੍ਰੇਲੀਆ ਤੋਂ, ਚਰਨਜੀਤ ਸਿੰਘ ਆਸਟ੍ਰੇਲੀਆ ਤੋਂ, ਪ੍ਰੋਫੈਸਰ ਗੁਰਨਾਮ ਸਿੰਘ ਜਿਹੜੇ ਯੂਨੀਵਰਸਿਟੀ ਆਫ ਵੈਰਿਕ UK 'ਚ ਨੇ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਉਹਨਾਂ ਨੇ ਕਿਹਾ ਵੀ ਸਾਡੀ ਸਿੱਖਾਂ ਔਰ ਮੁਸਲਮਾਨਾਂ ਦੀਆਂ ਸਾਂਝਾਂ ਨੇ, ਇਹਨਾਂ ਨੂੰ ਅੱਗੇ ਤੋਰਨਾ ਬਣਦਾ ਹੈ। ਸਰ ਗੁਰਤੇਜ ਸਿੰਘ ਸਾਬਕਾ IAS ਚੰਡੀਗੜ੍ਹ ਬੇਸਡ ਨੇ, ਜਿਨ੍ਹਾਂ ਨੇ ਸਿੱਖ ਮੈਰਿਜ ਐਕਟ ਦਾ ਪਹਿਲਾ ਖਰੜਾ ਲਿਖਿਆ ਜਿਹੜਾ 2006 ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ। ਉਹਨਾਂ ਨੇ ਇਹ ਦੱਸਿਆ ਵੀ ਕਿਵੇਂ ਇੱਕ ਕੰਪਲੀਟ ਡਾਕੂਮੈਂਟ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਇਸ ਕਿਸਮ ਦਾ ਐਪਸ ਵਗੈਰਾ ਵੀ ਬਣਾਈਆਂ ਜਾਣ ਕਿ ਜਿਵੇਂ ਉਰਦੂ 'ਚ ਲਿਖਿਆ ਜਾਂਦਾ ਉਹਨੂੰ ਅਸੀਂ ਨਹੀਂ ਪੜ੍ਹ ਸਕਦੇ, ਸਾਡੀ ਗੁਰਮੁਖੀ ਉੱਧਰ ਨਹੀਂ ਪੜ੍ਹੀ ਜਾ ਸਕਦੀ, ਅਤੇ ਅੱਜ ਕੱਲ੍ਹ ਜਿਹੜਾ ਇਸ ਨੂੰ ਇੱਕ ਦੂਸਰੀ ਜ਼ਬਾਨ 'ਚ ਮੂਵ ਕਰਨ ਵਾਲੀਆਂ ਜਿਹੜੇ ਨੇ ਪ੍ਰੋਗਰਾਮ ਲਿਖੇ ਹੋਏ ਨੇ। ਰਣਜੀਤ ਸਿੰਘ ਸਰਾਏ ਐਡਵੋਕੇਟ UK, ਉਹਨਾਂ ਨੇ ਜਿਹੜਾ ਜਿੱਥੇ ਡਾਕਟਰ ਚੀਮਾ ਦਾ ਸ਼ੁਕਰੀਆ ਅਦਾ ਕੀਤਾ, ਉਹਨਾਂ ਨੇ ਇਹ ਕਿਹਾ ਕਿ ਵੀ ਯੂਨੀਵਰਸਿਟੀ ਦੇ ਵਿੱਚ ਇੱਕ ਲਾਅ ਡਿਪਾਰਟਮੈਂਟ ਵੀ ਹੋਏ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਇੱਕ ਗੱਲ ਉਹਦੇ ਨਾਲ ਹੋਰ ਵੀ ਜੋੜੀ ਕਿ ਲਾਅ ਡਿਪਾਰਟਮੈਂਟ ਦੇ ਨਾਲ ਹਿਊਮਨ ਰਾਈਟਸ ਡਿਪਾਰਟਮੈਂਟ ਵੀ ਹੋਏ। ਡਾਕਟਰ ਦਲਵੀਰ ਸਿੰਘ ਪੰਨੂ ਜਿਨ੍ਹਾਂ ਨੇ ਕਿਤਾਬ ਵੀ ਉਹਨਾਂ ਦੀ ਰਿਲੀਜ਼ ਪਿਛਲੇ ਦਿਨਾਂ 'ਚ ਹੀ ਹੋਈ ਹੈ, ਦਾ ਸਿੱਖ ਹੈਰੀਟੇਜ ਵਿਦਆਊਟ ਬਾਰਡਰਸ, ਉਹਨਾਂ ਨੇ ਪਾਕਿਸਤਾਨ 'ਚ ਕਈ ਸਾਲ ਲਾ ਕੇ ਰਿਸਰਚ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਸਾਂਝਾਂ ਨੇ ਦੋਨਾਂ ਕੌਮਾਂ ਦੀਆਂ, ਇਹਨਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਸਰ ਗੁਰਦੀਪ ਸਿੰਘ ਕੁੰਦਨ ਸਵਿਟਜ਼ਰਲੈਂਡ ਤੋਂ ਜਿਨ੍ਹਾਂ ਨੇ ਆਪਣੇ ਬੜੇ ਕ੍ਰੀਏਟਿਵ ਸੁਝਾਅ ਦਿੱਤੇ। ਸਰ ਜਸਵੰਤ ਸਿੰਘ ਹੋਠੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ, ਸਾਡਾ ਯੰਗਸਟਰ ਬੱਚਾ ਕਰਨਦੀਪ ਸਿੰਘ, ਇਹਨਾਂ ਨੇ ਵਰਜੀਨੀਆ ਤੋਂ ਜੁਆਇਨ ਕੀਤਾ। ਔਰ ਕਲਚਰਲ ਡਿਪਲੋਮੇਸੀ, ਇਹਨਾਂ ਨੇ ਕਿਹਾ ਕਿ ਜੀ ਅੱਜ ਕੱਲ੍ਹ ਕਲਚਰਲ ਡਿਪਲੋਮੇਸੀ, ਕਲਚਰਲ ਐਕਸਚੇਂਜ ਪ੍ਰੋਗਰਾਮ ਵੀ ਸਾਡਾ ਹਿੱਸਾ ਹੋਏ। ਔਰ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਸਿਡਨੀ ਤੋਂ, ਹਰਪ੍ਰੀਤ ਸਿੰਘ ਸੰਧੂ ਸਿੱਖ ਕਾਕਸ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਹਰਜੀਤ ਸਿੰਘ ਹਾਲੈਂਡ ਤੋਂ, ਜੋਗਾ ਸਿੰਘ UK ਤੋਂ, ਜਿਹੜੇ ਪਿਛਲੇ 30 ਸਾਲ ਤੋਂ 35 ਸਾਲ ਤੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ UK ਤੋਂ, ਜਿਹੜੇ ਸੇਵਿੰਗ ਪੰਜਾਬ ਪ੍ਰੋਜੈਕਟ ਪਾਕਿਸਤਾਨ 'ਚ ਵੀ ਕੰਮ ਕਰਦੇ ਨੇ। ਫਿਰ ਮੇਰੀ ਪ੍ਰੈਜੈਂਟੇਸ਼ਨ ਸੀ, ਫਿਰ ਮਿਸਟਰ ਨਦੀਮ ਸਾਹਿਬ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ ਕਿਵੇਂ ਉਹਨਾਂ ਨੇ ਸੈਮੀਨਾਰ ਵੀ ਕਰਵਾਇਆ ਪਰਸ਼ੀਅਨ ਹਿਸਟੋਰੀਓਗ੍ਰਾਫੀ ਇਨ ਸਿੱਖ ਹਿਸਟਰੀ, ਅਤੇ ਤਾਰਕ ਸਾਹਿਬ ਨੇ ਜਿਹੜੇ ਐਡੀਸ਼ਨਲ ਸੈਕਟਰੀ ਨੇ ਆਪਣੇ ਕਨਕਲੂਡਿੰਗ ਰਿਮਾਰਕ ਦਿੱਤੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਤੁਹਾਡੀਆਂ ਉਮੀਦਾਂ 'ਤੇ ਜ਼ਰੂਰ ਪੂਰੇ ਉਤਰਾਂਗੇ। ਸੋ ਅਸੀਂ ਜਿੱਥੇ ਡਾਕਟਰ ਇਕਬਾਲ ਕਰਾਮਤ ਚੀਮਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ, ਉੱਥੇ ਖਾਸ ਤੌਰ 'ਤੇ ਪਾਕਿਸਤਾਨ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਤਾਰਕ ਸਾਹਿਬ ਔਰ ਜਿਹੜੇ ਵਾਈਸ ਚਾਂਸਲਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਅਸਗਰ ਅਲੀ ਜ਼ੈਦੀ ਸਾਹਿਬ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੈਂ ਸਮਝਦਾ ਵੀ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤੇ 100 ਰੱਬ ਖੋਲ੍ਹਦਾ ਹੈ। ਪਾਕਿਸਤਾਨ 'ਚ ਇਹ ਸਿੱਖਾਂ ਦੀ ਰੈਕਗਨੀਸ਼ਨ ਇਸ ਲੈਵਲ 'ਤੇ ਔਰ ਇਹ ਕ੍ਰੈਡਿਟ ਵੀ ਮੌਜੂਦਾ ਹਕੂਮਤ ਨੂੰ ਹੀ ਜਾਂਦਾ ਹੈ ਔਰ ਪਾਕਿਸਤਾਨ ਦੇ ਆਵਾਮ ਨੂੰ। ਇਹ ਸਭ ਤਾਂ ਹੀ ਪੋਸੀਬਲ ਹੈ ਕਿਉਂਕਿ ਪਾਕਿਸਤਾਨੀ ਆਵਾਮ ਦੇ ਵਿੱਚ ਸਿੱਖਾਂ ਦੇ ਲਈ ਬੇਪਨਾਹ ਮੁਹੱਬਤ ਹੈ। ਬਾਬਾ ਗੁਰੂ ਨਾਨਕ ਉਹਨਾਂ ਦੇ ਆਪਣੇ ਨੇ, ਸਾਡੇ ਲਈ ਤਾਂ ਪਾਕ ਜ਼ਮੀਨ ਹੈ ਹੀ ਹੈ। ਸਾਡਾ ਮੱਕਾ ਮਦੀਨਾ, ਜਿਵੇਂ ਇਮਰਾਨ ਖਾਨ ਸਾਹਿਬ ਨੇ 551ਵੇਂ ਪ੍ਰਕਾਸ਼ ਪੁਰਬ ਦੇ ਆਪਣੇ ਮੈਸੇਜ ਕਿਹਾ, ਔਰ ਇਹ ਪਾਕਿਸਤਾਨੀ ਆਵਾਮ ਵੀ, ਔਰ ਜਿਵੇਂ ਸਾਨੂੰ ਵੀ ਰਿਸਪੌਂਸ ਮਿਲਦਾ ਹੈ ਸਾਡੇ ਜਿਹੜੇ ਪ੍ਰੋਗਰਾਮਾਂ 'ਚ ਜਾਂ ਸਾਡੀਆਂ ਵੀਡੀਓਜ਼ 'ਚ ਵੱਡੀ ਗਿਣਤੀ ਵਿਊਅਰਸ਼ਿਪ ਸਾਡੇ ਪਾਕਿਸਤਾਨੀ ਭੈਣਾਂ ਪਰ, ਔਰ ਸਾਡਾ ਇਹ ਟੀਚਾ ਵੀ ਹੈ ਕਿਉਂਕਿ ਹੋਰ ਬਹੁਤ ਸਾਰੇ ਖਿੱਤਿਆਂ 'ਚ ਕੰਮ ਹੋ ਰਿਹਾ ਹੈ, ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਪਰ ਮੈਨੂੰ ਇਹ ਲੱਗਾ ਵੀ ਇਹ ਇੱਕ ਐਸਾ ਫੀਲਡ ਹੈ ਜਿਹਦੇ 'ਚ ਸਾਡੇ ਦੁਸ਼ਮਣ ਨੇ ਜਿਹੜੀ ਸਾਡੀ ਸਭ ਤੋਂ ਵੱਡੀ ਸਟਰੈਂਥ ਸੀ, ਜਿਹੜੀ ਉਹ ਤੌਹੀਦ ਦੀ ਸਾਂਝ ਦੀ, ਇੱਕ ਆਪਸੀ ਸਾਂਝ ਜਿਹੜੀ ਦੋ ਕੌਮਾਂ ਦੀ, ਉਹਦੇ 'ਚ ਬਹੁਤ ਵੱਡਾ ਗੈਪ ਪਾਇਆ। ਸੋ ਅਸੀਂ ਪਿਛਲੇ ਲਗਭਗ 30 ਸਾਲ ਤੋਂ ਬਾਈ ਕਨਵਿਕਸ਼ਨ ਵੀ ਔਰ ਆਪਣੇ ਦੂਸਰੇ ਪਲੇਟਫਾਰਮਸ ਤੋਂ ਵੀ ਕੋਸ਼ਿਸ਼ ਕੀਤੀ,
ਪਰ ਹੁਣ ਪਿਛਲੇ ਲਗਭਗ 8 ਸਾਲ ਤੋਂ TV 84 ਇੱਕ ਐਸਾ ਮੀਡੀਆ ਹੈ ਜਿਸ ਦਾ ਇੱਕ ਫੋਕਸ ਹੈ ਇਸ ਗੱਲ ਦੇ ਉੱਤੇ। ਹੁਣ ਤਾਂ ਗੱਲ ਬਹੁਤ ਅੱਗੇ ਪਹੁੰਚ ਗਈ, ਲੇਕਿਨ ਅਜੇ ਵੀ ਅਸੀਂ ਸਮਝਦੇ ਹਾਂ ਕਿ ਇਹ ਬੜਾ ਜਿਹਨੂੰ ਕਹਿੰਦੇ ਨੇ ਕਿ ਡੈਲੀਕੇਟ ਇਸ਼ੂ ਹੈ, ਕਿਉਂਕਿ ਦੁਸ਼ਮਣ ਉੱਥੇ ਵਾਰ ਕਰਦਾ ਹੈ ਜਿੱਥੇ ਉਹਨੂੰ ਪਤਾ ਹੁੰਦਾ ਹੈ ਕਿ ਉਹ ਬੌਂਡ ਬਣਨ ਨਹੀਂ ਦੇਣਾ ਉਹਨਾਂ ਨੇ। ਤੇ ਜੇ ਦੁਸ਼ਮਣ ਇਸ ਨੂੰ ਸਭ ਤੋਂ ਖਤਰਨਾਕ ਸਮਝਦਾ ਹੈ, ਸਾਨੂੰ ਹੋਰ ਕੋਈ ਗੱਲ ਸਮਝ ਨਾ ਹੀ ਆਏ, ਇਹੀ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਹੜੀ ਦੁਸ਼ਮਣ ਦੇ ਲਈ ਇੰਨੀ ਖਤਰਨਾਕ, ਹੁਣ ਕਿਉਂ ਕਿਸਾਨਾਂ ਦੀ ਮੂਵਮੈਂਟ ਨੂੰ ਲੈ ਦੇ ਕੇ ਸ਼ਾਹੀਨ ਬਾਗ ਨਾਲ ਜੋੜ ਰਹੇ ਨੇ। ਜੇ ਉਹ ਬੀਬੀ ਬਾਨੋ ਉੱਥੇ 82 ਸਾਲਾ ਪਹੁੰਚ ਜਾਂਦੇ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੋ ਰਹੀ ਹੈ। ਸੋ ਇਹਦਾ ਮਤਲਬ ਹੈ ਵੀ ਇਹੀ ਸਾਡੀ ਸਭ ਤੋਂ ਵੱਡੀ ਸਟਰੈਂਥ ਵੀ ਹੈ। ਔਰ ਮੈਂ ਅਗੇਨ ਪਾਕਿਸਤਾਨ ਦੀ ਹਕੂਮਤ, ਆਵਾਮ ਸਭ ਦਾ ਹੀ ਸਾਡੇ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ, ਮੈਂ ਬ੍ਰੇਕ ਤੇ ਨਹੀਂ ਜਾਵਾਂਗੀ, ਮੇਰੇ ਖਿਆਲ 'ਚ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ, ਕਿਉਂਕਿ ਅੱਜ ਦਾ ਜੋ ਆਪਣਾ ਲਾਸਟ ਵਾਲਾ ਇਸ਼ੂ ਹੈ ਉਹ ਤਾਂ ਨਹੀਂ ਡਿਸਕਸ ਹੋ ਪਾਏਗਾ ਇੰਨੇ ਕੁ ਟਾਈਮ ਦੇ ਵਿੱਚ। ਮੇਰਾ ਖਿਆਲ ਹੈ ਕਿ ਵੀ ਅੱਜ ਦੇ ਵਿਚਾਰ ਤੇ ਤੁਸੀਂ ਚਲੇ ਜਾਓ। ਚਲੋ ਤੁਸੀਂ, ਮੇਰਾ ਖਿਆਲ ਹੈ ਇਹਨੂੰ ਕਨਕਲੂਡ ਹੀ ਕਰ ਦਿੰਦੇ ਹਾਂ, ਅੱਜ ਦੇ ਵਿਚਾਰ 'ਚ ਵੀ ਵਕਤ ਲੱਗੇਗਾ। ਮੈਂ ਇਹ ਸਮਝਦਾ ਕਿ ਵੀ ਇਸੇ ਹੀ ਮੁੱਦੇ ਦੇ ਉੱਤੇ ਮੈਂ ਥੋੜਾ ਐਲੈਬੋਰੇਟ ਕਰ ਦਿੰਦਾ। ਜਿਹੜੀ ਇਸ ਸਾਰੇ ਚੋਂ ਪਹਿਲੀ ਗੱਲ ਤਾਂ 2.5 ਘੰਟੇ 'ਚ ਇੱਕ ਬੜੀ ਕ੍ਰੀਏਟਿਵ ਗੱਲਬਾਤ ਸੀ। ਬਹੁਤ ਸਾਰੇ ਇਹ ਮੈਂ ਜਿਨ੍ਹਾਂ ਦੇ ਨਾਂ ਲਏ ਨੇ ਇਹ ਸਿਰਫ ਸਪੀਕਰ ਸਨ ਜਿਨ੍ਹਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਪਰ ਹੋਰ ਬਹੁਤ ਸਾਰਿਆਂ ਦੀ ਪਾਰਟਿਸਿਪੇਸ਼ਨ ਸੀ। ਔਰ ਡਾਕਟਰ ਚੀਮਾ ਜਿਹੜੇ ਕਿ ਇੱਕ ਸੈਲਫਲੈਸ ਤਰੀਕੇ ਦੇ ਨਾਲ ਉਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ, ਤੇ ਕਈ ਵਾਰ ਜੇ ਤੁਸੀਂ ਦੇਖੋ ਨਾ ਉਹਨਾਂ ਵੱਲ, ਤੇ ਬਹੁਤਿਆਂ ਨੂੰ ਲੱਗਦਾ ਵੀ ਇੱਦਾਂ ਦੀਆਂ ਗੱਲਾਂ ਤਾਂ ਕੋਈ ਸਿੱਖ ਸਪੀਕਰ ਨਹੀਂ ਕਰਦਾ ਕਦੇ, ਕਿਉਂਕਿ ਇਹ ਉਹ ਦਿਲੋਂ ਮੁਹੱਬਤ ਹੈ। ਔਰ ਜਦੋਂ ਮੈਂ ਅੱਜ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਮੈਂ ਉਹਨਾਂ ਨੂੰ ਕਿਹਾ ਜੀ ਅਸੀਂ ਬੀਤੇ ਇਤਿਹਾਸ 'ਚ ਭਾਈ ਮਰਦਾਨਾ ਜੀ ਦੀ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨਾ ਜੀ ਦੀ ਰਬਾਬ, ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਨੂੰ ਪਾਲਕੀ ਭੇਜ ਕੇ ਲਾਹੌਰੋਂ ਸੱਦਿਆ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ, ਜਾਂ ਪੀਰ ਬੁੱਧੂ ਸ਼ਾਹ ਜਿਹੜੇ ਭੰਗਾਣੀ ਦੇ ਜੰਗ ਦੇ ਵਿੱਚ ਆਉਂਦੇ ਨੇ ਆਪਣੇ ਪੁੱਤਰਾਂ ਤੇ ਮੁਰੀਦਾਂ ਨਾਲ, ਉਹਨਾਂ ਦੇ 3 ਪੁੱਤਰ ਔਰ 400-500 ਮੁਰੀਦ ਸ਼ਹੀਦ ਹੁੰਦੇ ਨੇ। ਪਹਿਲੀ ਜੰਗ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜ਼ਿੰਦਗੀ ਦੀ, ਜਿਹਦੇ 'ਚ ਇੱਕ ਪਾਸੇ 22 ਧਾਰ ਦੇ ਪਹਾੜੀ ਰਾਜੇ ਨੇ, ਸਾਰੇ ਉਹਦੇ ਵਾਰਸ ਬ੍ਰਾਹਮਣਵਾਦ ਦੇ, ਉਹਨਾਂ ਦੀ ਫੌਜ, ਤੇ ਇਧਰ ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਸਾਂਝਾ ਡੁੱਲਦਾ। ਔਰ ਪੀਰ ਬੁੱਧੂ ਸ਼ਾਹ ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣੇ ਕੇਸਾਂ ਦਾ ਕੰਘਾ ਔਰ ਉਹਦੇ 'ਚ ਕੇਸ ਵੀ ਨੇ ਜਿਹੜੇ ਉਸ ਨੂੰ ਪਵਿੱਤਰ ਅੜੇ, ਉਹ ਉਹਨਾਂ ਨੂੰ ਇਹ ਮੰਗਦੇ ਨੇ ਬੁੱਧੂ ਸ਼ਾਹ ਕਿ ਇਹ ਮੈਨੂੰ ਤੁਸੀਂ ਭੇਟ ਕਰੋ। ਔਰ ਫਿਰ ਨਬੀ ਖਾਨ ਗਨੀ ਖਾਨ ਜਿਹੜੇ 2 ਪਠਾਨ ਭਰਾ ਗੁਰੂ ਸਾਹਿਬ ਨੂੰ ਜਿਹੜਾ ਉੱਚ ਦਾ ਪੀਰ ਬਣਾ ਕੇ ਉਸ ਘੇਰੇ 'ਚੋਂ ਲੈ ਕੇ ਜਾਂਦੇ ਨੇ, ਔਰ ਗੁਰੂ ਸਾਹਿਬ ਦੀ ਹੱਥ ਲਿਖਤ ਹੁਕਮਨਾਮਾ ਜਿਹੜਾ ਉਹ ਜਦੋਂ ਭੇਜਦੇ ਨੇ ਉਹਨਾਂ ਦੇ, ਜਦੋਂ ਗੁਰੂ ਸਾਹਿਬ ਬਾਹਰ ਚਲੇ ਜਾਂਦੇ ਨੇ ਔਰ ਬਾਅਦ 'ਚ ਉਹਨਾਂ ਨੂੰ ਜਿਹੜੇ ਉਹਨਾਂ ਦੇ ਪਰਿਵਾਰ ਵਾਲਿਆਂ ਕੋਲ ਅਜੇ ਵੀ ਉਹਨਾਂ ਦੇ ਪਰਿਵਾਰ ਦੇ ਜੀ ਪਾਕਿਸਤਾਨ 'ਚ ਨੇ, ਤੇ ਉਹਦੇ 'ਚ ਕਿਹਾ ਹੋਇਆ ਕਿ ਤੁਸੀਂ ਮੇਰੇ ਨਬੀ ਖਾਨ ਗਨੀ ਖਾਨ, ਤੁਸੀਂ ਮੇਰੇ ਬੇਟੇ ਹੋ। ਔਰ ਮੈਂ ਦੇਖਦਾ ਬੇਸ਼ੱਕ ਜਦੋਂ ਅਸੀਂ ਸਿੱਖ ਦੇ ਨਾਤੇ ਅੰਮ੍ਰਿਤ ਛਕਦੇ ਹਾਂ, ਅਸੀਂ ਇਹ ਦੁਹਰਾਇਆ ਜਾਂਦਾ ਹੈ ਕਿ ਅੱਜ ਤੋਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਵਾਸੀ ਆਨੰਦਪੁਰ ਦੇ, ਪਰ ਜੇ ਗੁਰੂ ਸਾਹਿਬ ਵੱਲੋਂ ਬੇਟਾ ਲਫ਼ਜ਼ ਦਾ ਇਸਤੇਮਾਲ ਜਿਨ੍ਹਾਂ ਨੂੰ ਐਡੀਸ਼ਨਲੀ ਕਿਹਾ, ਤੇ ਜਾਂ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਦੇਖਦੇ ਹਾਂ, ਤੇ ਨਬੀ ਖਾਨ ਗਨੀ ਖਾਨ ਇਹ ਗੁਰੂ ਕੇ ਬੇਟੇ। ਸੋ ਇਹ ਜਿਹੜੀ ਅਸੀਂ ਸਾਂਝ ਸੀ ਭਰਾਵਾਂ ਦੀ, ਉਹਨੂੰ ਕਿਵੇਂ ਦੁਸ਼ਮਣ ਨੇ ਟੂ ਦਾ ਹਿਲਟ ਪਲੇ ਕੀਤਾ, ਕਿਸ ਕਿਸਮ ਦਾ ਪ੍ਰਚਾਰ ਨੈਗੇਟਿਵ ਕੀਤਾ। ਔਰ ਮੈਂ ਸਮਝਦਾ ਹਾਂ ਵੀ ਬਾਕੀ ਇਹ ਗੁਰੂ ਦੀ ਰਹਿਮਤ ਹੁੰਦੀ ਹੈ, ਵਕਤ ਦੇ ਵਿੱਚ ਕਿਹਦੇ ਤੋਂ ਕਿਹਦੇ ਸਿਰ ਤੇ ਹੱਥ ਰੱਖ ਕੇ ਗੁਰੂ ਸੇਵਾ ਲੈਂਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਪੋਜ਼ਿਟਿਵ ਦੌਰ, ਹਾਲਾਂਕਿ ਇਹਦੇ ਵਿੱਚ ਬਹੁਤ ਸਾਰੇ ਉਹ ਕਰੈਕਟਰ ਨੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦੀ ਇਹ ਸਾਂਝਾਂ ਸਿੱਖ ਪਰਿਵਾਰਾਂ ਦੇ ਨਾਲ 47 ਤੋਂ ਪਹਿਲਾਂ ਦੀਆਂ। ਔਰ ਇੱਕ ਗੱਲ ਜਿਹੜੀ ਇਹਦੇ 'ਚ ਖੂਬਸੂਰਤ ਹੈ, ਮੈਂ ਦੇਖਦਾ ਕਿ ਪਾਕਿਸਤਾਨ 'ਚ ਭਾਵੇਂ ਆਪਸ 'ਚ ਉਹ ਲੜਨ ਸਿਆਸੀ ਪਾਰਟੀਆਂ, ਕੋਈ ਇੱਕ ਹੈ ਕੋਈ ਦੂਸਰੀ ਹੈ, ਫੌਜੀ ਰਾਜ ਆ ਗਿਆ ਜਾਂ ਸਿਵਲੀਅਨ ਆ ਗਿਆ, ਜਾਂ ਈਵਨ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਜਮਾਤਾਂ ਵੀ ਨੇ, ਲੇਕਿਨ ਜਦੋਂ ਸਿੱਖਾਂ ਦਾ ਇਸ਼ੂ ਆਉਂਦਾ ਸਾਰੇ ਹੀ ਸਿੱਖਾਂ ਨੂੰ ਪਿਆਰ ਕਰਦੇ ਨੇ। ਔਰ ਇਹੀ ਕਾਰਨ ਹੈ ਕਿ 84 ਤੋਂ ਬਾਅਦ ਜਦੋਂ ਸੱਚਮੁੱਚ ਦਰਵਾਜ਼ਾ ਖੁੱਲ੍ਹਿਆ, ਡਾਇਸਪੋਰਾ ਸਿੱਖਾਂ ਦਾ ਜਾਣਾ ਸ਼ੁਰੂ ਹੋਇਆ, ਤੇ ਉਹ ਹਰ ਹਕੂਮਤ ਨੇ, ਜੇ ਅੱਜ ਅਸੀਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਹਕੀਕਤ ਦੀ ਗੱਲ ਕਰ ਰਹੇ ਹਾਂ, ਜਿਹਦੇ
ਵਾਈਸ ਚਾਂਸਲਰ ਜਿਹੜੇ ਨੇ ਉਹ ਬਣਾਏ ਜਾ ਚੁੱਕੇ ਨੇ ਜੀ। ਔਰ ਸਿੱਖ ਮੈਰਿਜ ਐਕਟ ਜਿਹੜਾ ਪੰਜਾਬ ਅਸੈਂਬਲੀ ਨੇ ਯੂਨੈਨਿਮਸਲੀ ਪਾਸ ਕੀਤਾ ਹੈ, ਈਵਨ ਇਸਲਾਮਿਕ ਜਥੇਬੰਦੀਆਂ ਨੇ ਉਹਨੂੰ ਸਪੋਰਟ ਕੀਤਾ ਤੇ ਜ਼ਾਹਰ ਹੈ ਅਸੀਂ ਉਸ ਪਾਸੇ ਵੱਲ ਜਾ ਰਹੇ ਹਾਂ ਜਿਹੜਾ ਗੁਰੂ ਨੇ ਰਸਤਾ ਰੱਖਿਆ ਕਿ ਜੇ ਭਾਰਤ ਨੇ ਇਸ ਕਿਸਮ ਦਾ ਸਾਡੇ ਨਾਲ ਸਲੂਕ ਕਰਕੇ ਅੱਜ ਵੀ ਸਾਡੇ ਲੱਖਾਂ ਕਿਸਾਨ ਬੈਠੇ ਨੇ, ਕਿਸ ਕਿਸਮ ਦਾ ਇੱਕ ਨਵਾਂ ਜੈਨੋਸਾਈਡ ਦੀ ਵੀ ਬਿਗਨਿੰਗ ਹੋ ਸਕਦੀ ਹੈ। ਪਰ ਇਧਰ ਜਿਹੜੀ ਹੈ ਇਕੱਲੀ ਰੇ ਆਫ ਹੋਪ ਨਹੀਂ, ਸੂਰਜ ਚੜ੍ਹਿਆ। ਵੈਸੇ ਤਾਂ ਕਹਿੰਦੇ ਨੇ ਵੀ ਚੜ੍ਹਦਿਓਂ ਚੜ੍ਹਦਾ ਹੈ, ਪਰ ਅਸੀਂ ਸਮਝਦੇ ਹਾਂ ਵੀ ਸਿੱਖੀ ਦੀ ਆਨ ਸ਼ਾਨ ਦਾ, ਸਿੱਖੀ ਪ੍ਰਾਈਡ ਦਾ, ਸਿੱਖੀ ਹੋਪ ਦਾ ਸੂਰਜ ਸਾਡੇ ਲਹਿੰਦੇ ਪੰਜਾਬ ਵੱਲੋਂ ਚੜ੍ਹ ਰਿਹਾ ਹੈ, ਸਾਡੇ ਪਾਕਿਸਤਾਨ ਦੀ ਪਾਕ ਧਰਤੀ ਵੱਲੋਂ ਚੜ੍ਹ ਰਿਹਾ। ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀਰਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।